ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ TVT4 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ 10 ਅਪ੍ਰੈਲ 2024 ਦਾ ਦਿਨ ਤੇ 28 ਚੇਤ ਨਾਨਕਸ਼ਾਹੀ ਸੰਮਤ 556 ਦੇ ਦਿਨ। ਤੇ ਇਸ ਹਫਤੇ ਦੇ ਵਿੱਚ ਜਦੋਂ ਅਸੀਂ ਹੁਣ ਵਿਚਾਰ ਚਰਚਾ ਕਰ ਰਹੇ ਹਾਂ, ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਬੀਤੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ, ਅਹਿਮ ਖਬਰਾਂ ਨੇ, ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਸ਼ੋਅ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਜਿਹੜੀ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਹੈ ਇਹਨੂੰ ਸਰਾਹੋਗੇ ਵੀ ਤੇ ਤੁਹਾਨੂੰ ਪਸੰਦ ਵੀ ਆ ਰਿਹਾ ਹੋਵੇਗਾ। ਬਾਕੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਉਹ ਵੀ ਸਾਡੇ ਤੱਕ ਪੁੱਜਦੀ ਕਰ ਸਕਦੇ ਹੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਨੀਲਮ ਕੌਰ ਤੇ ਡਾਕਟਰ ਅਮਰਜੀਤ ਸਿੰਘ ਉਹ ਦੁਬਾਰਾ ਉਹ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸੱਚੋ ਸੱਚ ਪ੍ਰੋਗਰਾਮ ਰਾਹੀਂ। ਸੋ ਸੁਖਵਿੰਦਰ ਸਿੰਘ ਜੀ, ਸਵਾਗਤ ਕਰੀਏ ਤੇ ਨਾਲ ਹੀ ਨਾਲ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਗੱਲ ਕਰੀਏ ਸਿਆਸਤ ਦੀ। ਜਦੋਂ ਅਸੀਂ ਭਾਰਤ ਪੰਜਾਬ ਦਾ ਹਮੇਸ਼ਾ ਜ਼ਿਕਰ ਕਰਦੇ ਹਾਂ ਤੇ ਸਾਡਾ ਜਿਹੜਾ ਓਵਰਆਲ ਗੱਲ ਕਰਨ ਦਾ ਇੱਕ ਸੰਦਰਭ ਹੁੰਦਾ, ਕੰਟੈਕਸਟ ਹੁੰਦਾ, ਉਹਦੇ ਵਿੱਚ ਹਮੇਸ਼ਾ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਵਿੱਚ, ਭਾਰਤ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਜਾਂ ਈਵਨ ਅੰਤਰਰਾਸ਼ਟਰੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ, ਤੇ ਉਹ ਸਿੱਖਾਂ ਨੂੰ, ਸਿੱਖ ਕੌਮ ਨੂੰ, ਹੁਣ ਅਸੀਂ ਦੁਨੀਆ ਭਰ ਦੇ ਵਿੱਚ ਬੈਠੇ ਹਾਂ, ਇਕੱਲੇ ਪੰਜਾਬ ਦੇ ਵਿੱਚ ਨਹੀਂ, ਸਿੱਖਾਂ ਨੂੰ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਕਿਵੇਂ ਪ੍ਰਭਾਵਿਤ ਕਰਦੀਆਂ ਨੇ। ਸੋ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ, ਭਾਰਤ ਕਿਵੇਂ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਹੈ, ਡਾਇਰੈਕਟ ਜਿਹੜੀ ਟਾਰਗੇਟਡ ਕਿਲਿੰਗ ਹੈ ਉਹਦੀ ਗੱਲ ਜਦੋਂ ਇੰਟਰਨੈਸ਼ਨਲੀ ਸਾਹਮਣੇ ਆਈ ਤੇ ਇੰਟਰਨੈਸ਼ਨਲ ਮੀਡੀਆ ਦਾ ਵੀ ਇੰਟਰਸਟ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਹਰ ਜਿਹੜਾ ਹੈ ਕੁਝ ਦਿਨਾਂ ਬਾਅਦ ਕੋਈ ਨਾ ਕੋਈ ਸਟੋਰੀ ਜਿਹੜੀ ਪ੍ਰੋਮੀਨੈਂਟ ਦੁਨੀਆ ਦੀਆਂ ਅਖਬਾਰਾਂ ਨੇ, ਮੀਡੀਆ ਅਦਾਰੇ ਨੇ, ਉਹਨਾਂ ਦੇ ਵਿੱਚ ਲੱਗਦੀਆਂ ਨੇ। ਸੋ ਇਸੇ ਸੰਦਰਭ ਦੇ ਵਿੱਚ ਅਸੀਂ ਇਹਨਾਂ ਡਿਵੈਲਪਮੈਂਟਸ ਨੂੰ ਦੇਖ ਰਹੇ ਹਾਂ ਤੇ ਅੱਜ ਦੀ ਇੱਕ ਅਹਿਮ ਸਟੋਰੀ ਜਿਹੜੀ ਬਲੂਮਬਰਗ ਦੇ ਵਿੱਚ ਲੱਗੀ ਹੈ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਭਾਰਤ ਦੀ ਸਿਆਸਤ ਦੇ ਵਿੱਚ ਨਾਰਥ ਤੇ ਸਾਊਥ ਦਾ ਡਿਵਾਈਡ ਹੈ, ਨਾਰਥ ਇੰਡੀਆ ਕਿਵੇਂ ਡਿਵਾਈਡ ਹੋ ਰਿਹਾ, ਡਿਵਾਈਡ ਹੋਇਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ, ਕਿਉਂਕਿ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਹਿੰਦੀ, ਹਿੰਦੂ, ਹਿੰਦੁਸਤਾਨ ਦੀ, ਉਹ ਕਾਊ ਬੈਲਟ ਦੇ ਵਿੱਚ ਉਹਨੂੰ ਜ਼ਿਆਦਾ ਪ੍ਰੋਮੀਨੈਂਸ ਮਿਲੀ ਹੈ ਤੇ ਉੱਥੇ ਹੀ ਉਹਨਾਂ ਦਾ ਜ਼ਿਆਦਾ ਫੋਕਸ ਹੈ। ਹਾਲਾਂਕਿ ਕੋਸ਼ਿਸ਼ਾਂ ਉਹਨਾਂ ਵੱਲੋਂ ਵੱਡੇ ਲੈਵਲ ਦੇ ਉੱਤੇ ਪਿਛਲੇ 10 ਸਾਲਾਂ ਦੇ ਵਿੱਚ ਕੀਤੀਆਂ ਗਈਆਂ ਨੇ, ਜਦੋਂ ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਕਿ ਉਹ ਜਿਹੜਾ ਨਾਰਥ ਈਸਟ ਦਾ ਇਲਾਕਾ ਮਣੀਪੁਰ ਤੋਂ ਲੈ ਕੇ ਸਿੱਕਿਮ ਤੋਂ ਲੈ ਕੇ ਉਹਨਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਫਲਤਾ ਮਿਲੀ ਵੀ ਹੈ। ਤੇ ਮਹਾਰਾਸ਼ਟਰ ਤੋਂ ਲੈ ਕੇ ਬਿਹਾਰ, ਝਾਰਖੰਡ ਤੇ ਇਹ ਜਿਹੜੀਆਂ ਗੁਜਰਾਤ, ਰਾਜਸਥਾਨ ਜਿਹੜੀਆਂ ਇਹ ਸਟੇਟਾਂ ਹੈਗੀਆਂ ਨੇ। ਤੋ ਜਿਹੜਾ ਨਾਰਥ ਤੇ ਸਾਊਥ ਤੇ ਡਿਵਾਈਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਬੜਾ ਇੰਪੋਰਟੈਂਟ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਊਥ ਇੰਡੀਆ ਦੇ ਲੀਡਰਸ ਹੈਗੇ ਆ ਉਹਨਾਂ ਦੇ ਬਿਆਨ ਆਏ ਨੇ ਇਸ ਦੇ ਉੱਤੇ ਕਿ ਅਸੀਂ ਇਵੈਂਚੁਅਲੀ ਇਹ ਨਾ ਹੋਵੇ ਜਿਸ ਹਿਸਾਬ ਨਾਲ ਭਾਰਤ ਦੀ ਹਕੂਮਤ ਚੱਲ ਰਹੀ ਹੈ ਕਿ ਸਾਨੂੰ ਵੱਖ ਹੋਣਾ ਪਵੇ। ਵੱਲੋਂ ਜਿਹੜੀ ਇਹ ਬਿਆਨਬਾਜ਼ੀ ਸੀ, ਅਸੀਂ ਉਹਦੀ ਡੈਪਥ ਵੀ ਐਨਾਲਾਈਜ਼ ਕੀਤੀ ਸੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਅੱਜ ਜਿਹੜੀ ਬਲੂਮਬਰਗ ਦੇ ਵਿੱਚ ਸਟੋਰੀ ਲੱਗੀ ਹੈ ਉਹ ਇਸ ਦੇ ਵਿੱਚ ਜਿਹੜਾ ਹੈ ਉਹ ਇਹਦੀਆਂ ਡਿਟੇਲਸ ਦੇ ਵਿੱਚ ਜਾ ਕੇ ਡੈਪਥ ਦੇ ਵਿੱਚ ਐਨਾਲਾਈਜ਼ ਕਰ ਰਹੀ ਹੈ ਕਿ ਜਿਹੜੀ ਸਿਆਸਤ ਹੈ ਉਹ ਕਿਸ ਦਿਸ਼ਾ ਵੱਲ ਵੱਧ ਰਹੀ ਹੈ। ਸੋ ਪਹਿਲਾਂ ਸ਼ੁਰੂ ਕਰਦੇ ਹਾਂ, ਫਿਰ ਗੱਲਬਾਤ ਨੂੰ ਹੋਰ ਅੱਗੇ ਤੋਰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਬਲੂਮਬਰਗ ਦੀ ਸਟੋਰੀ ਆ, ਇਹ ਅਸੀਂ ਜਿਵੇਂ ਉਸ ਦਿਨ ਗਾਰਡੀਅਨ ਦੀ ਸਟੋਰੀ ਨੂੰ ਡਿਸਕਸ ਕੀਤਾ ਸੀ ਇੱਕ ਦਿਨ ਪਹਿਲਾਂ ਆਪਣੇ ਸ਼ੋਅ ਦੇ ਵਿੱਚ, ਤੇ ਗਾਰਡੀਅਨ ਦੀ ਸਟੋਰੀ ਬੜੀ ਡਿਟੇਲਡ ਸਟੋਰੀ ਸੀ, ਉਹ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮਸਲੇ ਦੇ ਉੱਤੇ। ਤੇ ਇਸੇ ਤਰੀਕੇ ਦੇ ਨਾਲ ਇਹ ਬਲੂਮਬਰਗ ਦੁਨੀਆ ਦਾ ਇੱਕ ਵੱਡਾ ਅਖਬਾਰ, ਮੀਡੀਆ ਅਦਾਰਾ ਆ, ਤੇ ਉਸ ਵੱਲੋਂ ਇਹ ਜਿਹੜੀ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਹਦਾ ਟਾਈਟਲ ਜਿਹੜਾ ਆ ਉਹ ਹੈਗਾ ਵਾਈ ਇੰਡੀਆਸ ਸਾਊਥ ਮੋਦੀ ਐਂਡ ਵਾਈ ਇਟ ਮੈਟਰਸ। ਤੇ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜਾ ਭਾਰਤ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਸੈਂਟਰਲ ਪੋਲਿਟਿਕਸ ਆ, ਮਤਲਬ ਕੇਂਦਰੀ ਸਰਕਾਰ ਆ,
ਉਸ ਨੂੰ ਕਿਵੇਂ ਇੱਕ ਉਹ ਖਿੱਤਾ ਉਸ ਦੀ ਚੋਣ ਕਰਦਾ ਆ, ਕਿਉਂਕਿ ਆਬਾਦੀ ਦੇ ਆਧਾਰ ਤੇ ਸੀਟਾਂ ਦੀ ਵੰਡ ਹੁੰਦੀ ਆ ਲੋਕ ਸਭਾ ਦੇ ਵਿੱਚ। ਤੇ ਜਿਹੜੀ ਆਬਾਦੀ ਆ ਉਹ ਜਿਹੜਾ ਤੁਸੀਂ ਕਾਊ ਬੈਲਟ ਦੀ ਗੱਲ ਕਰਦੇ ਹੋ ਜਾਂ ਹਿੰਦੀ ਭਾਸ਼ੀ ਖੇਤਰ ਜਿਹੜਾ ਇੱਕ ਸਿਰਜਿਆ ਗਿਆ ਆ ਜਿਹਨੂੰ ਨੌਰਥ ਇੰਡੀਆ ਕਿਹਾ ਜਾਂਦਾ, ਜੇ ਉਹਦੇ ਵਿੱਚ ਅਸੀਂ ਪੰਜਾਬ ਵਾਲਾ ਹਿੱਸਾ, ਕਸ਼ਮੀਰ ਵਾਲਾ ਹਿੱਸਾ ਕੱਢ ਦਈਏ, ਜਿਹੜੀ ਬਾਕੀ ਉਹ ਸਾਰੀ ਬੈਲਟ ਆ, ਤੇ ਉਹਦੇ ਵਿੱਚ ਆਬਾਦੀ ਮਤਲਬ ਇਸ ਰਿਪੋਰਟ 'ਚ ਦੱਸਿਆ ਗਿਆ ਕਿ ਕਿਵੇਂ ਆਬਾਦੀ ਦਾ ਫਰਕ ਆ ਦੱਖਣੀ ਭਾਰਤ ਦੇ ਨਾਲੋਂ, ਤੇ ਕਿਵੇਂ ਜਿਹੜੀਆਂ ਐਜੂਕੇਸ਼ਨ ਦਾ ਮਤਲਬ ਕਿਵੇਂ ਜਿਹੜੇ ਲੋਕ ਸਾਊਥ ਦੇ ਵੱਧ ਪੜ੍ਹੇ ਲਿਖੇ ਨੇ, ਤੇ ਜਿਹੜੇ ਇਸ ਖਿੱਤੇ ਦੀ ਜਿਹੜੀ ਕਾਊ ਬੈਲਟ ਹੈ ਇਸ ਖਿੱਤੇ ਦੇ ਲੋਕ ਵੱਧ ਅਨਪੜ੍ਹ ਨੇ, ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਮਤਲਬ ਅਪਰੋਚਿਸ ਨੇ ਉਹ ਕਿਵੇਂ ਡਿਫਰੈਂਟ ਨੇ ਸਾਊਥ ਦੇ ਨਾਲੋਂ, ਤੇ ਉਹਦਾ ਸਾਰਾ ਐਨਾਲਿਸਿਸ ਕੀਤਾ ਗਿਆ ਇਹਦੇ 'ਚ। ਤੇ ਨਾਲ ਇਹ ਦੱਸਿਆ ਗਿਆ ਵੀ ਫਿਰ ਕਿਉਂ ਜਿਹੜਾ ਸਾਊਥ ਇੰਡੀਆ ਆ ਉਹ ਮੋਦੀ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਅਸੈਪਟ ਨਹੀਂ ਕਰਦਾ, ਤੇ ਕਿਉਂ ਜਿਹੜੀ ਕਾਊ ਬੈਲਟ ਆ ਉਹਦੇ ਵਿੱਚ ਮੋਦੀ ਦੀ ਪਪੂਲੈਰਿਟੀ ਇੰਨੀ ਕਿ ਜ਼ਿਆਦਾ ਆ ਕਿ ਇਸ ਵਾਰ ਵੀ ਇਹ ਕਾਊ ਬੈਲਟ ਦੇ ਵਿੱਚ ਮੋਦੀ ਦੀ ਪਪੂਲੈਰਿਟੀ ਕਰਕੇ ਲੱਗ ਰਿਹਾ ਕਿ ਜਿਹੜੀ ਇਲੈਕਸ਼ਨ ਆ ਉਹ ਮੋਦੀ ਇੰਡੀਆ ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹ ਜਿੱਤ ਕੇ ਤੇ ਪ੍ਰਾਈਮ ਮਿਨਿਸਟਰ ਬਣਨ ਵੱਲ ਵੱਧ ਰਿਹਾ ਆ। ਤੇ ਜੇ ਰਿਪੋਰਟ ਨੂੰ ਅਸੀਂ ਡਿਸਕਸ ਕਰੀਏ ਤਾਂ ਰਿਪੋਰਟ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਉਹਨਾਂ ਨੇ ਫੈਕਟਰ ਪਿਕ ਕੀਤਾ ਹੈ ਉਹ ਪੋਪੂਲੇਸ਼ਨ ਦਾ ਪਿਕ ਕੀਤਾ ਹੈ। ਉਹ ਬੜਾ ਸੋਹਣਾ ਉਹਨਾਂ ਨੇ ਫਰੇਮ ਕੀਤਾ। ਸਾਡੇ ਜੇ ਦਰਸ਼ਕ ਇਸ ਰਿਪੋਰਟ ਨੂੰ ਪੜ੍ਹਨਾ ਵੀ ਚਾਹੁੰਦੇ, ਇਸੇ ਕਰਕੇ ਮੈਂ ਟਾਈਟਲ ਵੀ ਦੱਸਿਆ ਵੀ ਉਹ ਖੁਦ ਵੀ ਪੜ੍ਹ ਸਕਦੇ ਆ, ਪਰ ਅਸੀਂ ਇੱਥੇ ਨੂੰ ਡਿਸਕਸ ਕਰ ਰਹੇ ਹਾਂ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਸਟੇਟਸ ਲਈਆਂ ਨੇ ਉਹਨਾਂ ਨੇ ਕਾਊ ਬੈਲਟ ਦੀਆਂ, ਜਿਹਦੇ 'ਚ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼, ਇਹ ਕਾਊ ਬੈਲਟ ਦੀਆਂ ਹਾਰਡਕੋਰ ਜਿੱਥੇ ਹਿੰਦੂਤਵਾ ਦੀ ਆਈਡੀਓਲੋਜੀ ਅੱਜ ਪ੍ਰੋਮੀਨੈਂਸ ਉਹਦੀ ਹੈਗੀ ਆ, ਤੇ ਇਹ ਸਟੇਟਸ ਨੇ ਜਿਹਦੇ ਵਿੱਚ ਜੇ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਕੱਲੀ ਉੱਤਰ ਪ੍ਰਦੇਸ਼ ਦੇ ਵਿੱਚ ਦੱਸ ਰਹੇ ਆ ਕਿ 238 ਮਿਲੀਅਨ ਪੋਪੂਲੇਸ਼ਨ ਆ, 238 ਮਿਲੀਅਨ ਪੋਪੂਲੇਸ਼ਨ ਉੱਤਰ ਪ੍ਰਦੇਸ਼ ਦੀ ਆ, ਤੇ ਬਿਹਾਰ ਦੀ 129 ਮਿਲੀਅਨ, ਰਾਜਸਥਾਨ ਦੀ 82 ਮਿਲੀਅਨ, ਮੱਧ ਪ੍ਰਦੇਸ਼ ਦੀ 88 ਮਿਲੀਅਨ, ਝਾਰਖੰਡ ਦੀ 40 ਮਿਲੀਅਨ ਤੇ ਛੱਤੀਸਗੜ੍ਹ ਦੀ 31 ਮਿਲੀਅਨ। ਤੇ ਟੋਟਲ ਜਿਹੜੀ ਪੋਪੂਲੇਸ਼ਨ ਆ ਇਹ 607 ਮਿਲੀਅਨ ਬਣਦੀ ਆ ਬਲਵੀਰ ਸਿੰਘ ਜੀ, ਜਿਹੜੀ ਇਹ ਕਾਊ ਬੈਲਟ ਦੇ ਏਰੀਏ ਦੀ ਇਹਨਾਂ ਨੇ ਗੱਲ ਕੀਤੀ ਆ। ਹਾਲਾਂਕਿ ਇਹ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਅੱਜ ਜਿਹੜਾ ਹਿਮਾਚਲ ਆ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਉਹਦੀ ਹਿਮਾਚਲੀ ਆਈਡੈਂਟਿਟੀ ਸੀ, ਪਹਾੜੀ ਆਈਡੈਂਟਿਟੀ ਸੀ, ਉਹਦੀ ਆਪਣੀਆਂ ਭਾਸ਼ਾਵਾਂ ਸੀ, ਉਹ ਸਾਰੀਆਂ ਹੀ ਹਿੰਦੀ ਭਾਸ਼ਾ ਨੇ ਖਾ ਲਈਆਂ ਤੇ ਉਹਨਾਂ ਦੀ ਉਹ ਵੀ ਆਪਣੇ ਆਪ ਨੂੰ ਹਿੰਦੀ ਦੇ ਵਿੱਚ ਜਜ਼ਬ ਕਰਵਾ ਗਿਆ। ਤੇ ਇਸੇ ਤਰ੍ਹਾਂ ਅਸੀਂ ਹਰਿਆਣਾ ਨੂੰ ਵੀ ਜੇ ਦੇਖੀਏ ਤਾਂ ਹਰਿਆਣਾ ਵੀ ਜਿਹੜਾ ਆ ਉਹ ਉਸੇ ਤਰੀਕੇ ਦੇ ਨਾਲ ਆਪਣੇ ਜਿਹੜਾ ਕਲਚਰ ਉਹਨਾਂ ਦਾ ਹੈਗਾ ਆ ਉਹ ਹਿੰਦੀ ਦੇ ਵਿੱਚ ਜਜ਼ਬ ਹੋ ਚੁੱਕਿਆ ਆ। ਤਾਂ ਉਹ ਵੀ ਲਗਭਗ ਜਿਹੜਾ ਮੋਦੀ ਦੀ ਪ੍ਰੋਮੀਨੈਂਸ ਵਾਲੀ ਟੈਰੀਟਰੀਜ਼ ਦੇ ਵਿੱਚ ਅੱਜ ਆ ਜਾਂਦਾ ਵੀ ਅਸੀਂ ਸਰਕਾਰ ਵੀ ਦੇਖ ਰਹੇ ਹਾਂ ਕਿ ਉੱਥੇ ਬੀਜੇਪੀ ਦੀ ਜਿਹੜੀ ਆ ਉਹ ਰੂਲ ਕਰ ਰਹੀ ਆ। ਤੇ ਇਹ ਜੇ ਅਸੀਂ ਮਤਲਬ ਇਸ ਸਾਰੇ ਡਾਟਾ ਨੂੰ ਦੇਖੀਏ ਤਾਂ 607 ਮਿਲੀਅਨ ਪੋਪੂਲੇਸ਼ਨ ਬਣਦੀ ਆ ਇਸ ਏਰੀਏ ਦੀ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਫਿਰ ਇਹਦੇ ਓਪੋਜ਼ਿਟ ਇਹਦਾ ਵਿਰੋਧ ਕਰਨ ਵਾਲੀ ਜਿਹੜੀ ਟੈਰੀਟਰੀ ਆ ਉਹਦੇ 'ਚ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕਾ, ਤਾਮਿਲਨਾਡੂ ਤੇ ਕੇਰਲਾ, ਇਹ ਸਾਊਥ ਦੀਆਂ ਜਿਹੜੀਆਂ ਵੱਡੀਆਂ ਸਟੇਟਸ ਨੇ। ਤੇ ਉਹਨਾਂ ਦੀ ਪੋਪੂਲੇਸ਼ਨ ਤਾਂ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਧ ਪੋਪੂਲੇਸ਼ਨ ਆ ਉਹ ਵੀ ਅਮਰਵੀਰ ਸਿੰਘ ਦੀ ਤਾਮਿਲਨਾਡੂ ਦੀ ਆ, ਜਿੱਥੇ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਧ ਪੋਪੂਲੇਸ਼ਨ ਆ ਉਹ 238 ਮਿਲੀਅਨ ਆ, ਜੇ ਇੱਥੇ ਜਿਹੜੀ ਪੋਪੂਲੇਸ਼ਨ ਤਾਮਿਲਨਾਡੂ ਦੀ ਆ ਉਹ 77 ਮਿਲੀਅਨ ਆ। ਮਤਲਬ ਬਾਕੀ ਦੀਆਂ ਸਟੇਟਸ ਦੀ ਪੋਪੂਲੇਸ਼ਨ ਤਾਂ ਹੋਰ ਬੜੀ ਘੱਟ ਆ। ਤਾਂ ਕਲੈਕਟਿਵਲੀ ਜਿਹੜੀਆਂ ਇਹ ਸਟੇਟਸ ਨੇ ਇਹਨਾਂ ਦੀ ਪੋਪੂਲੇਸ਼ਨ 273 ਮਿਲੀਅਨ ਦੱਸੀ ਆ ਇਸ ਰਿਪੋਰਟ ਨੇ, ਤੇ ਜਿਹੜੀ ਉੱਪਰ ਵਾਲੀਆਂ ਕਾਊ ਬੈਲਟ ਦੀ ਪੋਪੂਲੇਸ਼ਨ ਉਹ 607 ਮਿਲੀਅਨ ਆ। ਦਾ ਬਹੁਤ ਲੋਕਾਂ ਦੇ ਵਿੱਚ। ਤੇ ਜਿਹੜੀ ਇੱਕ ਪੋਪੂਲੇਸ਼ਨ ਕੰਟਰੋਲ ਦੀ ਅਸੀਂ ਮਤਲਬ ਕਹਿ ਸਕਦੇ ਹਾਂ ਵੀ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਆਲ ਓਵਰ ਦੀ ਗਲੋਬ ਇੱਕ ਮੂਵਮੈਂਟ ਚੱਲੀ, ਭਾਰਤ ਦੇ ਵਿੱਚ ਵੀ ਉਹਨੂੰ ਪ੍ਰਚਾਰਿਆ ਗਿਆ। ਉਸ ਮੂਵਮੈਂਟ ਨੂੰ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਵੀ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਨੈਗੇਟਿਵ ਦੇ ਵਿੱਚ ਨਜ਼ਰ ਆ ਰਹੀ ਆ, ਤੇ ਜਿਹੜੀਆਂ ਸਾਊਥ ਦੀਆਂ ਇਹ ਸਟੇਟਸ ਜਿੱਥੇ ਪੜ੍ਹੇ ਲਿਖੇ ਲੋਕ ਹੈਗੇ ਆ ਉੱਥੇ ਵੀ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਨੈਗੇਟਿਵ 'ਚ ਆ। ਤੇ ਪਰ ਜਿਹੜੀਆਂ ਇਹ ਸਟੇਟਸ ਜਿਹੜੀਆਂ ਕਿ ਤੁਸੀਂ ਕਹਿ ਸਕਦੇ ਹੋ ਨਾ ਤਾਂ ਇਕਨੋਮਿਕਲੀ ਕੁਛ ਮਤਲਬ ਹਿੱਸਾ ਪਾਉਂਦੀਆਂ ਆ ਵੱਡਾ ਭਾਰਤ ਦੀ ਜੇ ਅਸੀਂ ਆਰਥਿਕਤਾ ਦੀ ਗੱਲ ਕਰੀਏ, ਬਲਕਿ ਜਿੰਨਾ ਟੈਕਸ ਇਕੱਠਾ ਹੁੰਦਾ ਆ ਜਿਹੜੀਆਂ ਇਕਨੋਮਿਕਲੀ ਸਟਰੋਂਗ ਸਟੇਟਸ ਹੈਗੀਆਂ ਨੇ ਉਹਨਾਂ ਤੋਂ ਟੈਕਸ ਇਕੱਠਾ ਕਰਕੇ ਤੇ ਉਹਦਾ ਸਭ ਤੋਂ ਵੱਡਾ ਹਿੱਸਾ ਇਸ ਸਟੇਟ ਦੇ ਵਿੱਚ ਜਾਂਦਾ। ਤੇ ਉਹ ਜਾਣ ਦੇ ਬਾਵਜੂਦ ਵੀ ਅਮਰਵੀਰ ਸਿੰਘ ਜੀ ਕਰਪਸ਼ਨ ਕਿ ਲੋਕਾਂ ਤੱਕ ਉੱਥੇ ਵੀ ਨਹੀਂ ਪਹੁੰਚਦਾ, ਕਿ ਨਾ ਲੋਕਾਂ ਤੱਕ ਉੱਥੇ ਹੈਲਥ ਫੈਸਿਲਿਟੀਜ਼ ਪਹੁੰਚੀਆਂ, ਨਾ ਲੋਕਾਂ ਤੱਕ ਸਾਫ਼ ਪਾਣੀ ਪੀਣ ਦਾ ਪਹੁੰਚਿਆ ਆ ਇੰਨੇ ਸਾਲਾਂ ਦੇ ਵਿੱਚ।
ਨਾ ਲੋਕਾਂ ਤੱਕ ਉੱਥੇ, ਬਲਕਿ ਜਿਹੜੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਨੇ ਸਭ ਤੋਂ ਵੱਡੀ ਪ੍ਰਾਪਤੀ ਆਪਣੇ ਨਾ 10 ਸਾਲਾਂ ਦੇ ਵਿੱਚ ਇਹੀ ਦਿਖਾਈ ਆ ਕਿ ਅਸੀਂ ਲੋਕਾਂ ਦੇ ਲਈ ਦੇਖੋ ਟਾਇਲਟ ਬਣਾ ਰਹੇ ਹਾਂ। ਵੀ ਇਹ ਜਿਹੜੀਆਂ ਸਟੇਟਸ ਦੇ ਵਿੱਚ ਇਹੋ ਜਿਹਾ ਹਾਲ ਆ, ਤੇ ਉੱਥੇ ਜਿਹੜੀ ਆਬਾਦੀ ਆ ਅਨਪੜ੍ਹਤਾ ਕਰਕੇ ਉੱਥੇ ਕੋਈ ਪੋਪੂਲੇਸ਼ਨ ਕੰਟਰੋਲ ਨਹੀਂ, ਤੇ ਉਹ ਲਗਾਤਾਰ ਉਵੇਂ ਵੱਧ ਰਹੀ ਆ। ਤੇ ਜਿਹੜਾ ਟੈਕਸ ਦਾ ਪੈਸਾ, ਜੇ ਫੈਡਰਲ ਟੈਕਸ ਦਾ ਪੈਸਾ ਜਿਹੜਾ ਬਾਕੀ ਸਟੇਟਸ ਚੋਂ ਇਕੱਠਾ ਕਰਦੇ ਆ, ਉਹਦਾ ਵੱਡਾ ਹਿੱਸਾ ਯੂਪੀ ਜਾਂ ਇਹਨਾਂ ਸਟੇਟਸ ਦੇ ਵਿੱਚ ਜਾਂਦਾ ਪੋਪੂਲੇਸ਼ਨ ਦੇ ਹਿਸਾਬ ਨਾਲ, ਪਰ ਉਹ ਲੋਕਾਂ ਤੱਕ ਨਹੀਂ ਪਹੁੰਚਦਾ। ਉਹ ਜਿਹੜੇ ਲੀਡਰ ਨੇ, ਜਿਹੜੇ ਕਿ ਅਸੀਂ ਦੇਖਦੇ ਹਾਂ ਵੀ ਮੋਦੀ ਦੀ ਟੀਮ ਆ ਸਾਰੀ, ਵੀ ਜਿਹੜੇ ਅਸੀਂ ਹਾਰਡਕੋਰ ਮਤਲਬ ਹਿੰਦੂਤਵਾ ਆਈਡੀਓਲੋਜੀ ਜਿਹੜੇ ਪ੍ਰੋਪੇਗੈਂਡਿਸਟ ਹੈਗੇ ਆ, ਇਹੀ ਸਾਰਾ ਪੈਸਾ ਖਾ ਲੈਂਦੇ ਆ। ਤਾਂ ਸਾਊਥ ਦੀਆਂ ਸਟੇਟਸ ਨੂੰ ਇਹ ਪ੍ਰੋਬਲਮ ਹੋ ਰਹੀ ਆ ਵੀ ਅੱਜ ਤੁਸੀਂ ਦੇਖੋ ਤਾਮਿਲਨਾਡੂ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਇਲੈਕਟ੍ਰੋਨਿਕਲ ਜਿਹੜੇ ਉਤਪਾਦ ਨੇ ਉਹਨਾਂ ਦਾ ਐਕਸਪੋਰਟ ਕਰਨ ਵਾਲੀ ਤਾਮਿਲਨਾਡੂ ਸਟੇਟ ਆ। ਕਰਨਾਟਕਾ ਦੇ ਵਿੱਚ ਬੈਂਗਲੌਰ ਜਿਹੜਾ ਆ ਉਹ ਭਾਰਤ ਦੇ ਵਿੱਚ ਅਸੀਂ ਜਾਂ ਫਿਰ ਕਹਿ ਸਕਦੇ ਹਾਂ ਸਾਊਥ ਏਸ਼ੀਆ ਦੇ ਵਿੱਚ IT ਦਾ ਸਭ ਤੋਂ ਵੱਡਾ ਹੱਬ ਬੈਂਗਲੌਰ ਆ ਜਿਹੜਾ ਕਰਨਾਟਕਾ 'ਚ। ਤਾਂ ਮਤਲਬ ਇਹ ਸਾਰੀਆਂ ਸਟੇਟਸ ਜਿੱਥੇ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ, ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਆ, ਤੇ ਉਹਨਾਂ ਦੇ ਵਿੱਚ ਇਕਨੋਮਿਕਲ ਡਿਵੈਲਪਮੈਂਟ ਵੀ ਆ, ਪਰ ਜਿਹੜਾ ਉੱਥੋਂ ਟੈਕਸ ਦਾ ਪੈਸਾ ਇਕੱਠਾ ਹੋ ਕੇ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਉਹ ਫੀਡ ਕਿਹਨੂੰ ਕਰ ਰਿਹਾ, ਉਹ ਫੀਡ ਲੋਕਾਂ ਨੂੰ ਨਹੀਂ ਕਰ ਰਿਹਾ। ਸਾਊਥ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਲੋਕਾਂ ਨੂੰ ਫੀਡ, ਸਾਨੂੰ ਪ੍ਰੋਬਲਮ ਉਸ ਆਈਡੀਓਲੋਜੀ ਨੂੰ ਫੀਡ ਕਰਨ ਤੋਂ ਆ ਜਿਹੜੀ ਕਿ ਨਫ਼ਰਤ ਫੈਲਾ ਰਹੀ ਆ, ਜਿਹੜੀ ਇੱਥੇ ਬਾਕੀ ਭਾਸ਼ਾਵਾਂ ਨੂੰ ਖਤਮ ਕਰਨਾ ਚਾਹੁੰਦੀ ਆ, ਸਿਰਫ ਇੱਕ ਭਾਸ਼ਾ ਸਾਰਿਆਂ ਤੇ ਲਾਗੂ ਕਰਨਾ ਚਾਹੁੰਦੀ ਆ, ਜਿਹੜੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਹੈ ਆਈਡੀਓਲੋਜੀ, ਜਿਹੜੀ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕਰ ਰਹੀ ਹੈ, ਵੀ ਸਾਨੂੰ ਉਸ ਤੋਂ ਪ੍ਰੋਬਲਮ ਆ। ਤਾਂ ਇਹ ਜਿਹੜਾ ਡਿਵਾਈਡ ਆ ਸਾਊਥ ਤੇ ਨੌਰਥ ਦਾ, ਜਿਹੜਾ ਆ ਅਸੀਂ ਕਹਿ ਸਕਦੇ ਹਾਂ ਕਾਊ ਬੈਲਟ ਦਾ ਤੇ ਸਾਊਥ ਦਾ, ਉਹਨੂੰ ਇਸ ਰਿਪੋਰਟ ਦੇ ਵਿੱਚ ਬੜਾ ਸੋਹਣਾ ਉਹਨਾਂ ਨੇ ਪੇਸ਼ ਕੀਤਾ ਆ। ਜਿੱਥੇ ਪੋਪੂਲੇਸ਼ਨ ਦਾ ਇਹ ਫਰਕ ਉਹਨਾਂ ਨੇ ਦੱਸਿਆ ਆ, ਉੱਥੇ ਨਾਲ ਹੀ ਜਿਹੜੀਆਂ ਹੁਣ ਅਗਲੇ ਉਹਨਾਂ ਨੇ ਫਿਰ ਦੱਸਿਆ ਵੀ ਜਿਹੜੀ ਇਹ ਪੋਪੂਲੇਸ਼ਨ ਦਾ ਇਫੈਕਟ ਪੋਲੀਟਿਕਸ ਤੇ ਕਿਵੇਂ ਪੈਂਦਾ, ਤੇ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਸੀਟਸ ਨੇ ਉਹ ਤੁਸੀਂ ਦੇਖੋ ਉੱਤਰ ਜਿਹੜੀ ਇੰਡੀਆ ਦੀ ਲੋਕ ਸਭਾ ਹੈ ਉਹਦੇ ਵਿੱਚ ਸਭ ਤੋਂ ਵੱਧ ਸੀਟਾਂ ਨੇ, 80 ਸੀਟਾਂ ਉੱਤਰ ਪ੍ਰਦੇਸ਼ ਦੀਆਂ ਇਕੱਲੀਆਂ ਆ। ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਵੀ ਤੁਸੀਂ ਲੋਕ ਸਭਾ ਚੋਂ ਕੀ ਲੈ ਲਓਗੇ, ਜੇ ਪੰਜਾਬ ਨੇ ਕਿਸੇ ਆਪਣੇ ਹੱਕ ਦੀ ਗੱਲ ਆਪਾਂ ਲਗਾਤਾਰ ਪਹਿਲਾਂ ਵੀ ਪੰਜਾਬ 'ਚ ਹੁੰਦੀ ਹੈ ਤਾਂ 13 ਸੀਟਾਂ ਪੰਜਾਬ ਦੀਆਂ ਨੇ, ਤੇ 80 ਸੀਟਾਂ ਉੱਤਰ ਪ੍ਰਦੇਸ਼ ਦੀਆਂ, ਤੇ ਉਸ ਤੋਂ ਇਲਾਵਾ ਬਿਹਾਰ ਦੀਆਂ 40 ਸੀਟਾਂ ਹੈ, ਤੇ ਝਾਰਖੰਡ ਦੀਆਂ 14, ਛੱਤੀਸਗੜ੍ਹ ਦੀਆਂ 11, ਰਾਜਸਥਾਨ ਦੀਆਂ 25। ਮਤਲਬ ਜੇ ਆਪਾਂ ਹੁਣ ਥੱਲੇ ਸਾਊਥਰਨ ਸਟੇਟਸ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਵੱਧ ਸੀਟਾਂ ਉੱਥੇ ਤਾਮਿਲਨਾਡੂ ਦੀਆਂ ਨੇ, ਜਿਹਦੀਆਂ 39 ਸੀਟਾਂ ਨੇ। ਜਿਸ ਕਰਕੇ ਮਤਲਬ ਜਿਹੜਾ ਇਹ ਸਾਊਥਰਨ ਹਿੱਸਾ ਆ ਸਾਰਾ, ਉਹ ਭਾਵੇਂ ਇਕਨੋਮਿਕਲੀ ਡਿਵੈਲਪਡ ਆ, ਉਹਨਾਂ ਕੋਲ ਆਪਣੀ ਇੱਕ ਪੋਲੀਟੀਕਲ ਦਰਾਵੜੀਅਨ ਪੋਲੀਟਿਕਸ ਆ ਉਹਨਾਂ ਦਾ ਜਿਹੜਾ ਭਾਵੇਂ ਉੱਥੇ ਗਿਣਤੀ ਜਿਹੜੀ ਆ ਉਹ ਵੀ ਹਿੰਦੂ ਆਬਾਦੀ ਰਹਿੰਦੀ ਆ, ਪਰ ਜਿਹੜਾ ਉਹਨਾਂ ਦਾ ਹਿੰਦੂ ਪੋਲੀਟੀਕਲ ਥੋਟ ਆ ਉਹ ਬਿਲਕੁਲ ਜਿਹੜਾ ਇਹ ਹਿੰਦੂਤਵਾ ਦਾ ਥੋਟ ਆ ਇਹਦੇ ਨਾਲ ਡਿਫਰੈਂਟ ਆ। ਤੇ ਉਹਨਾਂ ਦਾ ਮਤਲਬ ਜਿਹੜੀ ਉਹਨਾਂ ਦੀ ਦਰਾਵੜੀਅਨ ਪੋਲੀਟਿਕਸ ਆ ਉਹਦੇ ਵਿੱਚ ਉਹ ਜਿਹੜਾ ਹਿੰਦੂਇਜ਼ਮ ਦੇ ਵਿੱਚ ਜਿਹੜੀ ਕਾਸਟ ਦੀ ਹਾਇਰਾਰਕੀ ਆ ਉਹਦੀ ਰਿਜੈਕਸ਼ਨ ਦੇ ਵਿੱਚੋਂ ਹੀ ਉਹਨਾਂ ਦੀ ਉਹ ਦਰਾਵੜੀਅਨ ਪੋਲੀਟਿਕਸ ਨਿਕਲੀ ਆ, ਜਿਹੜੀ ਪੇਰੀਆਰ ਨੇ ਉੱਥੇ ਸ਼ੁਰੂ ਕੀਤੀ। ਤੇ ਉਹ ਆਪਣੇ ਆਪ ਨੂੰ, ਬਲਕਿ ਹੁਣ ਤਾਂ ਇੱਥੋਂ ਤੱਕ ਆ ਵੀ ਪਿਛਲੇ ਕੁਛ ਦਿਨ ਪਹਿਲਾਂ ਇਹ ਰਾਜਾ ਜਿਹੜਾ ਕਿ DMK ਦੇ ਵੱਡੇ ਲੀਡਰ ਨੇ ਤਾਮਿਲਨਾਡੂ ਦੇ, ਉਹਨਾਂ ਦੀ ਉਹ ਸਟੇਟਮੈਂਟ ਬੜੀ ਵਾਇਰਲ ਹੋਈ ਸੀ, ਅਸੀਂ ਵੀ ਉਹ ਡਿਸਕਸ ਕੀਤੀ ਸੀ TV 84 ਤੇ, ਕਿ ਇੰਡੀਆ ਅ ਸਬ ਕੰਟੀਨੈਂਟ ਨੋਟ ਕੰਟਰੀ। ਉੱਥੇ ਜਿਵੇਂ ਤਾਮਿਲਸ ਦੀ ਅਸੀਂ ਇੱਕ ਵੱਡੀ ਮੂਵਮੈਂਟ ਜਿਹੜੀ ਆਪਣੀ ਆਜ਼ਾਦੀ ਲਈ ਲੜੀ ਗਈ, ਵੀ ਉਹ ਸਾਰੀ ਹੁਣ ਦਰਾਵਿੜ ਨਾਡੂ ਦੀ ਬਹੁਤ ਜ਼ੋਰ ਨਾਲ ਉੱਥੇ ਗੱਲ ਹੋ ਰਹੀ ਆ ਵੀ ਅਸੀਂ ਜਿਹੜਾ ਜਿਹੋ ਜਿਹਾ ਹਿੰਦੁਸਤਾਨ ਜਾਂ ਇੰਡੀਆ ਬਣਾ ਰਹੇ ਆ ਜਾਂ ਬਣ ਗਿਆ ਆ, ਅਸੀਂ ਇਹੋ ਜਿਹੇ ਨਹੀਂ ਆ, ਤੇ ਸਾਨੂੰ ਜਿਹੜਾ ਆ ਆਪਣਾ ਵੱਖਰਾ ਜਿਹੜਾ ਇੱਕ ਖਿੱਤਾ ਚਾਹੀਦਾ, ਜਿਹਨੂੰ ਉਹ ਦਰਾਵਿੜ ਨਾਡੂ ਕਹਿੰਦੇ ਆ, ਜਿਹੜੀ ਸਾਊਥਰਨ ਸਟੇਟਸ ਦੀ ਇੱਕ ਯੂਨੀਅਨ ਆ, ਜਿਵੇਂ ਦੀ ਯੂਰੋਪੀਅਨ ਯੂਨੀਅਨ ਆ, ਜਿਹੜਾ ਉਹ ਕਨਸੈਪਟ ਵੀ ਬੜੇ ਜ਼ੋਰ ਦੇ ਨਾਲ ਉੱਥੇ ਚੁੱਕਿਆ ਜਾ ਰਿਹਾ। ਤੇ ਉਹਦੇ ਵਿੱਚ ਮਤਲਬ ਇਹ ਅਮਰਵੀਰ ਸਿੰਘ ਜੀ ਕਿ ਅਸੀਂ ਮਤਲਬ ਸਾਡੇ ਲਈ ਸਿੱਖਾਂ ਲਈ ਵੀ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ ਵੀ ਜਿਹੜੇ ਲੋਕ ਉਸ ਖਿੱਤੇ ਦੇ ਵਿੱਚ, ਅਸੀਂ ਇਹ ਨਹੀਂ ਕਹਿ ਸਕਦੇ ਕਿ ਚਾਹੇ ਤੁਸੀਂ ਹਿੰਦੂਆਂ ਦੀ ਗੱਲ ਕਰੋ ਸਾਰਿਆਂ ਦੀ, ਚਾਹੇ ਤੁਸੀਂ ਇਹ ਗੱਲ ਕਰੋ ਵੀ ਭਾਰਤ ਦੇ ਲੋਕ ਜਿਹੜੇ ਅੱਜ ਆਪਣੇ ਆਪ ਨੂੰ ਆਇਡੈਂਟੀਟੀ ਦੇ ਨਾਲ ਜੋੜ ਕੇ ਵੀ ਦੇਖਦੇ ਆ, ਵੀ ਉਹ ਵੀ ਸਾਰੇ ਆ ਜਿਵੇਂ ਦਾ ਭਾਰਤ ਬਣ ਰਿਹਾ ਆ, ਜਾਂ ਜੋ ਭਾਰਤ ਦੀ 1947 ਦੇ ਵਿੱਚ ਸਥਾਪਨਾ ਤੋਂ ਬਾਅਦ ਉੱਥੇ ਅੱਜ ਅਸੀਂ ਉਹਦਾ ਸਰੂਪ ਦੇਖਦੇ ਹਾਂ ਵੀ ਉਹ ਤੋਂ ਸੰਤੁਸ਼ਟ ਨੇ। ਉੱਥੇ ਬਹੁਤ ਜ਼ਿਆਦਾ ਅਸੰਤੁਸ਼ਟ ਲੋਕ ਬੈਠੇ ਆ ਜਿਹੜੇ ਕਿ ਇਹਨੂੰ ਬਦਲਣਾ ਚਾਹੁੰਦੇ ਆ, ਇਹਦੇ ਵਿੱਚ ਤਬਦੀਲੀਆਂ ਚਾਹੁੰਦੇ ਆ। ਤੇ ਉਹ ਆਪਾਂ ਭਾਵੇਂ ਨਾਰਥ ਈਸਟਰਨ ਸਟੇਟਸ ਦੇ ਵਿੱਚ ਉਹਨਾਂ ਨੂੰ ਦੇਖੀਏ, ਚਾਹੇ ਉਹ ਸਾਊਥ ਦੀਆਂ ਸਟੇਟਸ ਦੇ ਵਿੱਚ, ਹੁਣ ਬਹੁਤ ਤੇਜ਼ੀ ਦੇ ਨਾਲ ਇਹ ਚੀਜ਼ ਖੜੀ ਹੋ ਰਹੀ ਆ। ਤੇ
ਸਾਨੂੰ ਮਤਲਬ ਸਿੱਖਾਂ ਨੂੰ ਹਰ ਇੱਕ ਪਾਸੇ ਜਿਹੜੀਆਂ ਮੂਵਮੈਂਟਸ ਚੱਲ ਰਹੀਆਂ ਨੇ, ਜਿਹੜੇ ਪੋਲੀਟੀਕਲ ਆਈਡੀਆਜ਼ ਚੱਲ ਰਹੇ ਆ, ਦੁਨੀਆ ਉਹਨਾਂ ਬਾਰੇ ਕੀ ਲਿਖ ਰਹੀ ਆ, ਕਿਵੇਂ ਉਹਨਾਂ ਨੂੰ ਸਮਝ ਰਹੀ ਆ, ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਭਾਰਤ ਦੇ ਵਿੱਚ, ਕਿਉਂਕਿ ਸਿੱਖ ਦਾ ਜਿਹੜਾ ਸੰਘਰਸ਼ ਆ ਉਹ ਜ਼ਬਰ ਦੇ ਖਿਲਾਫ ਆ, ਜ਼ਾਲਮ ਦੇ ਜੀ ਖਿਲਾਫ ਆ। ਸਿੱਖ ਦੀ ਲੜਾਈ ਕਦੇ ਵੀ ਕਿਸੇ ਇੱਕ ਧਰਮ, ਕਿਸੇ ਅਕੀਦੇ ਦੇ ਖਿਲਾਫ ਨਹੀਂ ਰਹੀ ਆ। ਤੇ ਉਹਦੇ ਵਿੱਚ ਜਿਹੜੇ ਇਸ ਤਰੀਕੇ ਦੇ ਲੋਕ ਜਿਹੜੇ ਕਿ ਜਿਨ੍ਹਾਂ ਦੇ ਨੇ ਇੱਕ ਸੋਸ਼ਲ ਸੈਟਅਪ ਐਸਟੈਬਲਿਸ਼ ਕੀਤਾ ਸਾਊਥ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਵੱਡੇ ਪੱਧਰ ਤੇ ਲੋਕ ਸਾਰੇ ਧਰਮਾਂ ਦੇ ਕਿਵੇਂ ਉੱਥੇ ਉਹਨਾਂ ਦੀ ਡਿਵੈਲਪਮੈਂਟ ਹੋਈ ਆ। ਤਾਂ ਸਾਨੂੰ ਉਹਨਾਂ ਦੇ ਨਾਲ ਡਾਇਲੋਗ ਜਿਹੜਾ ਆ ਉਹ ਬਿਲਡ ਅਪ ਕਰਨਾ ਚਾਹੀਦਾ ਹੈ, ਸਿੱਖ ਆਰਗੇਨਾਈਜੇਸ਼ਨਸ ਨੂੰ, ਸਿੱਖ ਲੀਡਰਸ਼ਿਪ ਨੂੰ। ਤੇ ਜਿਹੜਾ ਨੌਰਥ ਦੇ ਵਿੱਚ ਪੰਜਾਬ ਤੇ ਕਸ਼ਮੀਰ ਜਿਹੜਾ ਆ, ਵੀ ਉਹ ਕਿਵੇਂ ਇਸ ਬਾਕੀ ਸਾਰੇ ਨੌਰਥ ਨਾਲੋਂ ਵੱਖਰਾ ਆ, ਜਿਹਨੂੰ ਹੁਣ ਬਲੂਮਬਰਗ ਨੇ ਨੌਰਥ ਡਿਫਾਈਨ ਕੀਤਾ ਆ, ਉਹ ਸਾਡੇ ਐਕਟਿਵਿਜ਼ਮ ਦੇ ਵਿੱਚੋਂ ਹੀ ਡਿਫਾਈਨ ਹੋਣਾ ਵੀ ਨੌਰਥ ਦੇ ਇਕੱਲਾ ਤੇ ਨੌਰਥ ਦਾ ਡਿਵਾਈਡ ਨਹੀਂ ਆ, ਬਲਕਿ ਇਹ ਜਿਹੜਾ ਡਿਵਾਈਡ ਆ ਉਹ ਇੱਕ ਅਲਟੀਮੇਟਲੀ ਇੱਕ ਹਿੰਦੂਤਵਾ ਦਾ ਜਿਹੜਾ ਉਹ ਥੋਟ ਆ, ਜਿਹੜਾ ਕਿਸੇ ਸਮੇਂ ਕਾਂਗਰਸ ਦੇ ਰੂਪ ਚ ਲਾਗੂ ਰਿਹਾ ਇਸ ਸਾਰੀ ਕਾਊ ਬੈਲਟ ਦੇ ਵਿੱਚ, ਤੇ ਅੱਜ ਉਹ ਭਾਜਪਾ ਦੇ ਰੂਪ ਦੇ ਵਿੱਚ ਲਾਗੂ ਹੋ ਰਿਹਾ ਆ। ਵੀ ਜਿਹੜਾ ਇਹ ਸਾਰਾ ਥੋਟ ਆ, ਪੋਲੀਟੀਕਲ ਥੋਟ ਆ, ਵੀ ਉਹਦਾ ਡਿਵਾਈਡ ਆ। ਤੇ ਡਿਵਾਈਡ ਕਿਹਦੇ ਨਾਲ ਆ, ਵੀ ਜਿਹੜੇ ਆਈਡੀਆਜ਼, ਜਿਹੜੇ ਲੋਕ ਇਸ ਤਰੀਕੇ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਇੱਕ ਪਛਾਣ ਨੂੰ ਸਾਰਿਆਂ ਦੇ ਉੱਤੇ ਲਾਗੂ ਕਰਨ ਦੀ, ਬਾਕੀ ਸਾਰੀਆਂ ਪਛਾਣਾਂ ਨੂੰ ਖਤਮ ਕਰਨ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਆ, ਜਿਹੜੇ ਉਹਨਾਂ ਤੋਂ ਵੱਖਰੇ ਆ, ਵੀ ਜਿਹੜਾ ਉਹਨਾਂ ਦਾ ਡਿਵਾਈਡ ਆ। ਤੇ ਇਹਦੇ ਤੇ ਇਹ ਵੀ ਗੱਲ ਹੋ ਰਹੀ ਆ ਵੀ ਹੁਣ ਜਿਹੜੀ ਬਲੂਮਬਰਗ ਦੀ ਸਟੋਰੀ ਆ, ਉਹਨਾਂ ਦੀ ਸਟੋਰੀ ਲਾਉਣ ਦਾ ਮਸਲਾ ਇਹ ਆ ਕਿ ਉਹ ਦੱਸ ਰਹੇ ਆ ਵੀ ਜਿਹੜੀਆਂ ਇੰਡੀਆ ਦੀਆਂ ਇਲੈਕਸ਼ਨਸ ਨੇ, ਵੀ ਹਾਲਾਂਕਿ ਬਲੂਮਬਰਗ ਨੇ ਸਟੋਰੀ 'ਚ ਕਿਹਾ ਵੀ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਕਾਊ ਬੈਲਟ ਦੀਆਂ ਇਹ ਸਟੇਟਸ ਨੇ, ਉਹਦੀ ਹੈਲਪ ਦੇ ਨਾਲ ਮੋਦੀ ਨੇ ਦੁਬਾਰਾ ਸੱਤਾ 'ਚ ਆ ਜਾਣਾ ਹੈ, ਵੀ ਉਹ ਦੁਬਾਰਾ ਸਰਕਾਰ ਬਣਾ ਜੂਗਾ। ਪਰ ਉਹਨਾਂ ਨੇ ਨਕਸ਼ ਉਭਾਰਤੇ ਵੀ ਜੋ ਸਰਕਾਰ 'ਚ ਆ ਵੀ ਜਾਂਦਾ, ਪਰ ਸਾਊਥ ਦੇ ਵਿੱਚ ਨਹੀਂ ਆਉਂਦਾ। ਤੇ ਸਾਊਥ ਦੇ ਵਿੱਚ ਜੇ ਉਹ ਦੁਬਾਰਾ ਸਰਕਾਰ 'ਚ ਆਉਂਦਾ ਤਾਂ ਸਾਊਥ ਦੇ ਵਿੱਚ ਜਿਹੜੀ ਰਿਜ਼ੈਂਟਮੈਂਟ ਆ ਉਹ ਹੋਰ ਜ਼ਿਆਦਾ ਤਿੱਖੀ ਹੋਣ ਦੀ ਸੰਭਾਵਨਾ ਆ ਫਿਰ ਉਸ ਤੋਂ ਬਾਅਦ। ਤੇ ਇਸ ਤੋਂ ਇਲਾਵਾ ਅਮਰਵੀਰ ਸਿੰਘ ਜੀ, ਜਿਹੜਾ ਆਪਾਂ ਪੋਪੂਲੇਸ਼ਨ ਦੀ ਗੱਲ ਕਰ ਲਈ ਆ ਤੇ ਪੋਵਰਟੀ ਦੀ ਗੱਲ ਕਰੀਏ ਤਾਂ ਪੋਵਰਟੀ ਵੀ ਉਹਨਾਂ ਨੇ ਦੱਸਿਆ ਵੀ ਇੰਨੇ ਸਾਲਾਂ ਦੇ ਵਿੱਚ ਹੁਣ ਤੱਕ ਭਾਰਤ ਦੇ ਵਿੱਚ ਜਿਹੜੀਆਂ ਇਹ ਕਾਊ ਬੈਲਟ ਦੀਆਂ ਸਟੇਟਸ ਆ, ਜਿਨ੍ਹਾਂ ਕੋਲ ਸਭ ਤੋਂ ਵੱਧ ਅਧਿਕਾਰ ਆ ਉੱਥੇ ਸਰਕਾਰ ਚੁਣਨ ਦਾ, ਉਹਨਾਂ ਦੇ ਵਿੱਚ ਤੁਸੀਂ ਦੇਖੋ ਜਿਹੜੀ ਗਰੀਬੀ ਆ, ਵੀ ਜੇ ਉਹਨਾਂ ਨੇ ਦੱਸਿਆ ਵੀ ਸਾਊਥ ਦੀਆਂ ਸਟੇਟਸ ਦੇ ਵਿੱਚ ਕੇਰਲਾ ਦੇ ਵਿੱਚ ਜਿਹੜੀ ਪੋਵਰਟੀ ਰੇਟ ਆ 0.5% ਆ ਜੀ, ਤੇ ਤਾਮਿਲਨਾਡੂ ਦੇ ਵਿੱਚ ਉਹ ਪੋਵਰਟੀ ਰੇਟ 2.2% ਆ, ਤੇਲੰਗਾਨਾ ਦੇ ਵਿੱਚ 5.9% ਆ, ਦੇਸ਼ ਦੇ ਵਿੱਚ 6.1% ਆ, ਤੇ ਕਰਨਾਟਕਾ ਦੇ ਵਿੱਚ 7.6% ਆ। ਪਰ ਜੇ ਕਾਊ ਬੈਲਟ ਦੀਆਂ ਸਟੇਟਸ ਵੱਲ ਆਈਏ ਤਾਂ ਉਹਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ 15.3%, ਛੱਤੀਸਗੜ੍ਹ ਦੇ ਵਿੱਚ 16.4%, ਮੱਧ ਪ੍ਰਦੇਸ਼ ਦੇ ਵਿੱਚ 20.6%, ਉੱਤਰ ਪ੍ਰਦੇਸ਼ ਦੇ ਵਿੱਚ 22.9%, ਝਾਰਖੰਡ ਦੇ ਵਿੱਚ 28.8% ਤੇ ਬਿਹਾਰ ਦੇ ਵਿੱਚ 33.8% ਪੋਵਰਟੀ ਆ। ਵੀ ਇਹ ਲੋਕ ਸਰਕਾਰਾਂ ਨੂੰ ਚੁਣਦੇ ਰਹੇ, ਤੁਸੀਂ ਲੋਕਾਂ ਦੇ ਅਸੀਂ ਸਥਿਤੀ ਦੇਖ ਸਕਦੇ ਹਾਂ ਮਾਨਸਿਕ ਕੀ ਆ, ਵੀ ਇਹੀ ਲੋਕ ਸਰਕਾਰਾਂ ਚੁਣਦੇ ਆ, ਪਰ ਇਹੀ ਲੋਕ ਸਭ ਤੋਂ ਵੱਧ ਗਰੀਬ ਆ। ਤੇ ਇਹਨਾਂ ਲੋਕਾਂ ਦੀ ਵੋਟਾਂ ਲੈ ਕੇ ਇਹ ਸਰਕਾਰਾਂ ਕਿਵੇਂ ਬਾਕੀ ਦੀਆਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰ ਰਹੀਆਂ ਨੇ, ਤੇ ਜਿਨ੍ਹਾਂ ਘੱਟ ਗਿਣਤੀਆਂ ਤੇ ਜ਼ੁਲਮ ਕਰ ਰਹੀਆਂ ਨੇ, ਜਿਨ੍ਹਾਂ ਦੀਆਂ ਪਛਾਣਾਂ ਖਤਮ ਕਰ ਰਹੀਆਂ, ਇਹ ਲੋਕ ਫਿਰ ਉਹਨਾਂ ਦੇ ਸ਼ਹਿਰਾਂ, ਉਹਨਾਂ ਦੇ ਪਿੰਡਾਂ 'ਚ ਜਾ ਕੇ ਉੱਥੋਂ ਹੀ ਪੈਸਾ ਕਮਾਉਂਦੇ ਆ, ਕਿਉਂਕਿ ਇਹਨਾਂ ਦੇ ਕੋਲ ਪੈਸਾ ਕਮਾਉਣ ਦੇ ਸਰੋਤ ਵੀ ਨਾ ਅਸੀਂ ਦੇਖੇ ਵੀ ਪੰਜਾਬ ਦੇ ਵਿੱਚ ਜਿੰਨੀ ਲੇਬਰ ਆਉਂਦੀ ਆ ਜਾਂ ਜਿੰਨੀਆਂ ਸਾਊਥਰਨ ਸਟੇਟਸ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਲੇਬਰ ਆ ਉਹ ਇਹਨਾਂ ਕਾਊ ਬੈਲਟ ਦੀਆਂ ਸਟੇਟਸ ਤੋਂ ਹੀ ਜਾਂਦੀ ਆ। ਤੇ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਇਹ ਲੋਕ ਜਿਨ੍ਹਾਂ ਤੋਂ ਤਾਕਤ ਲੈ ਕੇ ਚਾਹੇ ਸਿੱਖਾਂ ਤੇ ਜ਼ੁਲਮ ਹੋਇਆ ਜਾਂ ਬਾਕੀ ਦੀਆਂ ਪਛਾਣਾਂ ਦੇ ਉੱਤੇ ਜ਼ੁਲਮ ਹੋਏ ਆ, ਵੀ ਉਹਨਾਂ ਲੋਕਾਂ ਦੇ ਵੀ ਇਹ ਸਕੇ ਨਹੀਂ ਹੋਏ। ਜਿਹੜੇ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਇਹ ਸਾਰੇ ਲੋਕ ਨੇ, ਲੀਡਰਸ਼ਿਪ ਆ ਜਿਹੜੀ ਇਹ ਵੀ ਉਹਨਾਂ ਦੀ ਵੀ ਸਕੀ ਨਹੀਂ ਹੋਈ, ਉਹਨਾਂ ਦਾ ਵੀ ਅਜੇ ਤੱਕ ਇਹ ਕੁਝ ਸਵਾਰ ਨਹੀਂ ਸਕੇ। ਤੇ ਜੇ GDP ਮਤਲਬ ਅਸੀਂ ਪਰ ਕੈਪੀਟਾ ਇਨਕਮ ਦੀ ਗੱਲ ਕਰੀਏ, ਉਹ ਵੀ ਸਾਰੇ ਜਾਣਦੇ ਆ, ਜਿਵੇਂ ਪੋਵਰਟੀ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਉਹ ਕਾਫੀ ਡਿਟੇਲਡ ਇਹਦੇ ਚ ਅਮਰਵੀਰ ਸਿੰਘ ਜੀ ਉਹਨਾਂ ਨੇ ਦੱਸਿਆ ਇਸ ਰਿਪੋਰਟ ਦੇ ਵਿੱਚ। ਤੇ ਐਜੂਕੇਸ਼ਨ ਦਾ ਜਿਹੜਾ ਲੈਵਲ ਆ ਉਹ ਵੀ ਉਹਨਾਂ ਨੇ ਦੱਸਿਆ ਵੀ ਜਿਹੜੀ ਅੱਤ ਦਰਜੇ ਦੀ ਅਨਪੜ੍ਹਤਾ ਆ ਜਿਹੜੀ, ਉਹ ਵੀ ਇਹਨਾਂ ਕਾਊ ਬੈਲਟ ਦੀਆਂ ਸਟੇਟਸ ਦੇ ਵਿੱਚ ਹੀ ਹੈਗੀ ਆ। ਤੇ ਉਹਦੇ ਅੰਕੜੇ ਸਾਰੇ ਦਿੱਤੇ ਆ, ਹੋਰ ਸਾਰੇ ਅੰਕੜੇ ਮਤਲਬ ਮੋਟੀ ਜੀ ਗੱਲ ਆ। ਬਲੂਮਬਰਗ ਦੀ ਰਿਪੋਰਟ ਨੇ ਇਹ ਦੱਸਦਾ ਹੈ ਵੀ ਜਿਹੜੀ ਭਾਰਤ ਜਿਹੜਾ ਵਿਕਾਸਸ਼ੀਲ ਭਾਰਤ ਆ ਉਹ ਕਿਹੜਾ ਭਾਰਤ ਆ,
ਵੀ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਅਸੰਤੁਸ਼ਟ ਹੈਗਾ ਆ, ਜਿਹਦੀ ਜਿਹੜਾ ਹਿੰਦੁੱਤਵਾ ਦੀ ਆਈਡੈਂਟਿਟੀ ਦੇ ਨਾਲ ਆਪਣੇ ਆਪ ਨੂੰ ਅਲਾਈ ਨਹੀਂ ਕਰਦਾ। ਲੋਕ ਇੱਥੇ ਵੱਧ ਪੜ੍ਹੇ ਲਿਖੇ ਆ, ਉਹਨਾਂ ਹੀ ਲੋਕਾਂ ਨੇ ਵੱਧ ਤਰੱਕੀ ਕੀਤੀ ਆ ਤੇ ਉਹਨਾਂ ਲੋਕਾਂ ਦੀ ਇਕਨੋਮਿਕਲ ਸਿਚੁਏਸ਼ਨ ਵੀ ਠੀਕ ਆ, ਪਰ ਜਿਹੜੀ ਕਾਊ ਬੈਲਟ ਆ, ਜਿੱਥੇ ਹਿੰਦੁੱਤਵਾ ਦੀ ਆਈਡੀਓਲੋਜੀ ਜਿਹੜੀ ਆ ਪ੍ਰੋਮੀਨੈਂਟਲੀ ਅਸੀਂ ਕਹਿ ਸਕਦੇ ਹਾਂ ਕਿ ਐਗਜ਼ਿਸਟ ਕਰਦੀ ਆ, ਉਹ ਸਾਰੀਆਂ ਸਟੇਟਸ ਜਿਹੜੀਆਂ ਨੇ ਉੱਥੇ ਅੱਤ ਦਰਜੇ ਦੀ ਗਰੀਬੀ, ਉੱਥੇ ਲੋਕਾਂ ਦੇ ਅੰਦਰ ਅੱਤ ਦਰਜੇ ਦੀ ਅਨਪੜ੍ਹਤਾ ਆ। ਤੇ ਇਸੇ ਕਰਕੇ ਮੋਦੀ ਵਰਗੇ ਜਿਹੜੇ ਲੋਕ ਨੇ ਅਸੀਂ ਦੇਖ ਰਹੇ ਹਾਂ ਵੀ ਅੱਜ ਵੀ ਜਿਹੜਾ ਜਦੋਂ ਇਲੈਕਸ਼ਨ 'ਚ ਜਾ ਰਿਹਾ ਆ, ਕੋਈ ਇੰਡੀਆ ਦੇ ਵਿੱਚ ਇਹ ਗੱਲ ਨਹੀਂ ਹੋ ਰਹੀ ਵੀ ਲੋਕਾਂ ਦੇ ਕੋਲ ਕੀ ਜਿਹੜੇ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ ਹੈਲਥ ਕੇਅਰ ਦੀਆਂ, ਉਹਦੀ ਕੀ ਸਿਚੁਏਸ਼ਨ, ਜਿਹੜੇ ਬੇਸਿਕ ਤੁਹਾਡੇ ਮਤਲਬ ਡਰਿੰਕਿੰਗ ਵਾਟਰ ਦੀ ਕੀ ਸਿਚੁਏਸ਼ਨ ਆ, ਫੂਡ ਦੀ ਕੀ ਸਿਚੁਏਸ਼ਨ ਆ, ਕੋਈ ਉਹ ਨਹੀਂ। ਸਿਰਫ ਦੋ ਗੱਲਾਂ ਭਾਰੀਆਂ ਜਾ ਰਹੀਆਂ ਅਮਰਵੀਰ ਸਿੰਘ ਜੀ, ਕੀ ਇੱਕ ਲਾਭਪਾਤਰੀ ਇੱਕ ਨਵਾਂ ਸ਼ਬਦ ਲਿਆਂਦਾ ਇਹਨਾਂ ਨੇ ਕਿ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਜੀ ਉਹ ਥੋੜੇ ਜਿਹੇ ਪੈਸੇ ਪਾ ਦਿੰਦਾ ਹੈ ਮੋਦੀ ਸਾਰਿਆਂ ਦੇ ਖਾਤਿਆਂ ਦੇ ਵਿੱਚ, ਕਿਉਂਕਿ ਲੋਕਾਂ ਦੀ ਮਾਨਸਿਕ ਸਥਿਤੀ ਇੰਨੀ ਜ਼ਿਆਦਾ ਉਹਨਾਂ ਨੇ ਨੀਵੇਂ ਦਰਜੇ ਦੀ ਕਰਤੀ ਆ ਵੀ ਉਹਨਾਂ ਨੂੰ ਉਹ ਚੰਦ ਰੁਪਏ ਵੀ ਜਿਹੜੇ ਆ ਉਹ ਬਹੁਤ ਵੱਡੀ ਆਪਣੇ ਲਈ ਸਰਕਾਰ ਦੀ ਬਖਸ਼ਿਸ਼ ਲੱਗਦੀ ਹੈ। ਤੇ ਦੂਜਾ ਉਹਨਾਂ ਨੇ ਕਰਤਾ ਜੀ ਮਤਲਬ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਜਿਹੜੀਆਂ ਸਕੀਮਾਂ ਚਲਾਤੀਆਂ ਜੀ, ਕੁਛ ਆਟਾ ਦੇਵਾਂਗੇ, ਕੁਛ ਲੋਨ ਦੇਵਾਂਗੇ, ਹਨਾ, ਵੀ ਇਸ ਤਰੀਕੇ ਦੀ ਲੋਕਾਂ ਦੀ ਉੱਥੇ ਉਹਨਾਂ ਨੇ ਮਾਨਸਿਕਤਾ ਪੜ੍ਹਾਤੀ ਆ ਤੇ ਉਹ ਲਾਭਪਾਤਰੀ ਬਣ ਕੇ ਜਿਹੜੇ ਖਿੱਤੇ ਦੇ ਲੋਕ ਖੁਸ਼ ਨੇ। ਪਰ ਜਿਹੜਾ ਸਾਊਥ ਦਾ ਏਰੀਆ ਜਿੱਥੇ ਲੋਕ ਪੜ੍ਹੇ ਲਿਖੇ ਨੇ, ਜਿਨ੍ਹਾਂ ਦੀ ਆਪਣੀ ਡਿਗਨਿਟੀ ਆ, ਜਿਹੜੇ ਆਪ ਖੁਦ ਮਿਹਨਤ ਦੇ ਨਾਲ ਕਮਾਉਣਾ ਜਾਣਦੇ ਆ ਤੇ ਜਿਨ੍ਹਾਂ ਨੇ ਕਮਾਇਆ ਆ ਤੇ ਭਾਰਤ ਦਾ ਖਜ਼ਾਨਾ ਭਰਿਆ ਆ, ਉਹ ਲੋਕ ਅਸੰਤੁਸ਼ਟ ਨੇ। ਤੇ ਇਹ ਭਾਰਤ ਦੇ ਵਿੱਚ ਜਿਹੜੀ ਅਸੰਤੁਸ਼ਟੀ ਆ, ਜਿਹੜੀ ਇੰਟਰਨਲ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਾਂ ਬਾਹਰੀ ਗੱਲ ਕਰਦੇ ਆ ਵੀ ਸਾਡੇ ਦੇਸ਼ ਨੂੰ ਬਾਹਰੋਂ ਖਤਰਾ ਆ, ਇਹ ਹਮੇਸ਼ਾ ਇਹ ਰਾਗ ਅਲਾਪਦੇ ਆ ਤੇ ਉਸੇ ਰਾਗ ਦੇ ਉੱਤੇ ਹੁਣ ਵੋਟਾਂ ਲੈਣ ਦੀ ਮੋਦੀ ਹੋਰੀ ਸਿਆਸਤ ਕਰ ਰਹੇ ਆ ਕਿ ਅਸੀਂ ਹੁਣ ਬਾਹਰੋਂ ਦੇਖੋ, ਬਾਹਰ ਵੀ ਜਿਹੜੇ ਦੇਸ਼ ਦੇ ਦੁਸ਼ਮਣ ਆ, ਘਰ ਮੇ ਘੁਸ ਕੇ ਮਾਰਤੇ ਆ, ਇਹੋ ਜਿਹੀਆਂ ਗੱਲਾਂ ਕਰਦੇ ਆ। ਪਰ ਜਿਹੜੀ ਮਤਲਬ ਜਿਹੜੀ ਅੰਦਰ ਅਸੰਤੁਸ਼ਟੀ ਫੈਲੀ ਹੋਈ ਹੈ, ਇਹ ਬਲੂਮਬਰਗ ਦੀ ਰਿਪੋਰਟ ਨੂੰ ਸਾਨੂੰ ਦੱਸਦੀ ਆ। ਤੇ ਜਿਹੜੀਆਂ ਧਿਰਾਂ ਖਾਸ ਤੌਰ ਤੇ ਸਿੱਖਾਂ ਵਰਗੇ ਜਿਹੜੇ ਗਰੁੱਪ ਨੇ, ਜਾਂ ਅਸੀਂ ਕਸ਼ਮੀਰੀਆਂ ਦੀ ਗੱਲ ਕਰੀਏ, ਵੀ ਇਹ ਲੋੜ ਆ ਵੀ ਜੇ ਉਹ ਇੱਥੇ ਆਪਣਾ ਸਰਵਾਈਵਲ ਚਾਹੁੰਦੇ ਆ ਵੀ ਮਤਲਬ ਸਾਡੇ ਉੱਤੇ ਕੋਈ ਵੱਡੇ ਜੈਨੋਸਾਈਡ ਨਾ ਹੋਣ, ਤਾਂ ਜਿਹੜੀਆਂ ਇਹ ਸਾਰੀਆਂ ਧਿਰਾਂ ਹੈਗੀਆਂ ਨੇ, ਇਹਨਾਂ ਨੂੰ ਕਿਤੇ ਨਾ ਕਿਤੇ ਡਾਇਲੋਗ ਓਪਨ ਕਰਨਾ ਚਾਹੀਦਾ ਇੱਕ ਦੂਜੇ ਦੇ ਨਾਲ। ਤੇ ਉਹਨਾਂ ਦਾ ਜਿਹੜਾ ਕਾਮਨ ਇੱਕ ਵਿਰੋਧੀ ਆ, ਵੀ ਜਿਸ ਗੱਲ ਕਰਕੇ ਉਹ ਇੱਕ ਕਾਮਨ ਪੁਆਇੰਟ ਦੇ ਉੱਤੇ ਵਿਰੋਧ ਕਰ ਰਹੇ ਆ ਇਸ ਹਿੰਦੂਤਵਾਦੀ ਪੋਲਿਟਿਕਸ ਦਾ, ਇਸ ਜੈਨੋਸਾਈਡਲ ਪੋਲਿਟਿਕਸ ਦਾ, ਉਹਦੇ ਤੇ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਨਹੀਂ, ਬਿਲਕੁਲ ਤੁਸੀਂ ਜ਼ਿਕਰ ਕੀਤਾ ਹੈ ਸਾਰੀ ਡਿਟੇਲ ਦੇ ਵਿੱਚ, ਜਿਹੜੀ ਇਹ ਰਿਪੋਰਟ ਦੇ ਜਿਹੜੇ ਅੰਸ਼ ਹੈਗੇ ਆ ਉਹ ਸਾਂਝੇ ਕੀਤੇ ਨੇ ਸਾਡੇ ਨਾਲ, ਦਰਸ਼ਕਾਂ ਦੇ ਨਾਲ। ਉਹ ਐਜੂਕੇਸ਼ਨ ਦੇ ਹਵਾਲੇ ਨਾਲ ਹੋਵੇ, ਆਬਾਦੀ ਦੇ ਫਰਕ ਦੇ ਹਵਾਲੇ ਨਾਲ ਹੋਵੇ, ਤੇ ਉਹਦਾ ਫਿਰ ਜਿਹੜਾ ਇੰਪੈਕਟ ਆ ਉਹ ਟੈਕਸਿਸ ਦੇ ਰੂਪ ਦੇ ਵਿੱਚ ਕਿਵੇਂ ਜਿਹੜੀ ਸਾਰੀ ਇਕਨੋਮੀ ਹੈ ਉਹ ਚੱਲਦੀ ਹੈ, ਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਉਹਨਾਂ ਸਟੇਟਾਂ ਨੂੰ ਹੁੰਦਾ ਜਿੱਥੇ ਆਬਾਦੀ ਘੱਟ ਹੈ, ਜਿਹੜੀ ਕਿ ਸਾਊਥ ਦੀਆਂ ਸਟੇਟਾਂ ਹੋ ਗਈਆਂ, ਜਾਂ ਈਵਨ ਇੱਧਰ ਅਸੀਂ ਨਾਰਥ ਦੇ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹਾਂ, ਤੇ ਉਹਦਾ ਜਿਹੜਾ ਜ਼ਿਆਦਾ ਫਾਇਦਾ ਉਹ ਯੂਪੀ, ਬਿਹਾਰ ਦੀਆਂ ਜਿਹੜੀਆਂ ਉੱਤਰਾਖੰਡ ਦੀਆਂ ਸਟੇਟਾਂ ਹੈਗੀਆਂ ਨੇ ਉੱਥੇ ਹੁੰਦਾ, ਪਰ ਉਸ ਹਿਸਾਬ ਨਾਲ ਨਹੀਂ ਹੋ ਪਾਉਂਦਾ। ਤੇ ਉਹਦੇ ਤੋਂ ਉੱਪਰ ਦੀ ਜਦੋਂ ਅਸੀਂ ਪੋਲੀਟੀਕਲੀ ਦੇਖਦੇ ਹਾਂ, ਤੇ ਪੋਲੀਟੀਕਲੀ ਉਹੀ ਜਿਹੜੀ ਕਾਊ ਬੈਲਟ ਹੈਗੀ ਹੈ ਉਹਦੇ ਵਿੱਚੋਂ ਚੁਣ ਕੇ ਜਿਹੜੇ ਇਹ ਆਗੂ ਨੇ ਉਹ ਭਾਰਤ ਭਰ ਦੇ ਵਿੱਚ ਆਪਣੀ ਜਿਹੜੀ ਨੀਤੀ ਹੈ ਜਾਂ ਆਪਣੀ ਜਿਹੜੀ ਸੋਚ ਹੈ, ਆਈਡੀਓਲੋਜੀ ਹੈ, ਉਹਨੂੰ ਹੁਣ ਥੋਪਣ ਦੀ ਗੱਲ ਕਰ ਰਹੇ ਆ, ਜਿਹਦੇ ਤੋਂ ਪੰਜਾਬ ਨੂੰ ਵੀ ਪ੍ਰੋਬਲਮ ਹੈਗੀ ਹੈ ਤੇ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੈ। ਸੋ ਇਹ ਮਤਲਬ ਓਵਰਆਲ ਸਾਰਾ ਜਿਹੜਾ ਘਟਨਾਕ੍ਰਮ ਅਸੀਂ ਪਿਛਲੇ ਸਾਰੇ ਸਾਲਾਂ ਦੇ ਵਿੱਚ ਦੇਖ ਰਹੇ ਹਾਂ, ਇਹ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਵੀ ਇਹ ਹੁਣ ਗੱਲ ਉੱਥੇ ਤੱਕ ਪਹੁੰਚ ਗਈ ਹੈ ਜਿੱਥੇ ਵਰਬਲੀ ਪੰਜਾਬ ਤੇ ਪਹਿਲਾਂ ਹੀ 1984 ਪੰਜਾਬ ਦੇ ਲਈ ਉਹ ਟਰਨਿੰਗ ਪੁਆਇੰਟ ਸੀ, ਜਦੋਂ ਇਹਦੇ ਤੋਂ ਪਹਿਲਾਂ ਅਸੀਂ ਉਹ ਰਸਤਾ ਚੁਣਿਆ, ਅਸੀਂ ਪ੍ਰੋਟੈਸਟ ਵੀ ਕੀਤੇ, ਪੰਜਾਬ ਨੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਗੱਲ ਵੀ ਕੀਤੀ, ਪਰ ਉਹਦਾ ਜਿਹੜਾ ਰਿਸਪੌਂਸ ਸੀਗਾ ਇਹ ਕਾਊ ਬੈਲਟ ਵੱਲੋਂ ਕਿਸ ਤਰੀਕੇ ਨਾਲ ਦਿੱਤਾ ਗਿਆ, ਇੱਕ ਅਟੈਕ ਦੇ ਰੂਪ ਦੇ ਵਿੱਚ, ਜਦੋਂ ਫਿਰ ਪੰਜਾਬ ਨੇ ਡਿਸਾਈਡ ਕੀਤਾ ਵੀ ਭਾਈ ਹੁਣ ਅਸੀਂ ਸਟੇਟ ਦੇ ਵਿੱਚ ਵਿਦਨ ਅੰਡਰ ਦੀ ਇੰਡੀਅਨ ਕਨਸਟੀਟਿਊਸ਼ਨ ਰਹਿ ਕੇ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਸੋ ਪੰਜਾਬ ਉਹਦੇ ਵਿੱਚੋਂ ਇੱਕ ਵੱਖਰੀ ਲੀਹ ਦੇ ਉੱਤੇ ਉਸ ਸਮੇਂ ਤੋਂ ਬਾਅਦ ਤੁਰ ਪਿਆ ਸੀ।
ਪਰ ਜਦੋਂ ਅਸੀਂ ਹੁਣ ਸਾਊਥ ਦੀ ਗੱਲ ਕਰਦੇ ਹਾਂ, ਨਾਰਥ ਤੇ ਸਾਊਥ ਦੇ ਡਿਵਾਈਡ ਦੀ, ਸੋ ਜਿਹੜੀਆਂ ਹੁਣ ਵਾਲੀਆਂ ਚੋਣਾਂ ਨੇ, ਜੇ ਇਹਦੇ ਮੱਦੇਨਜ਼ਰ ਦੇਖਣਾ ਹੋਵੇ 2024 ਦੀਆਂ ਚੋਣਾਂ, ਜਿਹਦੇ 'ਚ ਇਸ ਵਕਤ ਬਲੂਮਬਰਗ ਦੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਹੈ ਕਿ ਭਾਰੂ ਲੱਗ ਰਿਹਾ ਮੋਦੀ ਸਰਕਾਰ ਦਾ ਪਲੜਾ, ਤੇ ਇਸ ਦੇ ਚੱਲਦਿਆਂ ਭਾਵੇਂ ਸਰਕਾਰ ਦੀ ਨੀਤੀ ਕਿਸ ਲੈਵਲ ਤੱਕ ਜਾ ਕੇ ਇੰਪਲੀਮੈਂਟ ਹੋਊਗੀ, ਇਹ ਇੱਕ ਕੁਐਸਚਨ ਹੈ। ਤੇ ਦੂਜਾ ਫਿਰ ਉਹਦਾ ਜਿਹੜਾ ਇੰਪੈਕਟ, ਜਿਹੜਾ ਕਿ ਰਿਜ਼ੈਂਟਮੈਂਟ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣਾ, ਉਹ ਕਿਵੇਂ ਦਾ ਨਜ਼ਰ ਆ ਰਿਹਾ ਹੈ। ਸੋ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਦੇਖਣਾ ਹੋਵੇ ਗੱਲ, ਕੀ ਜਿਹੜੀ ਇਹ ਸਥਿਤੀ ਨਜ਼ਰ ਆ ਰਹੀ ਹੈ? ਹਾਂਜੀ ਅਮਰਵੀਰ ਸਿੰਘ ਜੀ, ਜਿਹੜੀ ਗੱਲ ਤੁਸੀਂ ਰਿਜ਼ੈਂਟਮੈਂਟ ਦੀ ਕੀਤੀ ਆ, ਦੇਖੋ ਰਿਜ਼ੈਂਟਮੈਂਟ ਤਾਂ ਓਬਵੀਅਸ ਜੀ ਗੱਲ ਆ। ਜਿਹੜਾ ਡੀਐਮਕੇ ਲੀਡਰ ਤੇ ਸਾਬਕਾ ਯੂਨੀਅਨ ਮਿਨਿਸਟਰ ਏ ਰਾਜਾ ਦੀ ਜਿਹੜੀ ਸਟੇਟਮੈਂਟ ਸੀ, ਉਹ ਆਪਣੇ ਆਪ ਦੇ ਵਿੱਚ ਉਸ ਰਿਜ਼ੈਂਟਮੈਂਟ ਦੀ ਨਿਸ਼ਾਨੀ ਹੋਈ ਆ ਕਿ ਉਹਨਾਂ ਦੇ ਅੰਦਰ ਗੱਲਬਾਤ ਕੀ ਚੱਲ ਰਹੀ ਆ। ਜਿਹੜੀ ਗੱਲ ਤੁਸੀਂ ਕਹੀ ਵੀ ਜੋ ਸਿੱਖਾਂ ਦੇ ਨਾਲ 1984 ਦੇ ਵਿੱਚ ਹੋਇਆ, ਉਦੋਂ ਇਹ ਸੀ ਕਿ ਸਿੱਖਾਂ ਨੇ ਪਹਿਲਾਂ ਤਾਂ ਜਿਹੜੀ ਗੱਲ ਅੱਜ ਸਾਊਥ ਕਹਿੰਦਾ ਆ, ਸਾਊਥ ਕਾਫੀ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਇੰਡੀਆ ਦਾ ਖਾਸਾ ਆ ਉਹ ਫੈਡਰਲ ਹੋਣਾ ਚਾਹੀਦਾ ਆ ਰੀਅਲ ਸੈਂਸ ਦੇ ਵਿੱਚ, ਤੇ ਉਹੀ ਗੱਲ ਉਦੋਂ ਅਨੰਦਪੁਰ ਸਾਹਿਬ ਦੇ ਮਤੇ 'ਚ ਸਿੱਖ ਕਹਿ ਰਹੇ ਸੀ। ਸਿੱਖਾਂ ਦੀ ਗੱਲ ਤਾਂ ਉੱਥੋਂ ਹੀ ਸ਼ੁਰੂ ਹੋਈ ਸੀ, ਪਰ ਹਜੇ ਸਾਊਥ ਤੇ ਉਹੋ ਜਿਹਾ ਅਟੈਕ ਸ਼ਾਇਦ ਨਹੀਂ ਹੋਇਆ ਜਿਵੇਂ ਦਾ ਅਟੈਕ, ਆਰਮਡ ਅਟੈਕ ਇੰਡੀਆ ਦੇ ਉੱਤੇ ਇੰਡੀਆ ਨੇ ਸਿੱਖਾਂ ਤੇ ਉਦੋਂ ਕਰਤਾ ਸੀ। ਤੇ ਉਸ ਤੋਂ ਬਾਅਦ ਫਿਰ ਉਸ ਅਟੈਕ ਤੋਂ ਬਾਅਦ ਸਿੱਖਾਂ ਦੀ ਜਿਹੜੀ ਆਪਣੀ ਸਟਰਗਲ ਆ ਉਹ ਕਲੀਅਰ ਹੋ ਗਿਆ ਕਿ ਇੱਥੇ ਫੈਡਰਲਿਜ਼ਮ ਦੀ ਕੋਈ ਵੀ ਓਪਸ਼ਨ ਨਹੀਂ ਆ, ਤੇ ਸਿੱਖਾਂ ਨੇ ਫਿਰ ਕੰਪਲੀਟ ਸੋਵਰੈਨਿਟੀ ਦਾ ਉਦੋਂ ਰਾਹ ਫੜਿਆ, ਤੇ ਸਿੱਖਾਂ ਨੇ ਇੱਕ ਜਿਹੜਾ ਆਪਣਾ ਐਲਾਨ ਕੀਤਾ ਖਾਲਿਸਤਾਨ ਦਾ, ਤੇ ਉਸ ਤੋਂ ਬਾਅਦ ਜੱਦੋਜਹਿਦ ਸ਼ੁਰੂ ਹੋਈ ਉਹਦੇ ਵਾਸਤੇ। ਤਾਂ ਉਹ ਅੱਜ ਸਿੱਖ ਸਟਰਗਲ ਉੱਥੇ ਤੱਕ ਪਹੁੰਚ ਚੁੱਕੀ ਆ। ਪਰ ਲਗਾਤਾਰ ਪਿਛਲੇ ਅੱਜ ਤੋਂ ਨਹੀਂ ਕਾਫੀ ਸਮੇਂ ਤੋਂ ਹੀ ਜਿਹੜਾ ਸਾਊਥ ਦੇ ਵਿੱਚ ਫੈਡਰਲਿਜ਼ਮ ਦੀ ਜਿਹੜੀ ਗੱਲ ਆ ਉਹ ਹੁੰਦੀ ਆਈ ਆ। ਪਰ ਹੁਣ ਜਿਹੜੀ ਏ ਰਾਜਾ ਦੀ ਸਟੇਟਮੈਂਟ ਆ, ਉਹ ਜਿੱਥੇ ਇੱਕ ਅਫੀਸ਼ੀਅਲ ਜਿਹੜਾ ਹੈ ਇਲੈਕਟਡ ਰਿਪਰੈਜ਼ੈਂਟੇਟਿਵ ਇਹ ਦੱਸ ਰਿਹਾ ਕਿ ਸਾਡੇ ਅੰਦਰ ਕੀ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਇੰਡੀਆ ਨੂੰ ਇੱਕ ਕੰਟਰੀ ਮੰਨਦੇ ਹੀ ਨਹੀਂ ਆ। ਮਤਲਬ ਜਿੱਥੇ ਉਹ ਇਹ ਗੱਲ ਕਹਿ ਰਿਹਾ ਵੀ ਕੰਟਰੀ ਤਾਂ ਤਾਮਿਲਨਾਡੂ ਆ, ਅਸੀਂ ਕੰਟਰੀ ਆ, ਤਾਂ ਉਹ ਓਬਵੀਅਸ ਜੀ ਗੱਲ ਆ ਵੀ ਉਹ ਫਿਰ ਉੱਥੇ ਇੰਡੀਆ ਦੀ ਐਜ਼ ਅ ਕੰਟਰੀ ਜਿਹੜੀ ਐਗਜ਼ਿਸਟੈਂਸ ਜਾਂ ਹੋਂਦ ਆ ਉਹਨੂੰ ਹੀ ਰੱਦ ਕਰ ਰਿਹਾ ਹੈ। ਤੇ ਉਹ ਗੱਲ ਉੱਥੇ ਹੀ ਆ ਜਾਂਦੀ ਆ ਵੀ ਤਾਮਿਲਨਾਡੂ ਦੀ ਇੱਕ ਕੰਪਲੀਟ ਸੋਵਰੈਨਿਟੀ ਵਜੋਂ। ਤੇ ਉਹ ਤੋਂ ਇਲਾਵਾ ਜਿਹੜਾ ਇੱਕ ਉੱਥੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਚੱਲ ਰਿਹਾ ਸਾਊਥ ਦੇ ਵਿੱਚ, ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਦਰਾਵਿੜ ਨਾਡੂ ਦਾ, ਵੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਵੀ ਬਲਕਿ ਇੰਡੀਆ ਐਜ਼ ਅ ਯੂਨੀਅਨ ਵੀ ਨਾ ਉਹ ਐਕਸੈਪਟ ਕਰ ਰਹੇ ਆ। ਮਤਲਬ ਜਿੱਥੇ ਤੁਸੀਂ ਦੇਖੋ ਇੰਡੀਆ ਐਜ਼ ਅ ਯੂਨੀਅਨ ਤੱਕ ਦੀ ਗੱਲ ਜਿਹੜੀ ਹੁੰਦੀ ਆ, ਉਹਦੇ 'ਚ ਇਹ ਹੋਵੇ ਵੀ ਜਿਹੜੀਆਂ ਸਟੇਟਸ ਨੇ ਉਹਨਾਂ ਕੋਲ ਵੱਧ ਅਧਿਕਾਰ ਜਾਂ ਕਿ ਭਾਵੇਂ ਸੋਵਰੈਨਿਟੀ ਹੋਵੇ, ਤੇ ਫਿਰ ਯੂਰੋਪੀਅਨ ਯੂਨੀਅਨ ਵਰਗਾ ਕੋਈ ਸਟਰਕਚਰ ਹੋਵੇ, ਪਰ ਉਹ ਜਿਹੜੀ ਇਹ ਕਾਊ ਬੈਲਟ ਆ ਉਹਦੇ ਨਾਲ ਯੂਨੀਅਨ ਵੀ ਨਹੀਂ ਰੱਖਣੀ ਚਾਹੁੰਦੇ। ਉਹ ਉਹਨੂੰ ਯੂਨੀਅਨ ਤੋਂ ਵੀ ਬਾਹਰ ਕਰਕੇ ਉਹ ਕਹਿੰਦੇ ਕੰਟੀਨੈਂਟ ਹੋ ਸਕਦਾ ਇਹ, ਪਰ ਅਸੀਂ ਆ ਜਿਹੜਾ ਉਹਨਾਂ ਦੀ ਗੱਲ ਆ ਵੀ ਜਿਹੜਾ ਦਰਾਵਿੜ ਨਾਡੂ ਆ, ਜਿਹੜੀ ਯੂਨੀਅਨ ਆ, ਉਹਦੀ ਹੋਂਦ ਵੀ ਉਹਦੀ ਬਾਉਂਡਰੀ ਵੀ ਜਿਹੜੀ ਆ ਉਹ ਜਿਹੜਾ ਦਰਾਵਿੜੀਅਨ ਕਲਚਰ ਦੀਆਂ ਸਟੇਟਸ ਆ ਉਹਦੇ ਤੱਕ ਹੀ ਸੀਮਤ ਰੱਖ ਰਹੇ ਆ। ਬਲਕਿ ਸਾਊਥ ਦੀ ਰਿਜ਼ੈਂਟਮੈਂਟ, ਜੇ ਹੁਣ ਤੁਸੀਂ ਇਹਨੂੰ ਮਤਲਬ ਮੈਂ ਡੀਕੋਡ ਕਰਨਾ ਹੋਵੇ ਜੋ ਉੱਥੋਂ ਸਟੇਟਮੈਂਟਸ ਆ ਰਹੀਆਂ ਨੇ, ਜੋ ਉੱਥੇ ਪੋਲੀਟੀਕਲ ਐਕਟੀਵਿਟੀ ਹੋ ਰਹੀ ਆ, ਤਾਂ ਉਹ ਗੱਲ ਇੱਥੇ ਤੱਕ ਪਹੁੰਚ ਚੁੱਕੀ ਆ ਵੀ ਉਹ ਜਿਹੜੀ ਇਹ ਜਿਹੜੇ ਲੋਕਾਂ ਦੀ ਅਸੀਂ ਗੱਲ ਕਰਦੇ ਆ, ਜਿਹੜੇ ਜੈਨੋਸਾਈਡਲ ਇੰਪਲਸ ਦੇ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਕੰਮ ਕਰਦੀ ਆ, ਉਹਨਾਂ ਦੇ ਨਾਲ ਉਹ ਕਿਸੇ ਯੂਨੀਅਨ ਦੀ ਸਾਂਝ 'ਚ ਵੀ ਰਹਿਣਾ ਨਹੀਂ ਚਾਹੁੰਦੇ ਆ, ਜੋ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ। ਤੇ ਜੇ ਮੋਦੀ ਇਸ ਵਾਰ ਸੱਤਾ 'ਚ ਆਉਂਦਾ ਆ, ਜਿਹੜੀ ਕਿ ਹੁਣ ਵੱਡੇ ਪੱਧਰ ਤੇ ਗੱਲ ਕਹੀ ਜਾ ਰਹੀ ਆ ਕਿ ਕਾਊ ਬੈਲਟ ਦੀਆਂ ਜਿਹੜੀਆਂ ਸਟੇਟਸ ਨੇ ਉਹਦੀਆਂ ਵੋਟਾਂ ਦੇ ਨਾਲ ਉਹ ਸੱਤਾ 'ਚ ਵਾਪਸ ਆ ਸਕਦਾ ਹੈ। ਤੇ ਜਿਹੜੀ ਕੋਈ ਯੂਨੀਅਨ ਲੈਵਲ ਤੇ ਅਸੀਂ ਦੇਖਿਆ ਵੀ ਜਿਹੜਾ ਕਾਂਗਰਸ ਦਾ ਰਜੀਮ ਰਿਹਾ ਵੀ ਉਹਦਾ ਵੀ ਜਿਹੜਾ ਕਰੈਕਟਰ ਜਾਂ ਉਹਦਾ ਵੀ ਜਿਹੜਾ ਖਾਸਾ ਸੀ, ਉਹ ਵੀ ਸਾਰਾ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇਹੀ ਜੈਨੋਸਾਈਡਲ ਇੰਪਲਸ ਵਾਲਾ ਹੀ ਸੀ। ਕਿਉਂਕਿ ਜਿਹੜਾ ਸਿੱਖਾਂ ਦਾ ਜੈਨੋਸਾਈਡ ਤਾਂ ਮੋਦੀ ਨੇ ਨਹੀਂ ਕੀਤਾ ਨਾ, ਸਿੱਖਾਂ ਦਾ ਜੈਨੋਸਾਈਡ ਤਾਂ ਜਿਹੜਾ ਆ ਉਹ ਕਾਂਗਰਸ ਨੇ ਕੀਤਾ ਆ। ਤੇ ਕਾਂਗਰਸ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਾਂਗਰਸ ਵੀ ਜਿਹੜੀ ਇਹਨਾਂ ਲੋਕਾਂ ਦੇ ਸਿਰ ਤੇ ਹੀ ਸੱਤਾ 'ਚ ਰਹੀ ਆ, ਮਤਲਬ ਇਸ ਮੈਂਟੈਲਿਟੀ ਦੇ ਸਿਰ ਤੇ। ਤੇ ਅੱਜ ਉਹਨਾਂ ਨੂੰ ਨਵਾਂ ਲੀਡਰ ਹੁਣ ਮੋਦੀ ਮਿਲ ਗਿਆ ਜੀ। ਮੋਦੀ ਤੋਂ ਵੱਧ ਹੋਰ ਕੋਈ ਅਸੀਂ ਕਹਿ ਸਕਦੇ ਹਾਂ ਕਿ ਸਖਤ ਅਪਰੋਚ ਵਾਲਾ ਲੀਡਰ ਮਿਲ ਜੇ, ਜਿਵੇਂ ਯੋਗੀ ਆਦਿੱਤਿਆਨਾਥ ਦੀ ਗੱਲ ਹੁੰਦੀ ਆ, ਤਾਂ ਉਹਦੇ ਮਗਰ ਲੱਗ ਤੁਰਨਗੇ। ਪਰ ਉਹਨਾਂ ਦੀ ਸਾਈਕੋਲੋਜੀ ਆ ਇਸ ਤਰੀਕੇ ਦੀ, ਤੇ ਜੇ ਉਹ ਦੁਬਾਰਾ ਸੱਤਾ 'ਚ ਆਉਂਦਾ ਆ ਤਾਂ ਓਬਵੀਅਸ ਦੀ ਗੱਲ ਆ ਵੀ ਜਿਹੜਾ ਸਾਊਥ ਆ, ਜਿਹਦੇ ਕੋਲ ਕਿ ਅਸੀਂ ਦੇਖਦੇ ਹਾਂ ਕਿ ਇਕਨੋਮਿਕਲ ਤੌਰ ਤੇ ਵੀ ਉਹ ਕਾਫੀ ਸਟਰੋਂਗ ਆ, ਤੇ ਜਿਹੜੀ ਉਹਦੀ ਗਲੋਬਲ ਆਊਟਰੀਚ ਆ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਆ, ਤੇ ਜਿਹੜੀ ਟੈਕਨੋਲੋਜੀ ਆ, ਟੈਕਨੀਕਲ ਪੱਖ ਤੋਂ ਵੀ ਜਿਹੜਾ ਸਾਊਥ ਆ
ਉਹ ਬਹੁਤ ਜ਼ਿਆਦਾ ਸਟਰੋਂਗ ਆ। ਤੇ ਇਹਦੇ ਚੱਲਦੇ ਮੈਨੂੰ ਲੱਗਦਾ ਕਿ ਉੱਥੇ ਜਿਹੜੀ ਰਿਜ਼ੈਂਟਮੈਂਟ ਆ ਉਹ ਫਿਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਜਿਹੜੇ ਲੱਟੇ ਸੀ ਉਹ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹਦਾ ਆਪਣਾ ਦੇਸ਼ ਨਾ ਹੋਵੇ, ਜੀ ਇੱਕੋ ਇੱਕ ਇਹੋ ਜਿਹੀ ਗਰੀਲਾ ਜਿਹੜੀ ਧਿਰ ਸੀ, ਗਰੀਲਾ ਫਾਈਟਰ ਸੀ ਜਿਹਦੇ ਕੋਲ ਆਪਣੀ 에ਅਰ ਫੋਰਸ ਵੀ ਸੀ। ਤਾਂ ਇਹ ਖਿੱਤਾ ਉਹਨਾਂ ਲੋਕਾਂ ਦਾ ਆ। ਤੇ ਜੇ ਉਹ ਰਿਜ਼ੈਂਟਮੈਂਟ ਦੇਣ ਤੇ ਆਉਂਦੇ ਆ ਕਿਸੇ ਵੀ ਰਜੀਮ ਨੂੰ ਜਿਹੜੀ ਕਿ ਉਹਨਾਂ ਦੇ ਖਿਲਾਫ ਹੋਵੇ, ਤਾਂ ਉਹ ਰਿਜ਼ੈਂਟਮੈਂਟ ਕਿਸ ਪੱਧਰ ਦੀ ਹੋ ਸਕਦੀ ਹੈ, ਤਾਂ ਉਹ ਅਸੀਂ ਜਿਹੜੀ ਲਿੱਟਿਆਂ ਦੀ ਮੂਵਮੈਂਟ ਰਹੀ ਆ ਉਹ ਤੋਂ ਅੰਦਾਜ਼ਾ ਲਾ ਸਕਦੇ ਹਾਂ। ਨਹੀਂ, ਬਿਲਕੁਲ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ, ਖਾਸ ਤੌਰ ਤੇ ਜਿਹੜੀਆਂ ਇਹ ਚੋਣਾਂ ਹੁੰਦੀਆਂ ਨੇ 2024 ਦੀਆਂ, ਜਿਹੜੀਆਂ ਕਿ ਹੁਣ ਬਸ ਸ਼ੁਰੂ ਹੋਣ ਜਾ ਰਹੀਆਂ ਨੇ, ਤੇ ਇਸ ਦੇ ਮੱਦੇਨਜ਼ਰ ਇਹਦੇ ਜਦੋਂ ਰਿਜ਼ਲਟ ਨਿਕਲਦੇ ਨੇ ਤੇ ਉਹ ਅਸੀਂ ਇੱਕ ਹੋਰ ਸੈਗਮੈਂਟ ਦੇ ਵਿੱਚ, ਸਾਡਾ ਜਿਹੜਾ ਅੱਜ ਦਾ ਹੀ ਤੀਜਾ ਸੈਗਮੈਂਟ ਹੋਣਾ, ਉਹਦੇ ਵਿੱਚ ਵੀ ਅਸੀਂ ਡਿਸਕਸ ਕਰਾਂਗੇ ਵੀ ਇਸ ਵਕਤ ਨੀਤੀ ਅਪਣਾਈ ਕੀ ਜਾ ਰਹੀ ਹੈ ਭਾਜਪਾ ਵੱਲੋਂ ਤੇ ਉਹਦਾ ਇੰਪੈਕਟ ਕੀ ਹੋ ਰਿਹਾ ਹੈ। ਤੇ ਈਵਨ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ, ਆਪੋਜੀਸ਼ਨ ਦੇ ਲੀਡਰ ਨਾ ਹੋ ਕੇ ਵੀ ਜਿਨ੍ਹਾਂ ਬੰਦਿਆਂ ਦਾ ਸੰਬੰਧ ਭਾਜਪਾ ਦੇ ਨਾਲ ਵੀ ਹੈ, ਉਹ ਵੀ ਕਿਤੇ ਨਾ ਕਿਤੇ ਹੁਣ ਇਹ ਗੱਲ ਮੰਨਣ ਲੱਗ ਰਹੇ ਆ ਜਾਂ ਕਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਵੀ ਹੋ ਸਕਦਾ ਜਿਸ ਅਥਾਰਟੇਰੀਅਨ ਮਾਈਂਡਸੈਟ ਦੇ ਨਾਲ ਮੋਦੀ ਸਰਕਾਰ ਅੱਗੇ ਵਧ ਰਹੀ ਹੈ, ਹੋ ਸਕਦਾ ਹੈ ਵੀ ਇਹ ਜਿਹੜੀਆਂ 2024 ਦੀਆਂ ਚੋਣਾਂ ਨੇ ਇਹ ਅਖੀਰਲੀਆਂ ਚੋਣਾਂ ਹੋਣ। ਉਹਦੇ ਤੋਂ ਬਾਅਦ ਉਹ ਵਨ ਕੰਟਰੀ ਵਨ ਇਲੈਕਸ਼ਨ ਦੇ ਥੱਲੇ ਜਾਂ ਵਨ ਪਾਰਟੀ ਰੂਲ ਦੇ ਥੱਲੇ ਕੁਝ ਅਜਿਹਾ ਸਿਸਟਮ ਡਿਵੈਲਪ ਹੋ ਜਾਵੇ ਕਿ ਚੋਣਾਂ ਹੋਣ ਹੀ ਨਾ, ਜੇ ਹੋਣ ਵੀ ਤੇ ਉਹਦੇ ਮਾਇਨੇ ਜਿਸ ਕਿਸਮ ਦੀਆਂ ਚੋਣਾਂ ਇਸ ਵਕਤ ਰਸ਼ੀਆ ਦੇ ਵਿੱਚ ਹੁੰਦੀਆਂ ਨੇ ਉਸ ਕਿਸਮ ਦੀਆਂ ਚੋਣਾਂ ਹੀ ਅੱਗੇ ਤੋਂ ਭਾਰਤ ਦੇ ਵਿੱਚ ਹੋਣ। ਸੋ ਇਹ ਇੱਕ ਬੜਾ ਵੱਡਾ ਸਵਾਲ ਹੈ ਭਾਰਤ ਦੇ ਲਈ, ਭਾਰਤ ਦੀ ਪੋਪੂਲੇਸ਼ਨ ਦੇ ਲਈ। ਤੇ ਓਵਰਆਲ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹਾਂ ਜਿਹੜੀਆਂ ਤਾਕਤਾਂ ਡੈਮੋਕ੍ਰੇਸੀ ਨੂੰ ਪ੍ਰਚਾਰਦੀਆਂ ਨੇ ਜਾਂ ਡੈਮੋਕ੍ਰੇਸੀ ਦੇ ਸਿਸਟਮ ਨੂੰ ਅੱਗੇ ਵੱਧ ਕੇ ਉਹ ਕਰਦੀਆਂ ਨੇ ਕਿ ਇਹ ਇੱਕ ਚੰਗਾ ਸਿਸਟਮ ਹੈ ਗਵਰਨੈਂਸ ਦਾ, ਪਰ ਭਾਰਤ ਨੇ ਕੋਈ ਹੋਰ ਹੀ ਡਾਇਰੈਕਸ਼ਨ ਫੜੀ ਹੋਈ ਹੈ ਜਿਹੜੀ ਇਵੈਂਚੁਅਲੀ ਅਥਾਰਟੇਰੀਅਨਿਜ਼ਮ ਦੇ ਥੱਲੇ ਜਾ ਕੇ ਐਂਡ ਹੁੰਦੀ ਲੱਗ ਰਹੀ ਹੈ। ਬਿਲਕੁਲ। ਤੇ ਸੁਖਵਿੰਦਰ ਸਿੰਘ ਜੀ, ਗੱਲ ਹੁਣ ਅੱਗੇ ਚੱਲੀਏ। ਜਦੋਂ ਅਸੀਂ ਭਾਰਤ ਦੀ ਗੱਲ ਕੀਤੀ ਹੈ, ਭਾਰਤ ਦੇ ਵਿੱਚ ਜਿਸ ਕਿਸਮ ਦੀ ਗਵਰਨੈਂਸ ਹੋ ਰਹੀ ਹੈ ਉਹਦੀ ਗੱਲ ਕੀਤੀ ਹੈ, ਇੰਟਰਨੈਸ਼ਨਲ ਲੈਵਲ ਤੇ ਆ ਕੇ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਜਾਂ ਓਵਰਆਲ ਅਸੀਂ ਫਲਸਤੀਨ ਦਾ ਜਿਹੜਾ ਇਸ਼ੂ ਹੈ ਉਹ ਡਿਸਕਸ ਕੀਤਾ ਆ, ਕਿਵੇਂ ਇਜ਼ਰਾਈਲ ਜਿਹੜਾ ਹੈ ਉਹ ਚੜ ਕੇ ਫਲਸਤੀਨ ਦੇ ਉੱਤੇ ਹਮਲੇ ਦੇ ਉੱਤੇ ਤਿਆਰੀ ਕਰ ਰਿਹਾ ਆ। ਈਵਨ ਆਪਣੇ ਪੈਰ ਉਹਨਾਂ ਨੇ ਜਦ ਕਿ ਉਧਰ ਸਾਊਥ ਗਾਜ਼ਾ ਦੇ ਵਿੱਚੋਂ ਪਛਾਣ ਨੂੰ ਖਿੱਚੇ ਵੀ ਹੈ, ਤੇ ਪਰ ਨਾਲ ਹੀ ਨਾਲ ਬਿਆਨ ਦਿੱਤਾ ਹੈ ਕਿ ਅਸੀਂ ਰਫਾ ਦੇ ਉੱਤੇ ਦੁਬਾਰਾ ਜਿਹੜੀ ਚੜਾਈ ਹੈ ਉਹ ਕਰਨੀ ਹੈ। ਹੁਣ ਇਹਦੇ ਤੇ ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਹੈਗੀਆਂ ਨੇ, ਨੈਟੋ ਵੱਲੋਂ ਕਿਤੇ ਨਾ ਕਿਤੇ ਜਿਹੜੀ ਇੱਕ ਆਸ ਜਾਂ ਨੈਟੋ ਤੋਂ ਉਹ ਰੱਖੀ ਜਾ ਰਹੀ ਸੀ ਵੀ ਹੋ ਸਕਦਾ ਕੋਈ ਨਾ ਕੋਈ ਜਿਹੜਾ ਮਿਲਟਰੀ ਹੈਲਪ ਹੈਗੀ ਹੈ ਉਹ ਟੂ ਸਟੇਟ ਨੇਸ਼ਨ, ਜਿਹੜੀ ਟੂ ਸਟੇਟ ਥਿਊਰੀ ਹੈਗੀ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਹੋਵੇ, ਉਹ ਨਹੀਂ ਹੋ ਸਕੀ ਹੈਗੀ। ਪਰ ਇੱਕ ਜਿਹੜੀ ਅੱਜ ਦੀ ਕੱਲ ਸ਼ਾਮ ਦੀ ਅਹਿਮ ਖਬਰ ਦੇ ਵਿੱਚੋਂ ਸਾਡੇ ਸਾਹਮਣੇ ਆਉਂਦੀ ਹੈ ਕਿ ਯੂਨਾਈਟਿਡ ਨੇਸ਼ਨਜ਼ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਹੈਗੀ ਹੈ ਉਹਨਾਂ ਵੱਲੋਂ ਦੁਬਾਰਾ ਮੈਂਬਰ ਸਟੇਟਸ ਨੂੰ ਇਹ ਗੱਲ ਕਹੀ ਗਈ ਹੈ ਕਿ ਭਾਈ ਜਿਹੜੀ ਪੈਲਸਟੀਨੀਅਨ ਅਥਾਰਟੀ ਹੈਗੀ ਹੈ ਉਹਨਾਂ ਦੀ ਸਟੇਟਹੁੱਡ ਦੇ ਲਈ ਤੇ ਉਹਨਾਂ ਦੀ ਜਿਹੜੀ ਪੱਕੀ ਮੈਂਬਰੀ ਹੈਗੀ ਹੈ ਯੂਨਾਈਟਿਡ ਨੇਸ਼ਨਜ਼ ਦੇ ਵਿੱਚ, ਉਹਦੇ ਲਈ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਹੈ ਉਹਦੇ ਤੇ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ। ਇਹ ਇੱਕ ਵੱਡਾ ਸਟੈਪ ਹੈ। ਹਾਲਾਂਕਿ ਜਦੋਂ ਇਵੈਂਚੁਅਲੀ ਇਹ ਦੇਖਿਆ ਜਾ ਰਿਹਾ ਵੀ ਜੇ ਇਹ ਗੱਲ ਉਸ ਪਾਸੇ ਨੂੰ ਤੁਰਦੀ ਵੀ ਹੈ, ਇਵੈਂਚੁਅਲੀ ਯੂਨਾਈਟਿਡ ਸਟੇਟਸ ਅਮਰੀਕਾ ਉਹ ਮੁਲਕ ਹੈ ਜਿਹਨੇ ਇਸ ਮੂਵ ਨੂੰ ਵੀਟੋ ਕਰ ਦੇਣਾ ਆ, ਤੇ ਗੱਲ ਉੱਥੇ ਹੀ ਆ ਕੇ ਨਿਬੜਨੀ ਆ ਕਿ ਪਹਿਲਾਂ ਇਜ਼ਰਾਈਲ ਦੇ ਨਾਲ ਆਪਣਾ ਜਿਹੜਾ ਮਸਲਾ ਹੈ ਉਹ ਨਿਬੇੜੋ। ਪਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵੱਲੋਂ ਇਹ ਮੂਵ ਹੋਣ ਦੇ ਮਾਇਨੇ ਬਹੁਤ ਡੂੰਘੇ ਹੈਗੇ ਆ। ਸੋ ਥੋੜਾ ਜਿਹਾ ਪਹਿਲਾਂ ਇਹਦੀਆਂ ਡਿਟੇਲਸ ਉਹ ਕਰੀਏ ਵੀ ਇਹ ਗੱਲ ਹੈ ਕੀ ਹੈ, ਮਸਲਾ ਹੈ ਕੀ ਹੈ। ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਪੈਲਸਟੀਨੀਅਨ ਅਥਾਰਟੀ ਦੀ ਪੱਕੀ ਮੈਂਬਰੀ ਹੋਣ ਜਾ ਰਹੀ ਹੈ, ਇਹ ਇੱਕ ਜਿਹੜਾ ਸਵਾਲ ਉੱਠ ਕੇ ਸਾਡੇ ਸਾਹਮਣੇ ਆਇਆ ਹੈ, ਇਹਦਾ ਕੀ ਮਤਲਬ ਬਣਦਾ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਇੱਕ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਆ ਪੈਲਸਤੀਨ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਆਬਜ਼ਰਵਰ ਸਟੇਟ ਵਜੋਂ ਉਹਦੀ ਹਜੇ ਹੋਂਦ ਐਗਜ਼ਿਸਟੈਂਸ ਹੈਗੀ ਆ। ਜਿਵੇਂ ਵੈਟੀਕਨ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਮਤਲਬ ਕ੍ਰਿਸਚੀਅਨਸ ਦੀ ਅਸੀਂ ਰਿਲੀਜੀਅਸ ਸਿਟੀ ਸਟੇਟ ਆ ਜਿਹੜੀ ਵੈਟੀਕਨ, ਉਹਦਾ ਜਿਹੋ ਜਿਹਾ ਸਟੇਟਸ ਆ
ਜਿਹਦੇ ਵਿੱਚ ਕਿ ਉਹ ਕੋਈ ਵੀ ਫੈਸਲਿਆਂ ਦੇ ਵਿੱਚ ਇੱਕ, ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨ ਆ ਉਹ ਇੱਕ ਆਰਗੇਨਾਈਜੇਸ਼ਨ ਆ, ਦੇਸ਼ਾਂ ਦਾ ਸਮੂਹ ਆ, ਉਹਦੇ ਵਿੱਚ ਐਜ਼ ਆ ਕਿਸੇ ਦੇਸ਼ ਦੇ ਉਹ ਕਿਸੇ ਫੈਸਲਿਆਂ ਦੇ ਵਿੱਚ ਆਪਣਾ ਕੋਈ ਰੋਲ ਨਹੀਂ ਨਿਭਾ ਸਕਦੇ ਸੀ, ਪਰ ਉਹਦੀ ਜਿਹੜੇ ਉਹਨਾਂ ਵਿੱਚ ਉਹਨਾਂ ਦੀ ਸਿਟਿੰਗ ਜਿਹੜੀ ਆ ਐਜ਼ ਅ ਨੋਨ ਮੈਂਬਰ ਆਬਜ਼ਰਵਰ ਸਟੇਟ ਵਜੋਂ ਉਹ ਮਤਲਬ ਉਹਦੇ 'ਚ ਬੈਠਦੇ ਆ। ਤੇ ਹੁਣ ਉਹਨਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਦੁਬਾਰਾ ਮੂਵ ਕੀਤੀ ਆ। ਜਿਹੜੀ ਇਹ ਐਪਲੀਕੇਸ਼ਨ ਆ, ਇਹ ਯੂਨਾਈਟਿਡ ਨੇਸ਼ਨ ਦਾ ਜਿਹੜਾ ਸਟਰਕਚਰ ਆ ਉਹਦੇ ਵਿੱਚ ਜਿਹੜਾ ਸਿਕਿਉਰਿਟੀ ਕਾਊਂਸਲ ਸਭ ਤੋਂ ਸਟਰੋਂਗ ਬੋਡੀ ਆ, ਸੁਪਰੀਮ ਬੋਡੀ ਆ ਯੂਨਾਈਟਿਡ ਨੇਸ਼ਨ ਦੀ ਅਸੀਂ ਕਹਿ ਸਕਦੇ ਹਾਂ, ਉਹਦੇ ਵਿੱਚ ਇਹ ਪਾਸ ਹੋਣੀ ਜ਼ਰੂਰੀ ਹੁੰਦੀ ਆ ਜਦੋਂ ਵੀ ਕਿਸੇ ਨਵੇਂ ਮੈਂਬਰ ਨੂੰ ਐਡ ਕਰਨਾ ਹੈ। ਤੇ ਜਿਹੜੀ ਸਿਕਿਉਰਿਟੀ ਕਾਊਂਸਲ ਆ ਉਹਦੇ 'ਚ ਅਸੀਂ ਜਾਣਦੇ ਆ ਕਿ 10 ਮੈਂਬਰ ਜਿਹੜੇ ਆ ਉਹ ਨੋਨ ਪਰਮਾਨੈਂਟ ਹੁੰਦੇ ਆ ਤੇ 5 ਮੈਂਬਰ ਪਰਮਾਨੈਂਟ ਹੁੰਦੇ ਆ। ਤੇ ਜਿਹੜੀ ਕੋਈ ਵੀ ਵੋਟਿੰਗ ਆ ਉਹ 9 ਵੋਟਾਂ ਜਿਹੜੀਆਂ ਆ ਕਿਸੇ ਵੀ ਮਸਲੇ ਦੇ ਉੱਤੇ ਜਦੋਂ ਸਿਕਿਉਰਿਟੀ ਕਾਊਂਸਲ 'ਚ ਮਸਲਾ ਆਉਂਦਾ ਆ ਤਾਂ ਪੱਖ 'ਚ ਪੈਣੀਆਂ ਜ਼ਰੂਰੀ ਹੁੰਦੀਆਂ। ਪਰ ਉਹ 9 ਵੋਟਾਂ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਕਹਾਣੀ ਇਹ ਹੁੰਦੀ ਆ ਕਿ ਜਿਹੜੇ 5 ਪਰਮਾਨੈਂਟ ਮੈਂਬਰ ਨੇ, ਜਿਹਦੇ 'ਚ USA, ਚਾਈਨਾ, ਫਰਾਂਸ, ਰਸ਼ੀਆ ਤੇ ਆਈ ਥਿੰਕ ਮੈਂ ਇੱਕ ਹੋਰ ਵਿਸਰ ਰਿਹਾ, ਮਤਲਬ ਇਹ 5 ਮੈਂਬਰ ਨੇ ਜੀ। ਇਹਨਾਂ ਦਾ ਮਤਲਬ ਇਹਨਾਂ ਦੇ ਵਿੱਚ ਜੇ ਇੱਕ ਵੀ ਮੁਲਕ ਜਿਹੜਾ ਆ ਉਸ ਮਤੇ ਦੇ ਖਿਲਾਫ ਵੋਟ ਪਾ ਦੇ ਤਾਂ ਭਾਵੇਂ ਬਾਕੀ ਫਿਰ 10 ਜਿਹੜੇ ਪਰਮਾਨੈਂਟ ਮੈਂਬਰ ਆ ਉਹ ਸਪੋਰਟ 'ਚ ਵੀ ਪਾ ਦੇਣ ਤੇ 4 ਜਿਹੜੇ ਨੋਨ ਪਰਮਾਨੈਂਟ ਸਪੋਰਟ ਪਾ ਦੇਣ, ਪਰ ਜੇ ਇੱਕ ਪਰਮਾਨੈਂਟ ਮੈਂਬਰ ਖਿਲਾਫ ਵੋਟ ਪਾ ਦੇ ਤਾਂ ਉਹ ਮਤਾ ਪਾਸ ਨਹੀਂ ਹੁੰਦਾ। ਤਾਂ ਹੁਣ ਸਿਚੁਏਸ਼ਨ ਇਹ ਆ ਕਿ ਜਿਹੜੀ ਪੈਲਸਟੀਨੀਅਨ ਅਥਾਰਟੀ ਆ, ਜਿਹੜੀ ਕਿ ਪੈਲਸਟੀਨ ਦੇ ਵਿੱਚ ਜਿਹਨੂੰ ਸਾਰੀ ਦੁਨੀਆ ਦੀਆਂ ਸਰਕਾਰਾਂ, ਕਿਉਂਕਿ ਹਮਾਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਮੰਨਿਆ ਜਾਂਦਾ, ਜਿਹੜੀ ਗਾਜ਼ਾ ਦੇ ਵਿੱਚ ਜਿਨ੍ਹਾਂ ਦੀ ਆਪਣੀ ਸਰਕਾਰ ਵੀ ਸੀ ਪਰ ਜ਼ਿਆਦਾਤਰ ਮੁਲਕਾਂ ਦੇ ਵੱਲੋਂ, ਪਰ ਜਿਹੜੀ ਪੈਲਸਟੀਨੀਅਨ ਅਥਾਰਟੀ ਆ ਉਹਨੂੰ ਰੈਕੋਗਨਾਈਜ਼ ਕਰਦੇ ਨੇ ਲਗਭਗ ਸਾਰੇ ਮੁਲਕ ਪੈਲਸਟੀਨ ਦੀ ਇੱਕ ਗਵਰਨਮੈਂਟ ਦੇ ਵਜੋਂ। ਤੇ ਉਹਨਾਂ ਨੇ ਇਹ ਜਿਹੜਾ ਲੈਟਰ ਮੂਵ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਜਿਹੜਾ ਫੁੱਲ ਮੈਂਬਰ ਸਟੇਟ ਦਾ ਦਰਜਾ ਜਿਹੜਾ ਦਿੱਤਾ ਜਾਵੇ ਯੂਨਾਈਟਿਡ ਨੇਸ਼ਨ ਦੇ ਵਿੱਚ। ਤਾਂ ਉਹਦੇ ਤੇ ਜਿਹੜੀ ਹੁਣ ਸੋਮਵਾਰ ਵਾਲੇ ਦਿਨ ਬੈਠਕ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਅਪ੍ਰੈਲ ਮਹੀਨੇ ਦੇ ਵਿੱਚ ਇਹਦੇ ਤੇ VOTING ਹੋਣੀ ਆ ਇਸ ਲੈਟਰ ਦੇ ਉੱਤੇ। ਤੇ ਉਹਦੇ 'ਚ ਹੁਣ ਇਹ ਹੈ ਵੀ ਇਹ ਦੇਖਣ ਵਾਲੀ ਗੱਲ ਅਮਰਵੀਰ ਸਿੰਘ ਜੀ ਉਸੇ ਦਿਨ ਹੋਣੀ ਆ ਵੀ ਕਿਹੜਾ ਮੁਲਕ ਆ ਜਾਂ ਕਿਹੜਾ ਮੈਂਬਰ ਆ ਉਹ ਇਸ ਮਸਲੇ ਦੇ ਵਿੱਚ ਕਿੱਧਰ ਵੋਟ ਪਾਉਂਦਾ ਆ, ਪੱਖ 'ਚ ਜਾਂ ਵਿਰੋਧ 'ਚ ਕੀ ਹੁੰਦਾ। ਪਰ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਇਹ ਜ਼ਰੂਰ ਆ ਵੀ ਉਹ ਐਕਸੈਪਟ ਹੋ ਗਿਆ ਤੇ ਉਹਦੇ ਤੇ VOTING ਅਪ੍ਰੈਲ ਦੇ ਵਿੱਚ ਹੁਣ ਹੋਊਗੀ ਜੀ। ਇਹਦੇ ਨਾਲ ਇਹ ਜ਼ਰੂਰ ਆ ਵੀ ਦੂਜੇ ਪਾਸੇ ਅਸੀਂ ਹੋਰ ਬੜੀਆਂ ਖਬਰਾਂ ਇੰਟਰਸਟਿੰਗ ਦੇਖ ਰਹੇ ਹਾਂ, ਕਿਉਂਕਿ ਜਿਹੜੀ ਇਹ ਸਾਰੀ ਜੱਦੋ-ਜਹਿਦ ਆ, ਜਿਹੜੀ ਇਹ ਸਾਰੀ ਲੜਾਈ ਜਾਂ ਜੰਗ ਆ, ਇਹਦੇ ਕੇਂਦਰ ਦੇ ਵਿੱਚ ਜਿਹੜੀ ਗੱਲ ਪਈ ਆ ਉਹ ਇਹ ਪਈ ਆ ਜੀ ਅਮਰਵੀਰ ਸਿੰਘ ਜੀ ਕਿ ਪੈਲਸਟੀਨ ਜਿਹੜਾ ਆ ਉਹ ਇਹ ਕਹਿੰਦਾ ਆ ਕਿ ਸਾਨੂੰ ਐਜ਼ ਅ ਸਟੇਟ ਮਾਨਤਾ ਦਿੱਤੀ ਜਾਵੇ। ਤੇ ਦੁਨੀਆ ਦੇ ਬਹੁਤਾਤ ਜਿਹੜੇ ਮੁਲਕ ਨੇ ਉਸ ਖਿੱਤੇ ਦੇ ਵਿੱਚ ਇਜ਼ਰਾਈਲ ਤੇ ਪੈਲਸਤੀਨ ਦੀ ਕੋ ਐਗਜ਼ਿਸਟੈਂਸ ਨੂੰ ਮਾਨਤਾ ਦਿੰਦੇ ਆ। 2 ਸਟੇਟ ਸੋਲੂਸ਼ਨ ਨੂੰ ਦੁਨੀਆ ਦੇ ਜ਼ਿਆਦਾਤਰ ਮੁਲਕ ਮਾਨਤਾ ਦਿੰਦੇ ਆ, ਪਰ ਇਜ਼ਰਾਈਲ ਨੇ ਅੱਜ ਤੱਕ ਪੈਲਸਤੀਨ ਦੀ ਐਜ਼ ਅ ਸਟੇਟ ਜਿਹੜੀ ਐਗਜ਼ਿਸਟੈਂਸ ਆ ਹੋਂਦ ਆ ਉਹ ਹੋਣ ਨਹੀਂ ਦਿੱਤੀ ਆ ਜੀ। ਤੇ ਜਿਹਦੇ ਵਿੱਚ ਅਸੀਂ ਦੇਖਦੇ ਆ ਕਿ ਹੁਣ ਵੀ ਜਿਹੜਾ ਇਜ਼ਰਾਈਲ ਆ ਜਦੋਂ ਆਹ ਮੂਵ ਕੀਤਾ ਆ ਪੈਲਸਟੀਨ ਅਥਾਰਟੀ ਨੇ ਲੈਟਰ, ਉਹਨਾਂ ਦੀ ਸਟੇਟਮੈਂਟ ਇਹੀ ਆਈ ਆ ਕਿ ਜੇ ਯੂਨਾਈਟਿਡ ਨੇਸ਼ਨ ਕਿਸੇ ਇਸ ਤਰੀਕੇ ਦੇ ਫੈਸਲੇ ਨੂੰ ਮਾਨਤਾ ਦਿੰਦਾ ਆ ਤਾਂ ਇਹ ਯੂਨਾਈਟਿਡ ਨੇਸ਼ਨ ਦੀ ਜਿਹੜੇ ਮੂਲ ਭਾਵਨਾ ਆ ਉਹਦੀ ਹੋਣ ਦੀ ਉਹਦੇ ਖਿਲਾਫ ਹੋਣਾ, ਕਿਉਂਕਿ ਇਹਦੇ ਤੇ ਫੈਸਲਾ ਪਹਿਲਾਂ ਜਿਹੜੀਆਂ 2 ਪਾਰਟੀਆਂ ਹੈਗੀਆਂ ਕਨਫਲਿਕਟ ਦੇ ਵਿੱਚ ਸ਼ਾਮਲ, ਉਹਨਾਂ ਦੇ ਨੈਗੋਸ਼ੀਏਸ਼ਨ ਟੇਬਲ ਤੇ ਇਹ ਫੈਸਲਾ ਹੋ ਸਕਦਾ। ਯੂਨਾਈਟਿਡ ਨੇਸ਼ਨ ਫੈਸਲਾ ਨਹੀਂ ਕਰ ਸਕਦਾ ਵੀ ਪੈਲਸਟੀਨ ਜਿਹੜੀ ਆ ਉਹਦੀ ਸਟੇਟ ਨੂੰ ਮਾਨਤਾ ਦੇ ਦੇ। ਤੇ US ਜਿਹੜਾ ਆ ਉਹਦੀ ਅਪਰੋਚ ਵੀ ਇਹੀ ਆ ਹੁਣ ਤੱਕ ਜਿਹੜੀ ਆ ਕਿ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਪੈਲਸਟੀਨੀਅਨ ਸਟੇਟ ਆ ਜਿਹੜੀ ਉਹਨੂੰ ਮਾਨਤਾ ਦੇਣ ਦਾ ਜਿਹੜਾ ਫੈਸਲਾ ਆ ਉਹ ਇਜ਼ਰਾਈਲ ਦੀ ਸ਼ਮੂਲੀਅਤ ਦੇ ਨਾਲ ਮਤਲਬ ਉੱਥੇ ਹੀ ਹੋਣਾ ਚਾਹੀਦਾ ਆ ਤੇ ਉਹ ਤੋਂ ਬਾਅਦ ਯੂਨਾਈਟਿਡ ਨੇਸ਼ਨ ਦੇ ਵਿੱਚ ਹੋਣਾ ਚਾਹੀਦਾ। ਤਾਂ ਮਤਲਬ UK, ਹਾਲਾਂਕਿ UK ਦੇ ਜਿਹੜੇ ਹੁਣ ਸੈਕਟਰੀ ਆ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਹ ਜ਼ਰੂਰ ਸਟੇਟਮੈਂਟ ਦਿੱਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਮਤਲਬ ਪੀਸ ਦੇ ਵਾਸਤੇ ਜ਼ਰੂਰੀ ਆ ਵੀ ਪੈਲਸਟੀਨੀਅਨ ਜਿਹੜੀ ਸਟੇਟ ਆ ਉਹ ਹੋਂਦ 'ਚ ਆਵੇ। ਤੇ ਉਹਨਾਂ ਨੇ ਕਿਹਾ ਸੀ ਵੀ ਇਹ ਇਜ਼ਰਾਈਲ ਜਿਹੜਾ ਆ ਉਹ ਇੱਧਰ ਨੂੰ ਕਦਮ ਨਹੀਂ ਵਧਾਉਂਦਾ ਤਾਂ ਸਾਨੂੰ ਜਿਹੜਾ ਆ ਅਸੀਂ ਆਪਣੇ ਤੌਰ ਤੇ ਜਿਹੜਾ UK ਆ ਉਹ ਪੈਲਸਤੀਨ ਦੀ ਸਟੇਟ ਨੂੰ ਮਾਨਤਾ ਦੇ ਸਕਦਾ। ਇੱਕ ਵਾਰ ਇਹ ਸਟੇਟਮੈਂਟ ਵੀ ਉਹਨਾਂ ਦੀ ਸਾਹਮਣੇ ਆਈ ਸੀ। ਪਰ ਉਸ ਤੋਂ ਇਲਾਵਾ ਅਸੀਂ ਦੇਖੀਏ ਵੀ ਲੇਟੈਸਟ ਜਿਹੜੀਆਂ ਸਟੇਟਮੈਂਟਸ ਨੇ ਪੈਲਸਤੀਨ ਦੀ ਜਿਹੜੀ ਐਜ਼ ਅ ਸਟੇਟ ਰੈਕੋਗਨੀਸ਼ਨ ਨੂੰ ਲੈ ਕੇ ਆ ਉਹ ਆਸਟ੍ਰੇਲੀਆ ਤੋਂ ਵੱਡੀ ਸਟੇਟਮੈਂਟ ਆਈ ਆ। ਹੁਣ ਆਸਟ੍ਰੇਲੀਆ ਜਿਹੜਾ 5 ਨੇਸ਼ਨਸ ਅਸੀਂ ਕਹਿੰਦੇ ਆ ਵੈਸਟਰਨ ਕੰਟਰੀਜ਼ ਦਾ ਜਿਹੜਾ ਮੇਨ ਸਮੂਹ ਆ ਉਹਦਾ ਇੱਕ ਮੈਂਬਰ ਆ ਤੇ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਆ
ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਆਸਟ੍ਰੇਲੀਆ ਆ ਉਹ ਪੈਲਸਟੀਨੀਅਨ ਸਟੇਟਹੁੱਡ ਨੂੰ ਆਪਣੇ ਤੌਰ ਤੇ ਰੈਕੋਗਨਾਈਜ਼ ਕਰ ਸਕਦਾ ਆ ਨੇੜਲੇ ਭਵਿੱਖ ਦੇ ਵਿੱਚ। ਇਹਦੇ ਤੇ ਫੈਸਲਾ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਰੈਜ਼ੋਲੂਸ਼ਨ ਆ ਸਕਦਾ ਹੈ। ਹਾਲਾਂਕਿ ਜਿਹੜੀ ਉੱਥੇ ਹੁਣ ਸਰਕਾਰ ਆ ਜਿਹੜੀ ਉਹਨਾਂ ਦੇ ਵਿਰੋਧੀ ਧਿਰਾਂ ਨੇ ਉਹ ਇਹਨੂੰ ਬੜਾ ਪ੍ਰੀਮੈਚੁਰ ਫੈਸਲਾ ਕਹਿ ਰਹੀਆਂ ਨੇ ਸਟੇਟਮੈਂਟ ਨੂੰ, ਤੇ ਉਹ ਇਹਦਾ ਵਿਰੋਧ ਕਰ ਰਹੀਆਂ ਨੇ। ਪਰ ਜਿਹੜੀ ਹੁਣ ਉੱਥੇ ਗਵਰਨਮੈਂਟ ਰੂਲ ਕਰ ਰਹੀ ਆ ਤੇ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਮਿਸ ਵੋਂਗ, ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਆ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਪਿਛਲੇ ਬੁੱਧਵਾਰ ਵਾਲੇ ਦਿਨ ਸਪੇਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਪੈਡਰੋ ਸੈਨਕੇਜ਼, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦੇਣ ਵੱਲ ਨੂੰ ਵੱਧ ਰਹੀ ਆ, ਮਤਲਬ ਉਹਦੀ ਰੈਕੋਗਨੀਸ਼ਨ ਵੱਲ ਨੂੰ ਉਹ ਵੱਧ ਰਹੇ ਆ। ਤੇ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਹੈ ਕਿ ਕਿਵੇਂ ਉਹ ਰੈਜ਼ੋਲੂਸ਼ਨ ਜਿਹੜਾ ਕੈਨੇਡਾ ਦੇ ਵਿੱਚ ਆਲਰੇਡੀ ਉਹ ਪਾਸ ਹੋ ਚੁੱਕਿਆ ਹੈ ਪੈਲਸਟੀਨੀਅਨ ਸਟੇਟ ਦਾ। ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਜਿਹੜੇ ਅਮਰਵੀਰ ਸਿੰਘ ਜੀ ਦੁਨੀਆ ਦੇ ਚਾਹੇ ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦਾ ਵੀ ਇਹੀ ਕਹਿਣਾ ਸੀ ਵੀ ਜਦੋਂ ਤੱਕ ਪੈਲਸਟੀਨੀਅਨ ਸਟੇਟ ਜਿਹੜੀ ਆ ਉਹਨੂੰ ਅਸੀਂ ਮਾਨਤਾ ਨਹੀਂ ਦਿੰਦੇ ਆ ਤਾਂ ਜੋ ਅਸੀਂ ਇੱਕ ਕੰਟਰੀ ਦੀ ਹੈਲਪ ਵਾਸਤੇ ਇੱਕ ਕੰਟਰੀ ਕਰ ਸਕਦੀ ਆ ਉਹ ਅਸੀਂ ਉੱਥੇ ਨਹੀਂ ਕਰ ਪਾ ਰਹੇ ਹਾਂ। ਵੀ ਉਹ ਪੀਸ ਪ੍ਰੋਸੈਸ ਦੀ ਗੱਲ ਹੋਵੇ, ਚਾਹੇ ਕਨਫਲਿਕਟ ਨੂੰ ਰੋਕਣ ਦੀ ਗੱਲ ਹੋਵੇ, ਚਾਹੇ ਏਡ ਦੀ ਗੱਲ ਹੋਵੇ, ਮਤਲਬ ਉਹਦੇ ਵਿੱਚ ਪੈਲਸਟੀਨੀਅਨ ਸਟੇਟ ਦੀ ਐਗਜ਼ਿਸਟੈਂਸ ਨਾ ਹੋਣਾ ਮਤਲਬ ਉਹ ਬਹੁਤ ਵੱਡੀ ਰੋਕ ਬਣ ਰਿਹਾ ਹੈ। ਤੇ ਇਜ਼ਰਾਈਲ ਜਿਹੜਾ ਆ ਪਰ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਿਹਾ ਹੈ ਕਿ ਜੇ ਕੋਈ ਮੁਲਕ ਜਿਹੜਾ ਇਜ਼ਰਾਈਲ ਦੀ ਮਰਜ਼ੀ ਤੋਂ ਬਿਨਾਂ ਪੈਲਸਟੀਨੀਅਨ ਸਟੇਟ ਨੂੰ ਮਾਨਤਾ ਦਿੰਦਾ ਆ ਤਾਂ ਉਹ ਇਜ਼ਰਾਈਲ ਦੇ ਇੰਟਰਸਟ ਦੇ ਖਿਲਾਫ ਆ। ਤੇ ਪਰ ਕਿ ਇਜ਼ਰਾਈਲ ਜਿਹੜਾ ਆ ਉਹ ਕਹਿੰਦਾ ਹੈ ਕਿ ਪੈਲਸਟੀਨੀਅਨ ਸਟੇਟ ਦੀ ਜਿਹੜੀ ਹੋਂਦ ਆ ਉਹ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਲਈ ਇਜ਼ਰਾਈਲ ਦੀ ਸਿਕਿਉਰਿਟੀ ਥ੍ਰੈਟ ਆ। ਤਾਂ ਹੁਣ ਅਮਰਵੀਰ ਸਿੰਘ ਜੀ ਅਸੀਂ ਇਹ ਸਮਝ ਸਕਦੇ ਹਾਂ ਵੀ ਇਜ਼ਰਾਈਲ ਨੂੰ ਜਦੋਂ ਅਮਰੀਕਾ ਇਹ ਗੱਲ ਕਹਿ ਰਿਹਾ ਵੀ ਇਜ਼ਰਾਈਲ ਇਸ ਗੱਲ ਤੇ ਮੰਨ ਜੇ ਵੀ ਪੈਲਸਟੀਨੀਅਨ ਜਿਹੜੀ ਸਟੇਟ ਆ ਉਹ ਹੋਣੀ ਚਾਹੀਦੀ ਆ ਜਾਂ ਉਹਦੀ ਐਗਜ਼ਿਸਟੈਂਸ ਉੱਥੇ ਹੋਣੀ ਚਾਹੀਦੀ ਆ, ਤੇ ਉਹਨੂੰ ਪਰ ਇਜ਼ਰਾਈਲ ਇਹ ਕਹਿੰਦਾ ਵੀ ਉਹ ਜੇ ਪੈਲਸਟੀਨੀਅਨ ਸਟੇਟ ਹੋਊਗੀ ਤਾਂ ਸਾਡੇ ਲਈ ਸਿਕਿਉਰਿਟੀ ਥ੍ਰੈਟ ਆ। ਤਾਂ ਮੈਨੂੰ ਨਹੀਂ ਲੱਗਦਾ ਵੀ ਜੋ ਫਿਰ USA ਚਾਹੁੰਦਾ ਆ ਇਜ਼ਰਾਈਲ ਤੋਂ ਕਿ ਇਜ਼ਰਾਈਲ ਆਪਣੇ ਮਤਲਬ ਉਸ ਨੈਗੋਸ਼ੀਏਸ਼ਨ ਟੇਬਲ ਤੇ ਇਹਨੂੰ 2 ਸਟੇਟ ਸੋਲੂਸ਼ਨ ਮੰਨ ਜੇ, ਉਹਦੀ ਪੋਸੀਬਿਲਿਟੀ ਨਾ ਅਜੇ ਤੱਕ ਹੋਈ ਆ। ਇੰਨੇ ਸਾਲਾਂ ਦੇ ਵਿੱਚ ਲੱਖਾਂ ਲੋਕ ਮਾਰੇ ਗਏ ਆ ਉੱਥੇ, ਤੇ ਨਾ ਨੇੜਲੇ ਭਵਿੱਖ ਦੇ ਵਿੱਚ ਉਹ ਦੇਖ ਰਹੀ ਆ। ਇਸੇ ਕਰਕੇ ਹੁਣ ਕਈ ਮੁਲਕ ਜਿਹੜੇ ਆ ਉਹ ਹੁਣ ਆਪਣੇ ਤੌਰ ਤੇ ਪੈਲਸਟੀਨੀਅਨ ਸਟੇਟ ਨੂੰ ਰੈਕੋਗਨਾਈਜ਼ ਕਰਨ ਦੇ ਜਿਹੜੇ ਰੈਜ਼ੋਲੂਸ਼ਨ ਆ ਉਹ ਪਾਸ ਕਰਨ ਲੱਗੇ ਆ। ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ ਤੇ ਉਹਦੇ ਵਿੱਚ ਮੈਨੂੰ ਲੱਗ ਰਿਹਾ ਵੀ ਹੁਣ ਜਦੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਗੱਲ ਆ ਜਾਣੀ ਆ, ਇਹ ਲੈਟਰ ਜਿੱਥੇ ਵੋਟਿੰਗ ਹੁੰਦੀ ਆ, ਤਾਂ ਇਹ ਇੱਕ ਬਹੁਤ ਵੱਡਾ ਅਸੀਂ ਦੇਖ ਸਕਦੇ ਵੀ ਅਗਲੇ ਦਿਨਾਂ ਦੇ ਵਿੱਚ ਡਿਪਲੋਮੈਟਿਕ ਟਸਲ ਦਾ ਇਹ ਮੁੱਦਾ ਬਣਨਾ ਹੈ ਕਈ ਮੁਲਕਾਂ ਦੇ ਵਿੱਚ। ਤੇ ਕਈ ਮੁਲਕ ਜਿਹੜੇ ਆਪਣੇ ਮਤਲਬ ਆਪਣੀ ਥਾਂ ਦੇ ਉੱਤੇ ਆਪਣੇ ਦੇਸ਼ਾਂ ਦੇ ਵਿੱਚ ਪੈਲਸਟੀਨੀਅਨ ਸਟੇਟ ਨੂੰ ਰੈਕੋਗਨਾਈਜ਼ ਕਰਦੇ ਆ, ਉਹ ਹੁਣ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਤੋਂ ਪਿੱਛੇ ਕਿਵੇਂ ਹਟਣਗੇ ਇਸ ਲੈਟਰ ਨੂੰ ਮੰਨਣ ਤੋਂ, ਤਾਂ ਉਹ ਇੱਕ ਵੱਡਾ ਸਵਾਲ ਹੋਣਾ ਆ। ਤੇ US ਬਾਰੇ ਵੀ ਇਹਦੇ ਨਾਲ ਜੁੜੀ ਅਮਰਵੀਰ ਸਿੰਘ ਜੀ ਇੱਕ ਹੋਰ ਬੜੀ ਮਤਲਬ ਇੰਟਰਸਟਿੰਗ ਖਬਰ ਅੱਜ ਸਾਡੇ ਸਾਹਮਣੇ ਆ ਰਹੀ ਆ, ਕਿਉਂਕਿ ਬੜੇ ਬਿਆਨ ਬੜੀ ਤੇਜ਼ੀ ਦੇ ਨਾਲ ਆ ਰਹੇ ਆ ਇਹ ਸਾਰੇ ਮਸਲੇ ਦੇ ਜੁੜੇ। ਬਾਈਡਨ ਦੀ ਸਟੇਟਮੈਂਟ ਜਿਹੜੀ ਆ, ਤਾਂ US ਦੇ ਪ੍ਰੈਜ਼ੀਡੈਂਟ ਬਾਈਡਨ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਗੱਲ ਚੱਲ ਰਹੀ ਆ ਕਿ ਨੇਤਨਯਾਹੂ ਦੀ ਜਿਹੜੀ ਅਪਰੋਚ ਆ ਇਹ ਸਾਰੇ ਮਤਲਬ ਗਾਜ਼ਾ ਦੇ ਵਿੱਚ ਅਟੈਕ ਨੂੰ ਲੈ ਕੇ, ਉਹਦੇ ਨਾਲ ਬਾਈਡਨ ਖੁਸ਼ ਨਹੀਂ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਇੰਟਰਨਲ ਆਪਣੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਚੱਲਣਾ ਪੈ ਰਿਹਾ ਆ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ। ਤੇ ਹੁਣ ਇੱਕ ਇਹ ਬਾਈਡਨ ਦੀ ਸਟੇਟਮੈਂਟ ਆਈ ਆ, ਮੈਂ ਇਹਨੂੰ ਜ਼ਰੂਰ ਚਾਹੁੰਦਾ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ। ਮਤਲਬ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਡਿਸੀਜਨ ਲੈ ਰਿਹਾ ਆ ਨੇਤਨਯਾਹੂ ਇਸ ਗਾਜ਼ਾ ਕਨਫਲਿਕਟ ਦੇ ਵਿੱਚ, ਉਹ ਸਾਰੇ ਡਿਸੀਜਨ ਜਿਹੜੇ ਆ ਉਹ ਗਲਤ ਲੈ ਰਿਹਾ ਹੈ। ਤਾਂ ਬਾਈਡਨ ਨੇ ਹੁਣ ਓਪਨਲੀ ਇਸ ਗੱਲ ਨੂੰ ਜਿਹੜਾ ਆ ਮੰਨਿਆ ਆ। ਮੇਰੇ ਕੋਲ ਕਿਉਂਕਿ ਨੈਟ ਦੀ ਸਮੱਸਿਆ ਹੋਣ ਕਰਕੇ ਉਹ ਸਟੇਟਮੈਂਟ ਖੁੱਲ ਨਹੀਂ ਰਹੀ, ਤਾਂ ਮੈਂ ਮਾਫੀ ਚਾਹੁੰਦਾ ਆਪਣੇ ਦਰਸ਼ਕਾਂ ਤੋਂ ਕਿ ਸ਼ਾਇਦ ਮੈਂ ਉਹ ਸਟੇਟਮੈਂਟ ਨੂੰ ਇੱਥੇ ਕੋਟ ਨਹੀਂ ਕਰ ਸਕੂੰਗਾ ਜੀ, ਪਰ ਸ਼ਾਇਦ CNN ਦੀ ਮੈਂ ਰਿਪੋਰਟ ਖੁੱਲੀ ਹੈ ਮੇਰੇ ਕੋਲ। ਤੇ ਅਮਰਵੀਰ ਸਿੰਘ ਜੀ ਉਹਨਾਂ ਨੇ ਟਾਈਟਲ ਲਿਖ ਦਿੱਤਾ ਕਿ ਬਾਈਡਨ ਕ੍ਰਿਟਿਸਾਈਜ਼ਸ ਨੇਤਨਯਾਹੂ's approach to war with Hamas as mistake। ਤਾਂ ਹੁਣ ਕਿਸੇ ਨਾ ਕਿਤੇ ਜਿਹੜੀ ਮਤਲਬ ਜੋ ਹੁਣ ਤੱਕ ਹੋਇਆ ਗਾਜ਼ਾ ਦੇ ਵਿੱਚ, ਉਹਨੂੰ US ਦਾ ਪ੍ਰੈਜ਼ੀਡੈਂਟ ਇੱਕ ਗਲਤੀ ਮੰਨ ਰਿਹਾ ਹੈ। ਤਾਂ ਬੇਸਿਕਲੀ ਇਹ ਹੈ ਵੀ ਸਵਾਲ ਤਾਂ ਹੁਣ ਇੱਥੇ ਖੜਾ ਹੁੰਦਾ ਆ ਵੀ ਉਹ ਗਲਤੀ ਜਿਹੜੀ ਆ ਉਹ ਕੀ ਉਹ ਛੋਟੀ ਜਿਹੀ ਗਲਤੀ, ਉਹ ਗਲਤੀ ਅਸੀਂ ਜਿਵੇਂ ਕੱਲ ਕਿਹਾ ਹਜ਼ਾਰਾਂ ਲੋਕਾਂ ਦੀ ਜਾਨ ਲੈ ਗਈ ਹੈ।
ਤੁਹਾਡੀ ਉਹ ਗਲਤੀ ਜਿਹੜੀ ਆ ਤੁਹਾਡੇ ਹਥਿਆਰਾਂ ਦੇ ਨਾਲ ਹੋਈ, ਉਹ ਗਲਤੀ ਜਿਹੜੀ ਆ ਤੁਹਾਡੇ ਹਥਿਆਰਾਂ ਦੇ ਨਾਲ ਉੱਥੇ ਕਿੰਨੇ ਬੱਚਿਆਂ ਦੀਆਂ ਜਾਨਾਂ ਗਈਆਂ। ਤਾਂ ਬਾਈਡਨ ਹੁਣ ਕੱਲਾ ਇਹ ਗੱਲ ਕਹਿ ਕੇ ਵੀ ਉਹ ਜਿਹੜੀ ਅਪਰੋਚ ਆ ਉਹ ਇੱਕ ਮਿਸਟੇਕ ਆ, ਮੈਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਕੋਈ ਖਹਿੜਾ ਉਹ ਛਡਵਾ ਸਕਦੇ ਆ। ਇਹ ਗੱਲ ਇੰਨੀ ਕੁ ਗੱਲ ਕਹਿ ਕੇ, ਬਲਕਿ ਬਹੁਤ ਵੱਡਾ ਬਲੰਡਰ ਉਹ ਕਰ ਚੁੱਕੇ ਆ। ਨਹੀਂ ਬਿਲਕੁਲ, ਤੇ ਹੁਣ ਤੱਕ ਦੀ ਮਤਲਬ ਜਿਹੜੀ ਗਾਜ਼ਾ ਬਾਰੇ ਆ ਸਾਡੇ ਸਾਹਮਣੇ ਇਹੀ ਜਿਹੜੀ ਅਪਡੇਟ ਆ, ਹੁਣ ਤੱਕ ਦੀ ਇਹੀ ਅਪਡੇਟ ਸਾਹਮਣੇ ਆ ਰਹੀ ਹੈ ਜੀ। ਸੁਖਵਿੰਦਰ ਸਿੰਘ ਜੀ, ਇਹਦੇ 'ਚ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜੇ ਜਿਹੜੀ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਾਲੀ ਗੱਲ ਜੇ ਇਹ ਅੱਗੇ ਤੁਰਦੀ ਹੈ ਤੇ ਇਹਨੂੰ ਕਿਸ ਕਿਸਮ ਦਾ ਹੁੰਗਾਰਾ ਮਿਲਦਾ, ਤੇ ਜੇ ਇਹ ਗੱਲ ਉੱਥੇ ਤੱਕ ਪਹੁੰਚਦੀ ਹੈ ਤੇ ਅਮਰੀਕਾ ਜਾਂ ਬਾਕੀ ਮੁਲਕ ਡਿਸਾਈਡ ਕਰਦੇ ਆ ਵੀ ਭਾਈ ਨਹੀਂ, ਸਾਨੂੰ 2 ਸਟੇਟ ਥਿਊਰੀ ਨੂੰ ਸਟਿਕ ਕਰਕੇ ਇਹ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਇਹ ਇਜ਼ਰਾਈਲ ਨੂੰ ਅਸੀਂ ਇਸ ਦੇ ਉੱਤੇ ਲੈ ਕੇ ਆਉਣਾ, ਤੇ ਫਿਰ ਗੱਲ ਉਸ ਪਾਸੇ ਜਾ ਵੀ ਸਕਦੀ ਹੈ ਜੇ ਇਹ ਮਨ ਬਣਾ ਲੇ, ਅਮਰੀਕਾ ਇਹ ਮਨ ਬਣਾਵੇ ਤੇ ਬਾਕੀ ਮੁਲਕ ਇਸ ਦੇ ਉੱਤੇ ਆਉਣ। ਹੁਣ ਫਿਰ ਉੱਥੇ ਸਵਾਲ ਇਹ ਉੱਠਦਾ ਵੀ ਇਜ਼ਰਾਈਲ ਨੂੰ ਤੁਸੀਂ, ਇਜ਼ਰਾਈਲ ਜਿਹੜਾ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਹਾਰਡ ਨਟ ਟੂ ਕ੍ਰੈਕ, ਉਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ। ਉਹ ਰਫਾ ਦੇ ਉੱਤੇ ਚੜ੍ਹਾਈ ਕਰਨ ਲਈ ਵੀ ਬਜਿੱਦ ਨੇ। ਨੇਤਨਯਾਹੂ ਦਾ ਬਿਆਨ ਹੈ ਕਿ ਅਸੀਂ ਜੀ ਆਲਰੇਡੀ ਡੇਟ ਸੈੱਟ ਕੀਤੀ ਹੋਈ ਹੈ, ਜਿਸ ਦਿਨ ਅਸੀਂ ਇਹਨਾਂ ਦੇ ਉੱਤੇ ਹਮਲਾ ਕਰਨਾ ਹੈ ਤੇ ਅਸੀਂ ਕੰਪਲੀਟਲੀ ਤਬਾਹ ਕਰ ਦੇਣਾ। ਤੇ ਜਿਹੜੀ ਉਹਦੇ ਤੋਂ ਅੱਗੇ ਦੀ ਨੀਤੀ ਹੈ ਉਹਨਾਂ ਦੀ, ਉਹ ਵੀ ਇਸ ਕਿਸਮ ਦੀ ਹੈਗੀ ਹੈ ਵੀ ਅਸੀਂ ਭਾਈ ਗਜ਼ਾ ਦੇ ਉੱਤੇ ਆਪਣਾ ਕਬਜ਼ਾ ਜਿਹੜਾ ਹੈ ਉਹ ਕਰਨਾ ਆ। ਤੇ ਉਹ ਕਬਜ਼ਾ ਮਤਲਬ ਉਹ ਪਰਸੈਂਟੇਜ ਲੈਂਡ ਵਾਈਜ਼ ਜਦੋਂ ਦੇਖਦੇ ਆ ਵੀ ਕਿਸ ਲੈਵਲ ਤੱਕ ਉਹ ਕਬਜ਼ਾ ਕਰਨਗੇ, ਕਿ ਕਿੰਨਾ ਕੁ ਲੈਂਡ ਉਹਨਾਂ ਨੂੰ ਵਾਪਸ ਉਹ ਦੇਣਗੇ, ਇਹ ਵੀ ਉਹਨਾਂ ਦੇ ਉੱਤੇ ਨਿਰਭਰ ਕਰੂਗਾ। ਹੁਣ ਇੱਥੇ ਆ ਕੇ ਇਹ ਗੱਲ ਬਣ ਜਾਂਦੀ ਹੈ ਜਿਵੇਂ ਹੁਣ ਅਮਰੀਕਾ ਜਾਂ ਬਾਕੀ ਮੁਲਕ ਕੀ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡਿੰਗ ਜਿਹੜੇ ਟੈਕਟਿਕਸ ਹੈਗੇ ਆ ਉਹ ਵਰਤਦੇ ਆ ਜਾਂ ਨਹੀਂ ਵਰਤਦੇ। ਗੱਲੀ ਬਾਤੀ ਤੇ ਬਿਆਨਬਾਜ਼ੀ ਮਤਲਬ ਹੋ ਗਈ ਹੈ, ਤੇ ਇਸ ਦੇ ਵਿੱਚ ਹੁਣ ਮਤਲਬ 33,000 34,000 ਦਾ ਨੰਬਰ ਆ ਰਿਹਾ ਹੈ ਕਿ ਜਿਹੜੇ ਗਾਜ਼ਾ ਦੇ ਵਿੱਚ ਜਿਹੜੀਆਂ ਮੌਤਾਂ ਨੇ, ਕੈਜੁਅਲਿਟੀਜ਼ ਨੇ, ਉਹ ਹੋ ਚੁੱਕੀਆਂ ਨੇ। ਭੁੱਖਮਰੀ ਦਾ ਆਲਮ ਕਿਸ ਕਿਸਮ ਦਾ ਹੈਗਾ ਉਹ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ। ਹਿਊਮੈਨਿਟੇਰੀਅਨ ਏਡ ਜਿਹੜੀ ਪਹੁੰਚਾਈ ਜਾ ਰਹੀ ਹੈ ਉਹਦੇ ਤੇ ਇਜ਼ਰਾਈਲ ਦੀ ਫੌਜ ਵੱਲੋਂ ਡਾਇਰੈਕਟ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ। ਮਤਲਬ ਇਹਨੂੰ ਹੁਣ ਮਤਲਬ ਜਿਹੜਾ ਜੈਨੋਸਾਈਡ ਦਾ ਕੇਸ ਹੈ ਉਹ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਆ ਉਹ ਇਜ਼ਰਾਈਲ ਦੇ ਖਿਲਾਫ ਚੱਲ ਰਿਹਾ ਆ। ਜਰਮਨੀ ਵੱਲੋਂ ਜਾਂ ਬਾਕੀ ਮੁਲਕਾਂ ਵੱਲੋਂ ਜਿਨ੍ਹਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਇਜ਼ਰਾਈਲ ਦੀ, ਉਹਨਾਂ ਦੇ ਉੱਤੇ ਵੀ ਜਿਹੜੇ ਕੇਸ ਨੇ ਉਹ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਉਹ ਖੁੱਲਣੇ ਸ਼ੁਰੂ ਹੋਏ ਆ। ਸੋ ਇਹਦੇ ਵਿੱਚ ਫਿਰ ਇਵੈਂਚੁਅਲੀ ਬਚਦਾ ਕੀ ਹੈ? ਬਚਦਾ ਇਹ ਹੈ ਵੀ ਜਾਂ ਤੇ ਫੌਜ ਜਿਹੜੀ ਫੌਜੀ ਕਾਰਵਾਈ ਹੈ ਕਿਸੇ ਨਾ ਕਿਸੇ ਲੈਵਲ ਤੇ ਉਹ ਹੋਵੇ, ਜੇ ਉੱਥੇ ਤੱਕ ਨਹੀਂ ਜਾਂਦੀ ਗੱਲ ਤੇ ਘੱਟੋ ਘੱਟ ਜਿਹੜੀਆਂ ਸੈਂਕਸ਼ਨਸ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਵਰਤੀਆਂ ਜਾਂਦੀਆਂ ਨੇ ਜਦੋਂ ਆਪਣੀ ਗੱਲ ਮਨਵਾਉਣੀ ਹੋਵੇ, ਤੇ ਸੈਂਕਸ਼ਨਸ ਲਾਈਆਂ ਜਾਂਦੀਆਂ ਨੇ ਮੁਲਕਾਂ ਦੇ ਉੱਤੇ, ਉਹਨਾਂ ਨਾਲ ਜਿਹੜੀ ਵਪਾਰਕ ਸੰਧੀਆਂ ਹੈਗੀਆਂ ਨੇ ਉਹ ਤੋੜੀਆਂ ਜਾਂਦੀਆਂ ਨੇ, ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ ਉਹ ਤੋੜੀਆਂ ਜਾਂਦੀਆਂ ਨੇ। ਉੱਥੇ ਤੱਕ ਹਜੇ ਇਜ਼ਰਾਈਲ ਦੇ ਨਾਲ ਨਾ ਅਮਰੀਕਾ ਪਹੁੰਚਿਆ ਹੈ ਤੇ ਨਾ ਹੀ ਜਿਹੜੇ ਬਾਕੀ ਮੁਲਕਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਪ੍ਰੈਸ਼ਰ ਬਿਲਡਿੰਗ ਟੈਕਟਿਕਸ, ਖਾਸ ਤੌਰ ਤੇ ਜਦੋਂ ਅਸੀਂ OIC ਦਾ ਦੇਖਦੇ ਹਾਂ ਵਰਤਾਰਾ, ਜਾਂ ਜਿਹੜੇ ਮੁਸਲਮਾਨ ਕੰਟਰੀਜ਼ ਹੈਗੇ ਨੇ ਉਹ ਵੀ ਹਜੇ ਤੱਕ ਉੱਥੇ ਨਹੀਂ ਪਹੁੰਚੇ ਹੈਗੇ। ਹੁਣ ਰੀਸੈਂਟਲੀ ਟਰਕੀ ਵੱਲੋਂ ਜ਼ਰੂਰ ਇਸ ਦੇ ਉੱਤੇ ਕਦਮ ਪੁੱਟਿਆ ਗਿਆ ਆ। ਜਿਹੜੀਆਂ ਅੱਜ ਦੀਆਂ ਲੇਟੈਸਟ ਖਬਰਾਂ ਹੈਗੀਆਂ ਨੇ, ਇਜ਼ਰਾਈਲ ਨੇ ਟਰਕੀ ਦੇ ਉੱਤੇ ਤੇ ਟਰਕੀ ਨੇ ਇਜ਼ਰਾਈਲ ਦੇ ਉੱਤੇ ਸੈਂਕਸ਼ਨਸ ਦੀ ਗੱਲ ਉਹ ਕੀਤੀ ਹੈ। ਪਰ ਅੱਗੇ ਵਧਣ ਦਾ ਜਿਹੜਾ ਸਟੈਪ ਹੈ ਮੈਂ ਸਮਝਦਾ ਵੀ ਉਹ ਇਵੈਂਚੁਅਲੀ ਇੱਥੇ ਸੈਂਕਸ਼ਨਸ ਲਾਏ ਬਿਨਾਂ ਜਾਂ ਉਸ ਕਿਸਮ ਦਾ ਪ੍ਰੈਸ਼ਰ ਬਿਲਡ ਕੀਤੇ ਬਿਨਾਂ ਗੱਲ ਨਹੀਂ ਬਣਨੀ। ਉਹਦੇ ਕੀ ਚਾਂਸਸ ਨਜ਼ਰ ਆਉਂਦੇ ਨੇ, ਜਾਂ ਅਮਰੀਕਾ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸਟੈਂਡ ਹੈ, ਕੀ ਤੁਹਾਨੂੰ ਲੱਗਦਾ ਕਿ ਇਹ ਸਮਝਿਆ ਜਾ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਇਜ਼ਰਾਈਲ ਦੇ ਨਾਲ ਉਸ ਲੈਵਲ ਤੇ ਜਾਊਗਾ? ਦੇਖੋ, ਮੈਨੂੰ ਜਿਹੜੀ ਅੱਜ ਵੀ ਬਾਈਡਨ ਦੀ ਅਸੀਂ ਸਟੇਟਮੈਂਟ ਦੀ ਅਮਰਵੀਰ ਸਿੰਘ ਦੀ ਗੱਲ ਕਰ ਰਹੇ ਹਾਂ ਵੀ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਅਪਰੋਚ ਆ ਨੇਤਨਯਾਹੂ ਦੀ ਉਹ ਇੱਕ ਮਿਸਟੇਕ ਆ ਇਸ ਸਾਰੀ ਜੰਗ ਨੂੰ ਲੈ ਕੇ, ਪਰ ਉਹਦੇ ਤੋਂ ਇਲਾਵਾ ਮਤਲਬ ਜਿਹੜਾ ਅੱਗੇ ਉਹਨਾਂ ਦੀ ਸਟੇਟਮੈਂਟ ਆ ਉਹ ਕਲੀਅਰ ਕਰਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕੋਈ ਸੈਂਕਸ਼ਨਸ ਦੀ, ਕਿਸੇ ਇਸ ਤਰ੍ਹਾਂ ਦੇ ਪੋਲੀਟੀਕਲ ਪ੍ਰੈਸ਼ਰ ਦੀ, ਉਹ ਕੋਈ ਵੀ ਹਜੇ ਤੱਕ ਇੰਡੀਕੇਸ਼ਨ ਨਹੀਂ ਮਿਲ ਰਹੀ ਆ। ਬਾਈਡਨ ਦੀ ਸਟੇਟਮੈਂਟ ਆ ਕਿ what I am calling for is for the Israelis to just call for a ceasefire, allow for the next 8 weeks total access to all food and medicine going into the country. I have spoken with everyone from the Saudis to the Jordanians to the Egyptians.
they are prepared to move in, they are prepared to move this food in. And I think there is no excuse to not provide for the medical and the food needs of those people. It should be done now. ਮਤਲਬ ਬਾਈਡਨ ਨੇ ਜਿਹੜੀ ਇਹ ਸਾਰੀ ਸਟੇਟਮੈਂਟ ਦਿੱਤੀ ਆ, ਤੁਸੀਂ ਇਹਦੇ 'ਚ ਦੇਖੋ ਉਹਨੇ ਕਿਤੇ ਵੀ ਜ਼ਿਕਰ ਪੋਲੀਟੀਕਲ ਪ੍ਰੈਸ਼ਰ ਦਾ ਜਾਂ ਉਹ ਨਹੀਂ ਕੀਤਾ। ਉਹ ਸਿਰਫ ਕਹਿ ਰਿਹਾ ਵੀ ਕੁਝ ਦਿਨ ਲਈ ਤੁਸੀਂ ਬੰਬਾਰੀ ਰੋਕ ਦਿਓ ਤਾਂ ਕਿ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਉੱਥੇ ਭੋਜਨ ਮਿਲ ਸਕੇ, ਵੀ ਅਸੀਂ ਜਿਹੜੀ ਏਡ ਆ ਉਹ ਅੰਦਰ ਭੇਜ ਸਕੀਏ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਏਡ ਵਰਕਰਸ ਨੂੰ ਵੀ ਇਜ਼ਰਾਈਲ ਨਿਸ਼ਾਨਾ ਬਣਾਉਣ ਲੱਗਿਆ ਹੈ, ਤੇ ਕਿੰਨੀਆਂ ਕੰਟਰੀਜ਼ ਦੇ ਕਿਉਂਕਿ ਵਰਕਰ ਹੈਗੇ ਸੀ, ਜਿਹੜਾ ਹੁਣ ਅਟੈਕ ਹੋਇਆ ਜਿਹਦੇ 'ਚ ਉਹਨਾਂ ਦੀ ਡੈਥ ਹੋਈ ਆ, ਏਡ ਵਰਕਰ ਸੀ ਜਿਹੜੇ। ਤੇ ਸਿਰਫ ਬਾਈਡਨ ਦੀ ਅਪਰੋਚ ਇਹ ਆ ਕਿ ਮਤਲਬ ਉਹ ਤਰਲੇ ਮਿਹਨਤਾਂ ਕਰ ਰਿਹਾ ਵੀ ਕੁਝ ਦਿਨ ਲਈ ਸਾਨੂੰ ਫੂਡ ਅੰਦਰ ਦੇਣ ਨੂੰ ਉਹ ਰੋਕ ਦਿਓ, ਕਿਉਂਕਿ ਮਤਲਬ ਇਹਦੇ ਤੇ ਵੀ ਕਾਫੀ ਵਿਰੋਧ ਹੋ ਰਿਹਾ ਵੀ ਉੱਥੇ ਏਡ ਤੱਕ ਨਹੀਂ ਜਾ ਰਹੀ, ਕਿਉਂਕਿ US ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਜੀ ਅਸੀਂ ਹਿਊਮੈਨਿਟੇਰੀਅਨ ਏਡ ਦੇ ਰਹੇ ਹਾਂ, ਪਰ ਜੰਗ ਰੋਕਣ ਦੀ ਕਦੇ ਅਪਰੋਚ ਨਹੀਂ ਉਹਨਾਂ ਦੀ ਬਣੀ। ਪਰ ਹੁਣ ਹਿਊਮੈਨਿਟੇਰੀਅਨ ਏਡ ਵੀ ਉੱਥੇ ਪਹੁੰਚ ਨਹੀਂ ਰਹੀ ਆ। ਜੇ ਅਸੀਂ ਫੂਡ ਦੇ ਸੰਦਰਭ ਤੋਂ ਗੱਲ ਕਰੀਏ, ਲੋਕਾਂ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ ਉੱਥੇ ਪੀਣ ਨੂੰ, ਬੱਚਿਆਂ ਨੂੰ। ਤੇ ਜੇ ਜੰਗ ਰੋਕਣ ਵਾਲੀ ਗੱਲ ਹੈ ਜਿਹੜੀ ਉਹ ਕਿਤੇ ਵੀ ਇਹਦੇ 'ਚ ਦਿਖ ਨਹੀਂ ਰਹੀ। ਮਤਲਬ ਤੁਸੀਂ ਦੇਖੋ ਵੀ ਅੱਜ ਅਸੀਂ ਕੱਲ ਅੰਕੜਾ ਪੜ੍ਹਿਆ ਸੀ, ਮੈਂ ਅੱਜ ਦਾ ਅੰਕੜਾ ਨਹੀਂ ਇਹਨੇ ਦੇਖਿਆ, ਪਰ 40,000 ਦੇ ਕਰੀਬ ਜਿਹੜੀਆਂ ਮੌਤਾਂ ਆ ਉੱਥੇ ਹੋ ਚੁੱਕੀਆਂ। ਤੇ ਬਾਈਡਨ ਦੀ ਸਟੇਟਮੈਂਟ ਦੇ ਵਿੱਚ ਕਿਤੇ ਉਹਨਾਂ ਮੌਤਾਂ ਦਾ ਜ਼ਿਕਰ ਨਹੀਂ, ਕਿਤੇ ਉਹਨਾਂ ਮੌਤਾਂ ਦੀ ਗੱਲ ਨਹੀਂ, ਪਰ ਮਿਸਟੇਕ ਦੀ ਗੱਲ ਜ਼ਰੂਰ ਕੀਤੀ ਆ। ਪਰ ਉਹ ਮਿਸਟੇਕ ਜਦੋਂ ਹੁਣ ਸਾਰੇ ਸਟੇਟਮੈਂਟ ਦੇ ਸੰਦਰਭ 'ਚ ਅਸੀਂ ਸਮਝਦੇ ਹਾਂ ਤਾਂ ਉਹਨੂੰ ਮਿਸਟੇਕ ਕਿਹੜੀ ਅਪਰੋਚ ਨੂੰ ਕਹਿ ਰਿਹਾ ਵੀ ਤੁਸੀਂ ਸਾਨੂੰ ਉੱਥੇ ਲੋਕਾਂ ਨੂੰ ਜਿਹੜੇ ਮਰ ਰਹੇ ਆ ਵੀ ਉਹਨਾਂ ਤੇ ਅਸੀਂ ਤਰਸ ਕਰਨਾ ਹੈ ਜਿੰਨਾ ਕੁ, ਵੀ ਉਹ ਤਰਸ ਕਰਨ ਦਾ ਵੀ ਸਾਨੂੰ ਰਾਹ ਨਹੀਂ ਦੇ ਰਿਹਾ ਵੀ ਇਹ ਤੇਰੀ ਗਲਤੀ ਹੈ ਜੀ। ਮਤਲਬ ਲੋਕ ਮਰ ਰਹੇ ਆ ਉਹਦੇ ਤੇ ਗੱਲ ਨਹੀਂ, ਪਰ ਜਿਹੜਾ ਤਰਸ ਮਤਲਬ ਅਸੀਂ ਦੇਖੋ ਜੀ ਕੱਲ ਨੂੰ ਅਸੀਂ ਇਤਿਹਾਸ 'ਚ ਦੱਸਣਾ ਵੀ ਤਾਂ ਹੈ ਨਾ ਵੀ ਅਸੀਂ ਤਰਸ ਕੀਤਾ ਆ, ਵੀ ਅਸੀਂ ਤਾਂ ਤਰਸ ਕਰ ਰਹੇ ਸੀ ਮਤਲਬ ਜਿਹੜੇ ਬੰਦੇ ਮਰ ਰਹੇ ਸੀ। ਤਾਂ ਇਹ ਚੀਜ਼ ਹੈ ਜੀ, ਇਹ ਅਸੀਂ ਮਤਲਬ ਕਹਿ ਸਕਦੇ ਹਾਂ ਕਿ ਅੱਜ ਦੀ ਰਿਐਲਿਟੀ ਆ ਜਿਹੜੀ ਕਿ ਬੜੀ ਮਤਲਬ ਹਾਰਸ਼ ਰਿਐਲਿਟੀ ਜਿਹੜੀ ਸਾਡੇ ਸਾਹਮਣੇ ਹੈ। ਬਾਕੀ ਜਿਹੜਾ ਟਰੂ ਮਤਲਬ ਜਿੱਥੋਂ ਤੱਕ ਜਿਹੜੀ ਕੋਈ ਵੀ ਸੀਜ਼ ਫਾਇਰ ਦੀ ਡੀਲ ਦੀ ਗੱਲ ਆ ਤਾਂ ਹਜੇ ਤੱਕ ਹਮਾਸ ਵੱਲੋਂ, ਕਿਉਂਕਿ ਜਦੋਂ ਸੁਲੀਵਨ ਜਿਹੜੇ ਹੈਗੇ ਆ US ਦੇ ਉਹਨਾਂ ਨੂੰ ਕੀਤਾ ਗਿਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਵੀ ਕੋਈ ਕਿੱਥੋਂ ਤੱਕ ਗੱਲ ਪਹੁੰਚੀ ਆ। 48 ਘੰਟਿਆਂ ਦਾ ਸਮਾਂ ਸੀ ਜਿਹੜਾ ਮੈਨੂੰ ਲੱਗਦਾ ਪੂਰਾ ਲਗਭਗ ਹੋ ਗਿਆ ਵੀ ਜਿਹਦੇ 'ਚ ਇਹ ਗੱਲ ਆਉਣਾ ਸੀ ਇਜ਼ਰਾਈਲ ਤੇ ਹਮਾਸ ਦੇ ਵੱਲੋਂ ਜਿਹੜਾ ਸਮਝੌਤੇ ਬਾਰੇ। ਤਾਂ ਉਹਨਾਂ ਦਾ ਕਹਿਣਾ ਕਿ ਹਮਾਸ ਦਾ ਹਜੇ ਕੋਈ ਜਵਾਬ ਨਹੀਂ ਆਇਆ, ਕਿਉਂਕਿ ਇਜ਼ਰਾਈਲ ਜਿਹੜਾ ਆ ਉਹ ਆਪਣੇ ਜਿੰਨੇ ਉਹਨਾਂ ਨੇ ਕਿਹਾ ਵੀ ਸਾਡੇ ਹੋਸਟੇਜ ਹਮਾਸ ਦੇ ਕੋਲ ਹੈਗੇ ਆ ਉਹਨਾਂ ਸਾਰਿਆਂ ਦੀ ਰਿਲੀਜ਼ ਮੰਗੀ ਸੀ, ਤੇ ਉਹਦੇ ਤੇ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਹੋਇਆ। ਤੇ ਸੁਲੀਵਨ ਦਾ ਕਹਿਣਾ ਹੈ ਕਿ ਜਿਹੜੇ ਮੀਡੀਏਟਰ ਨੇ ਸਾਰੀ ਗੱਲਬਾਤ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਕਤਰ, ਉਹਨਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਆ ਕਿ ਉਹ ਸਾਨੂੰ ਹਮਾਸ ਤੋਂ ਇਹ ਗੱਲ ਪਤਾ ਕਰਕੇ ਦੱਸਣ ਕਿ ਹਮਾਸ ਦਾ ਇੱਥੇ ਕੀ ਸਟੈਂਡ ਆ। ਤਾਂ ਹੁਣ ਤੱਕ ਦੀ ਲੇਟੈਸਟ ਇਹੀ ਸੀ ਜਿਹੜੀ ਗੱਲਬਾਤ ਆ ਵੀ ਉਹ ਸੀਜ਼ ਫਾਇਰ ਹੁੰਦਾ ਜਾਂ ਨਹੀਂ ਹੁੰਦਾ, ਉੱਤੇ ਬੜਾ ਕੁਝ ਡਿਪੈਂਡ ਕਰਦਾ ਹੈ। ਪਰ ਗੱਲ ਜਿਹੜੀ ਤੁਸੀਂ ਕਹੀ ਸੀ ਕਿ ਕੋਈ ਪੋਲੀਟੀਕਲ ਪ੍ਰੈਸ਼ਰ US ਵੱਲੋਂ ਕੋਈ ਇਸ ਤਰ੍ਹਾਂ ਦਾ ਬਣਦਾ ਨਜ਼ਰ ਆ ਰਿਹਾ ਵੀ ਜਿਹਦੇ ਨਾਲ ਇਹ ਜੰਗ ਰੁਕ ਸਕੇ, ਜਿਹੜੀ ਹਿਊਮਨ ਲੋਸ ਹੋ ਰਿਹਾ, ਹਿਊਮਨ ਟ੍ਰੈਜੇਡੀ ਹੋ ਰਹੀ ਆ, ਰੁਕ ਸਕੇ, ਪਰ ਉਹ ਜਿਹਾ ਕੁਝ ਵੀ ਹਜੇ ਤੱਕ ਬਿਆਨਾਂ 'ਚ ਵੀ ਨਜ਼ਰ ਨਹੀਂ ਆ ਰਿਹਾ। ਜੀ ਸੁਖਵਿੰਦਰ ਸਿੰਘ ਜੀ, ਇਹ ਬੜੀ ਅਨਫੋਰਚੂਨੇਟ ਗੱਲ ਹੈਗੀ ਹੈ ਤੇ ਇਹਦਾ ਖਾਮਿਆਜ਼ਾ ਜਿਹੜਾ ਆ ਉਹ ਲੋਕਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈ ਰਿਹਾ ਹੈ ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ। ਇੱਥੇ ਹੀ ਸੁਖਵਿੰਦਰ ਸਿੰਘ ਜੀ ਵਾਪਸ ਅਸੀਂ ਸਾਡੇ ਅਗਲੇ ਟੌਪਿਕ ਵੱਲ ਚੱਲੀਏ। ਗੱਲ ਕਰਦੇ ਹਾਂ ਹੁਣ ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦੀ। ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ, ਹਾਲਾਂਕਿ ਆਪੋਜੀਸ਼ਨ ਵੱਲੋਂ ਵੀ ਵੱਡੇ ਲੈਵਲ ਦੇ ਉੱਤੇ ਭਾਜਪਾ ਨੂੰ ਵਾਸ਼ਿੰਗ ਮਸ਼ੀਨ ਦੇ ਤੌਰ ਦੇ ਉੱਤੇ ਰੈਫਰ ਕੀਤਾ ਜਾ ਰਿਹਾ, ਵਾਸ਼ਿੰਗ ਮਸ਼ੀਨ ਕਿਹਾ ਜਾ ਰਿਹਾ ਕਿ ਭਾਈ ED CBI ਤੇ ਹੋਰ ਜਿਹੜੇ ਅਦਾਰੇ ਹੈਗੇ ਨੇ ਉਹ ਪਿੱਛੇ ਲਾ ਦਿੱਤੇ ਜਾਂਦੇ ਆ ਆਪੋਜੀਸ਼ਨ ਦੇ ਲੀਡਰਾਂ ਦੇ ਉੱਤੇ, ਤੇ ਉਹ ਜਦੋਂ ਉਹਨਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦਾ ਲਾਲਚ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਮੁੜ ਕੇ ਫਿਰ ਉਹਨਾਂ ਨੂੰ ਜਿਹੜਾ ਹੈ BJP ਦੇ ਵਿੱਚ ਸ਼ਾਮਲ ਕਰਾਇਆ ਜਾਂਦਾ ਹੈ। ਇਹ ਵਰਤਾਰਾ ਕੋਈ ਅੱਜ ਦਾ ਨਹੀਂ ਹੈਗਾ, ਪਰ ਚੋਣਾਂ ਦੇ ਨੇੜੇ ਆ ਕੇ ਪਿਛਲੇ ਕੁਝ ਹਫ਼ਤਿਆਂ 'ਚ ਜਾਂ ਇਹ ਕਹਿ ਲਓ ਜਿਹੜੇ 2-3 ਮਹੀਨੇ 4 ਮਹੀਨੇ ਹੈਗੇ ਆ ਉਹਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੇ ਆਪੋਜੀਸ਼ਨ ਦੇ ਆਗੂ ਹੈਗੇ ਨੇ, ਵੱਖੋ ਵੱਖਰੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ, ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਾਇਆ ਗਿਆ। ਥਰੂ ਆਊਟ ਇੰਡੀਆ ਅਸੀਂ ਇਹ ਵਰਤਾਰਾ ਦੇਖ ਰਹੇ ਹਾਂ। ਈਵਨ ਪੰਜਾਬ ਦੇ ਵਿੱਚ ਵੀ ਨਾਮੀ ਗ੍ਰਾਮੀ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਬਾਕੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ। ਅੱਜ ਮਤਲਬ ਦਿੱਲੀ ਦੇ ਇੱਕ ਮੰਤਰੀ ਨੇ ਜਿਨ੍ਹਾਂ ਨੇ ਭਾਜਪਾ ਦੇ ਵਿੱਚ ਹਜੇ ਸ਼ਾਮਲ ਤੇ ਨਹੀਂ ਹੋਏ, ਪਰ ਉਹਨਾਂ ਨੇ
ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਆ ਉਹ ਰਿਜ਼ਾਈਨ ਕਰ ਦਿੱਤਾ ਆ ਤੇ ਕੁਝ ਦੋਸ਼ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੀ ਨੀਤੀ ਦੇ ਉੱਤੇ ਲਾਏ। ਇਹ ਵਰਤਾਰਾ ਅਸੀਂ ਦੇਖ ਰਹੇ ਹਾਂ ਤੇ ਜਿਹੜਾ ਨੰਬਰ ਵੀ ਆਉਂਦਾ, ਮਤਲਬ ਜੇ ਪਿਛਲੇ ਸਾਲਾਂ ਦਾ ਜ਼ਿਕਰ ਕਰਨਾ ਹੋਵੇ ਜਦੋਂ ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ ਤਾਂ 400 ਤੋਂ ਵੱਧ ਆਪੋਜੀਸ਼ਨ ਦੇ ਲੀਡਰਸ ਨੇ ਜਿਨ੍ਹਾਂ ਦਾ ਨਾਮ ਆਉਂਦਾ ਵੀ ਉਹਨਾਂ ਨੂੰ ਭਾਜਪਾ ਦੇ ਵਿੱਚ ਇਵੈਂਚੁਅਲੀ ਬਾਈ ਹੁੱਕ ਔਰ ਬਾਈ ਕ੍ਰੁਕ ਸ਼ਾਮਲ ਕਰਵਾਇਆ ਗਿਆ। 400 ਬਹੁਤ ਵੱਡਾ ਨੰਬਰ ਹੈ ਜਦੋਂ ਅਸੀਂ ਦੇਖਦੇ ਹਾਂ, ਜਿਹਦੇ ਵਿੱਚ ਲੀਡਰ ਆਫ ਆਪੋਜੀਸ਼ਨ ਤੋਂ ਲੈ ਕੇ ਜਿਹੜੀਆਂ ਸਟੇਟ ਅਸੈਂਬਲੀਜ਼ ਹੁੰਦੀਆਂ ਤੇ ਜਿਹੜੇ ਵਿਧਾਇਕ ਜਿਨ੍ਹਾਂ ਨੂੰ ਕਹਿੰਦੇ ਆ MLAs ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਪੰਜਾਬ ਤੋਂ ਲੈ ਕੇ ਬਾਕੀ ਸੂਬਿਆਂ ਤੱਕ ਦੇ, ਉਹ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਆ। ਤੇ ਇੱਕ ਹੋਰ ਇੰਟਰਸਟਿੰਗ ਫੈਕਟ ਇਸ ਸਾਰੇ ਪਾਰਟ ਦੇ ਵਿੱਚ ਜਿਹੜਾ ਕਿ ਵਾਈਡਲੀ ਨੋਨ ਹੈ, ਇਸ ਵਕਤ ਮੀਡੀਆ ਦੇ ਵਿੱਚ ਵੀ ਵੱਡੇ ਲੈਵਲ ਦੇ ਉੱਤੇ ਰਿਪੋਰਟ ਹੋ ਰਿਹਾ ਵੀ ਜਿਨ੍ਹਾਂ ਆਗੂਆਂ ਦੇ ਉੱਤੇ ED CBI ਦੀ ਜਾਂਚ ਹੁੰਦੀ ਹੈ ਤੇ ਜਦੋਂ ਉਹ ਬਾਅਦ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ED ਵੀ ਪਿੱਛੇ ਹਟ ਜਾਂਦੀ ਹੈ, CBI ਦੀ ਜਾਂਚ ਵੀ ਜਿਹੜੀ ਹੈ ਉਹ ਠੰਡੇ ਬਸਤੇ ਪਾ ਦਿੱਤੀ ਜਾਂਦੀ ਹੈ, ਭਾਵੇਂ ਜੇ ਕੇਸ ਕੰਪਲੀਟਲੀ ਡਿਸਮਿਸ ਨਾ ਵੀ ਕੀਤਾ ਹੋਵੇ ਤਾਂ ਉਹਦੇ ਤੇ ਕੋਈ ਅਗਲੇ ਦੀ ਜਿਹੜੀ ਕਾਰਵਾਈ ਹੈ ਉਹ ਨਹੀਂ ਹੁੰਦੀ ਹੈਗੀ। ਸੋ ਇਹ ਮਤਲਬ ਇੱਕ ਵੱਡਾ ਇਸ ਵਕਤ ਕੰਸਰਨ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਜਿਹੜੀਆਂ ਸੋ ਕਾਲਡ ਲਿਬਰਲ ਜਮਾਤਾਂ ਹੈਗੀਆਂ ਨੇ ਉਹਨਾਂ ਦੇ ਲਈ ਵੀ ਹੁਣ ਜਿਸ ਤਰੀਕੇ ਦੇ ਨਾਲ ਭਾਜਪਾ ਵੱਧ ਰਹੀ ਹੈ ਅੱਗੇ ਅਥਾਰਟੇਰੀਅਨ ਰੂਲ ਦੇ ਵੱਲ ਨੂੰ, ਉਹ ਇਸ ਨੂੰ ਇੱਕ ਬੜੇ ਵੱਡੇ ਸਵਾਲ ਦੇ ਤੌਰ ਤੇ ਦੇਖ ਰਹੇ ਆ ਵੀ ਜੇ ਮੋਦੀ ਸਰਕਾਰ ਦੁਬਾਰਾ ਹੁਣ ਤੀਜੀ ਵਾਰ ਹੋਂਦ ਦੇ ਵਿੱਚ ਆ ਗਈ, ਉਹਨਾਂ ਨੇ ਸਰਕਾਰ ਬਣਾ ਲਈ ਤੇ ਇਹ ਜਿਹੜਾ ਸਾਰਾ ਸਿਸਟਮ ਪਿਛਲੇ 1947 ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ ਇਹ ਕੰਪਲੀਟਲੀ ਕੋਲੈਪਸ ਹੋ ਜਾਣਾ। ਬਿਲਕੁਲ ਜੀ, ਮਤਲਬ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਦੇਖੋ ਕੋਲੈਪਸ ਹੋਣਾ ਜਿਹੜਾ ਸਿਸਟਮ ਆ ਉਹ ਤਾਂ ਲਗਭਗ ਨਜ਼ਰ ਆ ਰਿਹਾ ਆ ਤੇ ਹੁਣ ਤਾਂ ਗੱਲ ਇੱਥੋਂ ਤੱਕ ਆ ਗਈ ਆ ਵੀ ਖੁੱਲ ਕੇ ਲੋਕ ਇਹ ਗੱਲ ਕਹਿਣ ਲੱਗ ਗਏ ਆ। ਜਿਵੇਂ ਤੁਸੀਂ ਦੇਖੋ ਇੰਡੀਆ ਦੇ ਫਾਈਨੈਂਸ ਮਿਨਿਸਟਰ ਆ ਨਿਰਮਲਾ ਸੀਤਾਰਮਨ, BJP ਦੇ ਲੀਡਰ ਆ, ਉਹਨਾਂ ਦੇ ਪਤੀ ਆ ਮਤਲਬ ਕਾਫੀ ਰਿਨਾਊਂਡ ਇਕੋਨੋਮਿਸਟ ਆ, ਪੋਲੀਟੀਕਲ ਇਕੋਨੋਮਿਸਟ ਆ ਜੀ, ਪ੍ਰਾਕਲਾ ਪ੍ਰਭਾਕਰ, ਉਹਨਾਂ ਦੀ ਸਟੇਟਮੈਂਟ ਬੜੀ ਇੰਟਰਸਟਿੰਗ ਆ। ਉਹਨਾਂ ਨੇ ਕਿਹਾ ਹੈ ਕਿ ਜੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ 2024 ਦੇ ਵਿੱਚ ਨਰਿੰਦਰ ਮੋਦੀ ਮੁੜ ਕੇ ਪ੍ਰਾਈਮ ਮਿਨਿਸਟਰ ਬਣ ਗਏ ਜਾਂ BJP ਜਿੱਤ ਗਈ, then there will never be elections in the country again। ਤਾਂ ਭਾਰਤ ਦੇ ਵਿੱਚ ਫਿਰ ਇਹ ਮੁੜ ਕੇ ਕਦੇ ਚੋਣਾਂ ਨਹੀਂ ਹੋਣਗੀਆਂ। ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਇਕੋਨੋਮਿਸਟ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਕਿ ਜਿਹਦੀ ਵਾਈਫ ਜਿਹੜੀ ਆ ਉਹ ਇੰਡੀਅਨ ਫਾਈਨੈਂਸ ਮਿਨਿਸਟਰ ਹੋਵੇ ਤੇ ਉਹ ਕਿੰਨੇ ਮਤਲਬ ਜਿਹੜਾ ਇੰਡੀਆ ਦਾ ਪੋਲੀਟੀਕਲ ਐਲੀਟ ਆ ਉਹਦੇ ਚ ਉੱਠਦਾ ਬੈਠਦਾ ਹੋਵੇ, ਉਹਦੀ ਆਬਜ਼ਰਵੇਸ਼ਨ ਹੈ ਜਿਹੜੀ, ਤਾਂ ਉਹ ਸਾਨੂੰ ਦੱਸ ਰਹੀ ਵੀ ਅੰਦਰ ਕਿੰਨਾ ਕੁਛ ਜਿਹੜਾ ਆ ਕਿਸ ਪੱਧਰ ਦਾ ਚੱਲ ਰਿਹਾ ਆ। ਵੀ ਉਹਦੇ ਚ ਉਹਨਾਂ ਦੇ ਆਪਣੀ ਵਰਡਸ ਆ, ਪ੍ਰਾਈਮ ਮਿਨਿਸਟਰ ਮੋਦੀ ਹਿਮਸੈਲਫ ਵਿਲ ਗਿਵ ਅ ਹੇਟ ਸਪੀਚ ਫਰੋਮ ਦਾ ਰੈਡ ਫੋਰਟ ਐਂਡ ਅ ਸਿਚੁਏਸ਼ਨ ਲਾਈਕ ਲੱਦਾਖ ਮਨੀਪੁਰ ਵਿਲ ਅਰਾਈਜ਼ ਇਨ ਦਾ ਐਂਟਾਇਰ ਕੰਟਰੀ। ਮਤਲਬ ਉਹ ਕਹਿੰਦੇ ਵੀ ਜਿਹੜੀ ਹੇਟ ਸਪੀਚ ਦੀ ਅੱਜ ਗੱਲ ਹੋ ਰਹੀ ਹੈ ਵੀ ਇਹ ਫਿਰ ਲਾਲ ਕਿਲੇ ਤੋਂ ਹੀ ਹੋਇਆ ਕਰੂਗੀ। ਮਤਲਬ ਜੇ ਇਸ ਵਾਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿੱਤ ਗਏ ਤੇ ਜਿਹੜਾ ਲੱਦਾਖ ਤੇ ਮਨੀਪੁਰ ਦੇ ਵਿੱਚ ਅਸੀਂ ਜਿਵੇਂ ਉੱਥੇ ਦੋ ਕਮਿਊਨਿਟੀਜ਼ ਦਾ ਉੱਥੇ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜੋ ਵਾਇਲੈਂਟ ਕਲੈਸ਼ਿਸ ਹੋਈਆਂ, ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਅੱਗ ਸਾਰੇ ਮੁਲਕ 'ਚ ਲੱਗਣੀ ਆ। ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਇੱਕ ਗੱਲ ਕਹੀ, ਕਹਿੰਦੇ ਵੀ ਜੇ ਪ੍ਰਾਈਮ ਮਿਨਿਸਟਰ ਮੋਦੀ ਤੇ ਉਹਨਾਂ ਦੀ ਕੈਬਨਿਟ ਜਿਹੜੀ ਸਰਕਾਰ ਆ ਮੁੜ ਕੇ ਪਾਵਰ ਚਾਹੁੰਦੀ ਆ, ਆਪ ਇਸਕੋ ਪਹਿਚਾਨ ਵੀ ਨਹੀਂ ਸਕੇਂਗੇ ਕਿ ਜਿਹੜਾ ਇਹ ਭਾਰਤ ਆ ਉਹ ਇਹੋ ਜਿਹਾ ਹੋ ਜਾਣਾ ਵੀ ਤੁਹਾਨੂੰ ਪਤਾ ਵੀ ਨਾ ਲੱਗਣਾ ਵੀ ਪਹਿਲਾਂ ਇਹ ਕਿਹੋ ਜਿਹਾ ਹੁੰਦਾ ਸੀ। ਮਤਲਬ ਉਹਨਾਂ ਇਹ ਹੁਣ ਇੱਕ ਇੰਡੀਅਨ ਦੇ ਕਮੈਂਟਸ ਨੇ, ਮਤਲਬ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜਿਹਨਾਂ ਨੂੰ ਸੋ ਕਾਲਡ ਲਿਬਰਲ ਇੰਡੀਅਨਸ ਕਹਿੰਦੇ ਆ। ਹਾਲਾਂਕਿ ਸਿੱਖਾਂ ਬਾਰੇ ਜਾਂ ਜਦੋਂ ਘੱਟ ਗਿਣਤੀਆਂ ਦੇ ਜ਼ੁਲਮ ਦੀ ਗੱਲ ਆਉਂਦੀ ਆ ਉਦੋਂ ਕੋਈ ਬਹੁਤਾ ਫਰਕ ਨਹੀਂ ਹੁੰਦਾ ਇਹਨਾਂ ਦੀ ਅਪਰੋਚ ਦੇ ਵਿੱਚ, ਪਰ ਉਹ ਉਹਨਾਂ ਨੇ BJP ਲੀਡਰ ਦੀਆਂ ਮਤਲਬ ਉਹ ਕਹਿੰਦੇ ਆ ਵੀ ਮਤਲਬ ਬਾਕੀ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਜਿਹੜੀਆਂ ਐਥਨਿਕ ਕ੍ਰਾਈਸਿਸ ਨੇ ਉਹ ਵੱਧ ਸਕਦੀਆਂ, ਪਰ ਆਪਣੇ ਆਪ 'ਚ ਵੱਡੀ ਗੱਲ ਆ ਵੀ ਇਹ ਨਹੀਂ ਹੋਣਾ। ਤੇ ਇਸੇ ਤਰੀਕੇ ਦੀ ਗੱਲ ਅੱਜ ਜਿਹੜੇ ਸਾਬਕਾ ਮੰਤਰੀ ਨੇ ਭਾਰਤ ਦੇ ਕਾਂਗਰਸ ਦੇ ਲੀਡਰ ਨੇ P ਚਿਦੰਬਰਮ, ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਨਰਿੰਦਰ ਮੋਦੀ ਦੁਬਾਰਾ ਆਉਂਦੇ ਆ ਸੱਤਾ 'ਚ ਤਾਂ 2024 ਇਲੈਕਸ਼ਨ could probably be the last general election witnessed by the country। ਇਹ ਆਖਰੀ ਜਨਰਲ ਇਲੈਕਸ਼ਨ ਹੋਣਗੀਆਂ। ਅਮਰਵੀਰ ਸਿੰਘ ਜੀ, ਇੱਥੇ ਫਿਰ ਗੱਲ ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜਿਹੜਾ ਇੰਡੀਆ ਆ ਉਹਦਾ ਜਿਹੜਾ ਵੈਸਟ ਦੇ ਨਾਲ ਜਾਂ US ਦੇ ਨਾਲ ਅਸੀਂ ਫੋਰਨ ਪੋਲਿਸੀ ਦੇ ਵਿੱਚ ਕਲੈਸ਼ ਦੇਖਿਆ ਆ ਪਿਛਲੇ ਕੁਝ ਸਮੇਂ ਤੋਂ।
ਐਸ ਜੈਸ਼ੰਕਰ ਦਾ ਪਿਛਲਾ ਜਿਹੜਾ ਦੌਰਾ ਸੀ ਰਸ਼ੀਆ ਦਾ, ਉਹ ਅਸੀਂ ਦੇਖਿਆ ਤੇ ਕਿਵੇਂ ਰਸ਼ੀਆ ਯੂਕਰੇਨ ਕਨਫਲਿਕਟ ਦੇ ਵਿੱਚ ਇੰਡੀਆ ਦੀ ਸਾਰੀ ਫੋਰਨ ਪਾਲਿਸੀ ਰਸ਼ੀਆ ਵੱਲ ਟਿਲਟ ਹੋਈ ਆ। ਉਹਦੇ ਚ ਜਿਹੜਾ ਬੇਸਿਕ ਆਈਡੀਆ ਆ ਉਹ ਇਹੀ ਆ ਵੀ ਇੰਡੀਆ ਜਿਹੜਾ ਆ, ਉਹ ਇੰਡੀਆ ਦੀ ਜਿਹੜੀ ਇਸ ਟਾਈਮ ਰੂਲਿੰਗ ਐਲੀਟ ਕਲਾਸ ਆ, ਉਹ ਇੰਡੀਆ ਨੂੰ ਡੈਮੋਕ੍ਰੇਸੀ ਰੱਖਣਾ ਹੀ ਨਹੀਂ ਚਾਹੁੰਦੀ ਹੈ। ਉਹ ਸਿਰਫ ਇੱਕ ਵਨ ਪਾਰਟੀ ਵਨ ਕੰਟਰੀ ਵਾਲਾ ਜਿਹੜਾ ਸਿਸਟਮ ਆ ਉਹ ਰੱਖਣਾ ਚਾਹੁੰਦੇ ਆ, ਜਿਹਦੇ ਚ ਇੱਕੋ ਪਾਰਟੀ ਰੂਲ ਕਰੇ ਤੇ ਇੱਕ ਜਿਹੜਾ ਲੀਡਰ ਆ ਵੀ ਜਿਹਦੀ ਉਹ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਜਿੱਥੋਂ ਉਹਦਾ ਆਈਡੀਆ ਲੈ ਰਹੇ ਆ, ਜਿਹੜਾ ਉਹ ਹਿੰਦੂ ਰਾਸ਼ਟਰ ਦਾ ਕੰਸੈਪਟ ਆ ਵੀ ਉਹਦਾ ਰਾਜਾ ਜਿਹੜਾ ਇੱਕ ਹੋਊਗਾ, ਫਿਰ ਉਹਦੀ ਆਪਣੀ ਕਾਉਂਸਲ ਹੋਊਗੀ ਜਿਹੜੀ ਹਿੰਦੂ ਲੀਡਰਸ ਦੀ, ਉਹ ਸਾਰੇ ਹਿੰਦੂ ਰੋਹ ਰੀਤਾਂ ਦੇ ਮੁਤਾਬਕ ਦੇਸ਼ ਨੂੰ ਚਲਾਉਂਗੀ। ਤੇ ਫਿਰ ਅਖੰਡ ਭਾਰਤ ਦਾ ਉਹਨਾਂ ਦਾ ਕੰਸੈਪਟ RSS ਦਾ, ਉਹ ਸਾਰਾ ਕੁਝ ਉਹ ਲਾਗੂ ਕਰਨ ਦੇ ਲਈ ਉਹਨਾਂ ਨੂੰ ਲੱਗਦਾ ਵੀ ਇਹ ਬਿਲਕੁਲ ਸਹੀ ਸਮਾਂ ਹੈ। ਤੇ ਇੱਥੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਟਕਰਾਅ ਨੇ ਉਹ ਮਤਲਬ ਸ਼ਿਓਰਿਟੀ ਆ ਕਿ ਟਕਰਾਅ ਹੋਣਗੇ, ਤੇ ਇਹਨਾਂ ਟਕਰਾਵਾਂ ਦੇ ਵਿੱਚੋਂ ਮਤਲਬ ਟਕਰਾਅ ਜੇ ਹੋਣੇ ਹੀ ਹੋਣੇ ਆ ਤਾਂ ਅਸੀਂ ਫਿਰ ਆਪਣੇ ਉਸ ਏਜੰਡੇ ਲਈ ਟਕਰਾਅ ਦਾ ਹਿੱਸਾ ਬਣੀਏ, ਜਿਹਦੇ ਲਈ ਇੰਨੇ ਸਾਲਾਂ ਤੋਂ ਜਿਹੜੇ ਸੁਪਨੇ ਆ ਸੰਜੋਈ ਬੈਠੇ ਆ। ਤੇ ਇੱਕ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਨਫੀਰੀਓਰਿਟੀ ਜਾਂ ਇੱਕ ਮਤਲਬ ਕਈ ਸਦੀਆਂ ਦੀ, ਕਈ 100 ਸਾਲਾਂ ਦੀ ਜਿਹੜੀ ਗੁਲਾਮੀ ਦਾ ਆਪਣੇ ਮਨਾਂ ਤੇ ਭਾਰ ਲਈ ਬੈਠੇ ਆ, ਉਹ ਵੀ ਅਸੀਂ ਪਹਿਲਾਂ ਮਤਲਬ ਮੁਗਲ ਅੰਪਾਇਰ ਦੇ ਥੱਲੇ, ਫਿਰ ਬ੍ਰਿਟਿਸ਼ ਅੰਪਾਇਰ ਦੇ ਥੱਲੇ ਉਵੇਂ ਗੁਲਾਮ ਰਹੇ ਆ, ਮਤਲਬ ਉਹਨੂੰ ਉਹ ਇਸ ਟਾਈਮ ਭੜਕਾਹਟ ਦੇ ਨਾਲ ਆਪਣੇ ਮਨ ਨੂੰ ਲਾਉਣਾ ਚਾਹੁੰਦੇ ਆ। ਤਾਂ ਇਹ ਸਾਰੀ ਚੀਜ਼ ਉਹਨਾਂ ਦੀ ਪਾਲਿਸੀ ਨੂੰ ਡਰਾਈਵ ਕਰ ਰਹੀ ਆ। ਤਾਂ ਉਹਦੇ ਵਿੱਚ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਹੁਣ ਤੁਸੀਂ ਗੱਲ ਕੀਤੀ ਜਿਹੜਾ ਇੱਕ ਸੋ ਕਾਲਡ ਲਿਬਰਲ ਸੈਕਸ਼ਨ ਅੱਜ ਹੈਗਾ ਵੀ ਉਹ ਅੱਜ ਸਟੇਟਮੈਂਟਸ ਦੇ ਰਿਹਾ ਵੀ ਇਹਨਾਂ ਤੋਂ ਅਸੀਂ ਮਤਲਬ ਹਜੇ ਉਹਨਾਂ ਨੂੰ ਇੱਕ ਪੋਸੀਬਿਲਿਟੀ ਲੱਗਦੀ ਹੈ ਵੀ ਸ਼ਾਇਦ ਅਸੀਂ ਮੋਦੀ ਨੂੰ ਹਰਾ ਕੇ ਤੇ ਫਿਰ ਸੱਤਾ ਦੇ ਵਿੱਚ ਅਸੀਂ ਆ ਸਕਦੇ ਹਾਂ। ਪਰ ਅਮਰਵੀਰ ਸਿੰਘ ਜੀ, ਮੈਂ ਕਲੀਅਰ ਕਰ ਦੇਣਾ ਚਾਹੁੰਦਾ ਸਿੱਖਾਂ ਨੂੰ ਵੀ ਤੇ ਸਾਰਿਆਂ ਨੂੰ ਵੀ, ਜਿਹੜੇ ਲੋਕ ਅੱਜ ਸਟੇਟਮੈਂਟਸ ਦੇ ਰਹੇ ਆ ਇਹ ਮਤਲਬ ਉਹਨਾਂ ਦੇ ਆਪਣੇ ਹੀ ਨੇ। ਸਿਰਫ ਇਹਨਾਂ ਦੀ ਜਿਹੜੀ ਲੜਾਈ ਆ ਉਹ ਇੰਟਰਨਲ ਸੱਤਾ ਪ੍ਰਾਪਤੀ ਦੀ ਆ, ਵੀ ਇਹ ਉਸੇ ਤਰੀਕੇ ਦੇ ਨਾਲ ਹੋਣਾ ਵੀ ਜੇ ਇਹਨਾਂ ਨੂੰ ਲੱਗਿਆ ਵੀ ਹੁਣ ਕੋਈ ਰਾਹ ਬਚਿਆ ਹੀ ਨਹੀਂ ਤਾਂ ਜਿਵੇਂ ਇੱਕ MLA MP ਅਸੀਂ ਤੁਸੀਂ 400 ਬੰਦਿਆਂ ਦੀ ਗੱਲ ਕੀਤੀ ਹੈ, ਜਿਹੜਾ ਇੱਕ ਰਾਤ ਪਹਿਲਾਂ ਗਾਲਾਂ ਕੱਢਦਾ ਹੁੰਦਾ ਦੂਜੀ ਪਾਰਟੀ ਨੂੰ ਤੇ ਅਗਲੇ ਦਿਨ ਉਹਨਾਂ ਦਾ ਗਲ ਦੇ ਵਿੱਚ ਸਿਆਪਾ ਪਵਾ ਕੇ ਤੇ ਸਟੇਜ ਤੇ ਖੜਾ ਹੁੰਦਾ ਆ। ਤੇ ਉਸੇ ਤਰੀਕੇ ਦੇ ਨਾਲ ਇਹ ਸਾਰੇ ਲੋਕਾਂ ਦਾ ਹੋਣਾ ਵੀ ਜਦੋਂ ਇਹਨਾਂ ਨੂੰ ਲੱਗਣਾ ਵੀ ਹੁਣ ਤਾਂ ਰਾਹ ਨਹੀਂ, ਫਿਰ ਇਹਨਾਂ ਨੇ ਜਿਹੜਾ ਉਹ ਰਾਜਾ ਹੋਣਾ ਆ ਹਿੰਦੂ ਰਾਸ਼ਟਰ ਦਾ ਤੇ ਹਿੰਦੂ ਰਾਸ਼ਟਰ ਹੋਣਾ ਆ, ਉਹਨੂੰ ਐਕਸੈਪਟ ਕਰ ਲੈਣਾ। ਪਰ ਉਹਦੇ ਵਿੱਚ ਮਸਲਾ ਕੀ ਆ ਵੀ ਇਹ ਸਵਾਲ ਹੋਣ ਤੱਕ ਇਹਨਾਂ ਲਈ ਬਣਿਆ ਜਿਹੜੇ ਕਿ ਉਸ ਜਿਹੜੀ ਹਿੰਦੂ ਪਛਾਣ ਦਾ ਆਪਣੇ ਆਪ ਨੂੰ ਹਿੱਸਾ ਨਹੀਂ ਮੰਨਦੇ। ਇਹ ਹੋਣ ਦਾ ਸਵਾਲ ਫਿਰ ਉਹਨਾਂ ਲਈ ਬਣਨਾ ਕਿਉਂਕਿ ਜਦੋਂ ਓਪਨਲੀ ਹਿੰਦੂ ਰਾਸ਼ਟਰ ਐਲਾਨ ਹੋ ਜਾਣਾ ਆ ਤੇ ਉਹ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਪਛਾਣਾਂ ਹੋਣਗੀਆਂ ਉਹਨਾਂ ਲਈ ਕੋਈ ਸਪੇਸ ਨਹੀਂ ਬਚਣੀ। ਜਾਂ ਤਾਂ ਉਹ ਮਤਲਬ ਆਪਣੇ ਆਪ ਨੂੰ ਉਸੇ ਹਿੰਦੂ ਰਾਸ਼ਟਰ ਦਾ ਅੰਗ ਮੰਨ ਕੇ ਉਹਦਾ ਹਿੱਸਾ ਮੰਨ ਕੇ ਜਿਵੇਂ ਦੀ ਉਹਨਾਂ ਦੀ ਡੈਫੀਨੇਸ਼ਨ ਉਹ ਬਣਾਉਣਗੇ ਉਹਦੇ ਮੁਤਾਬਕ ਆਪਣੀ ਉਹਨੂੰ ਧਾਰਨ ਕਰ ਲੈਣਗੇ, ਫਿਰ ਉਹ ਸਰਵਾਈਵ ਕਰ ਸਕਣਗੇ। ਪਰ ਜੋ ਨਹੀਂ ਸਰਵਾਈਵ ਕਰ ਸਕਣਗੇ ਫਿਰ ਉਹਨਾਂ ਦੇ ਲਈ ਉਹੀ ਜਿਹੜੀ ਗੱਲ 18ਵੀਂ ਸਦੀ 'ਚ ਸਿੱਖਾਂ ਨੇ ਜਿਹੜੀ ਗੱਲ ਦਾ ਫੈਸਲਾ ਕੀਤਾ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਮਤਲਬ ਇਹ ਦੋਏ ਗੱਲਾਂ ਰਹਿ ਜਾਂਦੀਆਂ ਕਿ ਜਾਂ ਤਾਂ ਤੁਸੀਂ ਰਾਜ ਕਰੋ ਨਹੀਂ ਤਾਂ ਫਿਰ ਲੜ ਕੇ ਮਰ ਜਾਓ। ਤੇ ਜੇ ਤੁਸੀਂ ਜਿਹਨੇ ਇਹ ਬਿਲਕੁਲ ਵੀ ਨਾ ਕਰਨਾ ਫਿਰ ਉਹ ਮਤਲਬ ਇਹਨਾਂ ਦਾ ਜਿਹੜਾ ਉਹ ਹਿੰਦੂ ਰਾਸ਼ਟਰ ਦੀ ਆਈਡੈਂਟੀਟੀ ਹੋਣੀ ਆ ਉਹਦਾ ਹਿੱਸਾ ਬਣਨ ਤੋਂ ਬਿਨਾਂ ਉਹਦੇ ਕੋਲ ਕੋਈ ਰਾਹ ਨਹੀਂ ਬਚਣਾ। ਤੇ ਇਹ ਸਿਚੁਏਸ਼ਨ ਇੱਥੇ ਬਣ ਰਹੀ ਹੈ। ਜੇ ਅਸੀਂ ਇਲੈਕਸ਼ਨ ਦੀ ਗੱਲ ਕਰੀਏ, ਤੁਸੀਂ ਇਹ ਕਹਿ ਹੀ ਦਿੱਤਾ ਹੈ ਕਿ ਕਿੰਨੇ ਬੰਦੇ ਮਤਲਬ ਉਹ ਹਰ ਇੱਕ ਟੂਲ ਨੂੰ ਯੂਜ਼ ਕਰ ਰਹੇ ਆ, ED ਤੋਂ ਲੈ ਕੇ ਮਤਲਬ CBI ਤੱਕ। ਪਰ ਮਸਲਾ ਕੀ ਹੈ ਵੀ ਜਿਹੜੀ ਅੱਜ ਕਾਂਗਰਸ ਇਸ ਤੇ ਰੌਲਾ ਪਾ ਰਹੀ ਆ, ਇਹ ਕਲਚਰ ਉਹਨਾਂ ਨੇ ਸ਼ੁਰੂ ਕੀਤਾ CBI ਦੇ ਰਾਹੀਂ। ਮਤਲਬ CBI ਨੂੰ ਜਿਵੇਂ ਕਾਂਗਰਸ ਨੇ ਯੂਜ਼ ਕੀਤਾ, ਫੈਡਰਲ ਏਜੰਸੀਜ਼ ਨੂੰ ਯੂਜ਼ ਕੀਤਾ ਆਪਣੇ ਵਿਰੋਧੀਆਂ ਦੇ ਖਿਲਾਫ। ਬਲਕਿ ਅਸੀਂ ਅੱਜ ਦੇਖਦੇ ਹਾਂ ਵੀ ਅੱਜ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਆ ਤਾਂ ਉਹਦੇ ਖਿਲਾਫ ਸਾਰੇ ਹੋਰ ਮਤਲਬ ਰੌਲਾ ਪਾ ਰਹੇ ਆ। ਸਾਰੀ ਆਮ ਆਦਮੀ ਪਾਰਟੀ ਕਾਂਗਰਸ ਕਹਿ ਰਹੀ ਹੈ ਦੇਖੋ ਵੈਂਡੇਟਾ ਦੀ ਪੋਲੀਟਿਕਸ ਆ, ਵਿਰੋਧੀਆਂ ਨੂੰ ਚੁੱਪ ਕਰਾਇਆ ਜਾ ਰਿਹਾ ਜੇਲ੍ਹਾਂ 'ਚ ਸੁੱਟ ਕੇ। ਪਰ ਹੁਣ ਜੇ ਪੰਜਾਬ ਦੇ ਵਿੱਚ ਤੁਸੀਂ ਆਪ ਦੀ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਦੇਖ ਲਓ ਤਾਂ ਉਹਨਾਂ ਨੇ ਵਿਰੋਧੀਆਂ ਦੇ ਖਿਲਾਫ ਕੀ ਕੀਤਾ, ਉਹ ਵੀ ਇਹੀ ਕੀਤਾ। ਤਾਂ ਬੇਸਿਕਲੀ ਕੀ ਆ ਵੀ ਜਿਹੜਾ ਇੰਡੀਅਨ ਜਿਹੜੀ ਪੋਲੀਟੀਕਲ ਐਂਟਾਈਟੀ ਆ, ਜੋ ਤੁਸੀਂ ਇਹਦਾ ਹਿੱਸਾ ਬਣ ਜਾਂਦੇ ਹੋ, ਇਹਦਾ ਹਿੱਸਾ ਬਣ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਉਹਦਾ ਇਹ ਕਲਚਰ ਸੇਮ ਕਲਚਰ ਆ। ਜਿਹੜਾ ਵੀ ਸੱਤਾ 'ਚ ਹੋਊਗਾ ਆਪਣੇ ਵਿਰੋਧੀਆਂ ਦੇ ਖਿਲਾਫ ਫਿਰ ਉਹ ਇਸੇ ਤਰੀਕੇ ਦੇ ਨਾਲ ਕਰਪਸ਼ਨ ਨੂੰ, ਇੰਸਟੀਚਿਊਟਸ ਨੂੰ, ਕਰਪਟ ਹੋਏ ਇੰਸਟੀਚਿਊਟਸ ਨੂੰ ਇਸੇ ਤਰੀਕੇ ਦੇ ਨਾਲ ਵਰਤਦਾ ਆ। ਤੇ ਜਿਹਦੇ ਕਰਕੇ ਵੈਸਟ ਨੂੰ ਜਿਹੜਾ ਇੱਕ ਭੁਲੇਖਾ ਹੈਗਾ ਸੀ ਵੀ ਇਹ ਲਿਬਰਲ ਡੈਮੋਕ੍ਰੈਟਿਕ ਮਾਰਕੀਟ ਆ,
ਤਾਂ ਉਹ ਮਾਰਕੀਟ ਤਾਂ ਹੈਗੀ ਆ ਹੁਣ, ਪਰ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਿਆ ਵੀ ਲਿਬਰਲ ਡੈਮੋਕ੍ਰੈਟਿਕ ਨਹੀਂ ਹੈ। ਤੇ ਉਹਦਾ ਹੁਣ ਭਵਿੱਖ ਕੀ ਹੋਊਗਾ, ਉਹ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਜਿਹੜੀ ਰਿਜ਼ੈਂਟਮੈਂਟ ਆ, ਜਿਹੜੀ ਅਸੰਤੁਸ਼ਟੀ ਆ, ਉਹ ਕਸ਼ਮੀਰ ਤੋਂ ਲੈ ਕੇ ਤੇ ਕੰਨਿਆ ਕੁਮਾਰੀ ਤੱਕ, ਤੇ ਅਸੀਂ ਉਹ ਦੇਖਦੇ ਹਾਂ ਵੀ ਉਹ ਕਿੰਨੀ ਵੱਧ ਆ। ਤੇ ਉੱਪਰ ਜੇ ਕਸ਼ਮੀਰ ਤੇ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ, ਤੇ ਥੱਲੇ ਜਿਹੜੇ ਦ੍ਰਾਵਿਡੀਅਨਸ ਨੇ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ। ਤੇ ਉਧਰ ਨਾਰਥ ਈਸਟ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਮਨੀਪੁਰ ਦੇ ਲੋਕ ਹੋਣ, ਨਾਗਾਲੈਂਡ ਦੇ ਲੋਕ ਹੋਣ, ਜਿਹੜੀਆਂ ਟਰਾਈਬਲ ਕਮਿਊਨਿਟੀਜ਼ ਨੇ, ਐਥਨਿਕ ਨੇਸ਼ਨਸ ਨੇ, ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ, ਜਿਹੜਿਆਂ ਨੇ ਕਿ ਐਕਸੈਪਟ ਨਹੀਂ ਕੀਤਾ ਜਿਹੜਾ ਹਿੰਦੂ ਰਾਸ਼ਟਰ ਦਾ ਇਹ ਖਾਰਾ ਸਮੁੰਦਰ ਆ ਉਹਦੇ 'ਚ ਜਜ਼ਬ ਹੋਣਾ। ਪਰ ਜਿਹੜੀ ਹਿੰਦੂ ਰਾਸ਼ਟਰ ਦੀ ਤਾਕਤ ਆ ਉਹ ਲਗਾਤਾਰ ਕੰਸੋਲੀਡੇਟ ਵੀ ਹੋ ਰਹੀ ਆ, ਤੇ ਇਹਦੇ ਨਾਲ ਇਹ ਲੱਗਦਾ ਕਿ ਜਿਹੜਾ ਅਸੋਲਟ ਆ ਇਹਨਾਂ ਐਥਨਿਕ ਨੈਸ਼ਨੈਲਿਟੀਜ਼ ਤੇ ਇਹਨਾਂ ਆਈਡੈਂਟੀਟੀਜ਼ ਤੇ ਉਹ ਤਿੱਖਾ ਹੋਊਗਾ ਅਗਲੇ ਟਾਈਮ ਦੇ ਵਿੱਚ। ਤੇ ਉਹਦੇ 'ਚ ਰਿਜ਼ੈਂਟਮੈਂਟ ਕਿਸ ਤਰੀਕੇ ਦੀ ਹੁੰਦੀ ਆ, ਉਹ ਕੁਦਰਤ ਦਾ ਇਹ ਵਿਧਾਨ ਆ ਅਮਰਵੀਰ ਸਿੰਘ ਜੀ, ਕਿ ਭਾਵੇਂ ਧਰਤੀ ਤੇ ਰੇਂਗਣ ਵਾਲਾ ਕੋਈ ਜੀ ਹੋਵੇ, ਉਹਨੂੰ ਵੀ ਜਦੋਂ ਆਪਣੇ ਲਈ ਕੋਈ ਖਤਰਾ ਲੱਗਦਾ ਹੈ ਤਾਂ ਕੁਦਰਤ ਨੇ ਉਹਨੂੰ ਵੀ ਕਿਸੇ ਨਾ ਕਿਸੇ ਡਿਫੈਂਸਿਵ ਟੂਲ ਦੇ ਨਾਲ ਉਹਨੂੰ ਦਿੱਤਾ ਹੋਇਆ ਹੈ। ਭਾਵੇਂ ਉਹ ਭਰਿੰਡ ਹੋਵੇ, ਭਾਵੇਂ ਉਹ ਸੱਪ ਹੋਵੇ। ਤੁਸੀਂ ਦੇਖੋ ਭਰਿੰਡ ਨੂੰ ਵੀ ਕੁਦਰਤ ਨੇ ਇੱਕ ਜ਼ਹਿਰ ਦਿੱਤੀ ਹੈ ਵੀ ਜਦੋਂ ਉਹਨੂੰ ਆਪਣੇ ਲਈ ਖਤਰਾ ਲੱਗਦਾ ਤਾਂ ਫਿਰ ਉਹ ਡੰਗ ਮਾਰਦੀ ਹੈ। ਇਸੇ ਤਰੀਕੇ ਦੇ ਨਾਲ ਹਰ ਇੱਕ ਜਿਹੜਾ ਜੀ ਆ ਉਹਦੀ ਇਹ ਇੱਕ ਉਹਦਾ ਸੁਭਾਅ ਆ ਵੀ ਜਦੋਂ ਉਹਨੂੰ ਉਹਦੇ ਤੇ ਅਟੈਕ ਹੋਣਾ ਤਾਂ ਉਹਨੇ ਵਾਪਸ ਅਟੈਕ ਕਰਨਾ ਆ, ਰਿਜ਼ੈਂਟਮੈਂਟ ਕਰਨੀ ਆ। ਤਾਂ ਉਹਦੇ ਵਿੱਚੋਂ ਹੀ ਫਿਰ ਜਿਹੜੀ ਮੈਨੂੰ ਯਾਦ ਆਉਂਦਾ ਵੀ ਜਦੋਂ ਓਬਾਮਾ ਨੇ ਫਿਰ ਜਿਹੜੀ ਉਹ ਧਮਕੀ ਭਰੇ, ਅਸੀਂ ਧਮਕੀ ਕਹਿ ਸਕਦੇ ਹਾਂ, ਇੰਟਰਵਿਊ ਦੇ ਰਾਹੀਂ ਦਿੱਤੀ ਸੀ ਜਿਹੜੀ ਫਿਰ ਮੋਦੀ ਨੂੰ, ਫਿਰ ਉਹ ਗੱਲ ਵਾਪਰ ਸਕਦੀ ਹੈ ਇੱਥੇ ਕਿ ਜੇ ਤੁਸੀਂ ਇਸੇ ਤਰੀਕੇ ਦਾ ਅਟੈਕ ਇੱਥੇ ਮਾਈਨੋਰਿਟੀਜ਼ ਤੇ ਜਾਂ ਵੱਖ ਜਿਹੜੀਆਂ ਤੁਹਾਡੇ ਤੋਂ ਪਛਾਣਾ ਹੈਗੀਆਂ ਉਹਨਾਂ ਤੇ ਰੱਖਿਆ, ਤੇ ਫਿਰ ਇੰਡੀਆ ਦੀ ਜਿਹੜੀ ਬਾਲਕਨਾਈਜੇਸ਼ਨ ਆ ਉਹਨੂੰ ਕੋਈ ਰੋਕ ਨਹੀਂ ਸਕਦਾ। ਜੀ ਨਹੀਂ, ਗੱਲ ਹੁਣ ਜਿਹੜੀ ਆ ਉਹ ਚਲੋ ਇਵੈਂਚੁਅਲੀ ਜਿਹੜੀਆਂ ਚੋਣਾਂ ਨੇ ਹੁਣ ਉਹਨਾਂ ਦਾ ਰਿਜ਼ਲਟ ਕੀ ਆਉਂਦਾ, ਤੇ ਮੋਦੀ ਸਰਕਾਰ ਜਿਸ ਆਈਡੀਓਲੋਜੀ ਦੇ ਨਾਲ, ਜਿਸ ਨੀਤੀ ਦੇ ਨਾਲ ਚੱਲ ਰਹੀ ਹੈ, ਉਹ ਕਿਸ ਲੈਵਲ ਤੇ ਜਾ ਕੇ ਇੰਪਲੀਮੈਂਟ ਕਰਦੀ ਹੈ, ਤੇ ਫਿਰ ਉਹਦਾ ਜਿਹੜਾ ਰਿਸਪੌਂਸ ਹੈ, ਰਿਟੈਲੀਏਸ਼ਨ ਹੈ, ਰਿਜ਼ੈਂਟਮੈਂਟ ਦੇ ਥੱਲੇ ਜਾਂ ਪੰਜਾਬ ਦੇ ਵਿੱਚ ਆਲਰੇਡੀ ਮਤਲਬ ਉਹ ਕਿਵੇਂ ਉਹਨੂੰ ਟੈਕਲ ਹੁੰਦਾ। ਫਿਰ ਉਹ ਦੋ ਹੀ ਆਪਸ਼ਨਸ ਬਚ ਜਾਂਦੀਆਂ ਨੇ, ਜਾਂ ਤੇ ਤੁਸੀਂ ਉਹਨਾਂ ਦੀ ਅਧੀਨਗੀ ਕਬੂਲ ਲੈਣੇ, ਜਾਂ ਫਿਰ ਤੁਸੀਂ ਆਪਣੀ ਹੋਂਦ ਦੇ ਲਈ, ਆਪਣੀ ਜਿਹੜੀ ਹੋਂਦ ਦੀ ਲੜਾਈ ਹੈ ਉਹ ਲੜਦੇ ਹੋ, ਤੇ ਹੋਂਦ ਬਚਾਉਣ ਦੇ ਲਈ, ਹੋਂਦ ਨੂੰ ਅੱਗੇ ਪ੍ਰੋਪੇਗੇਟ ਕਰਨ ਦੇ ਲਈ, ਵਧਾਉਣ ਦੇ ਲਈ ਤੁਸੀਂ ਜਿਹੜਾ ਹੈ ਉਹ ਤਹਈਆ ਕਰਦੇ ਹੋ। ਸੋ ਇਹੀ ਦੋ ਆਪਸ਼ਨਸ ਇਵੈਂਚੁਅਲੀ ਬਚਦੀਆਂ ਨੇ ਜਿਹੜੇ ਸਾਡੇ ਲੋਕਾਂ ਲਈ, ਜਿਹੜੇ ਅੱਜ ਵੀ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਰਹਿੰਦੇ ਆ, ਇਹ ਕਹਿ ਲਓ, ਜਿਨ੍ਹਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਜਾਂ ਉਹਨਾਂ ਨੂੰ ਐਂ ਲੱਗਦਾ ਵੀ ਨਹੀਂ ਸਾਡਾ ਜਿਹੜਾ ਗੁਜ਼ਾਰਾ ਹੈ ਉਹ ਵਧੀਆ ਚੱਲ ਰਿਹਾ ਆ, ਵਧੀਆ ਨੌਕਰੀਆਂ ਮਿਲ ਰਹੀਆਂ ਨੇ, ਵਧੀਆ ਅਸੀਂ ਜ਼ਿੰਦਗੀ ਜੀ ਰਹੇ ਹਾਂ, ਉਹ ਕਿਤੇ ਨਾ ਕਿਤੇ ਉਹ ਉਸ ਪਾਸਿਓਂ ਅੱਖਾਂ ਬੰਦ ਕਰਕੇ ਬੈਠੇ ਹੋਏ ਆ, ਜਾਂ ਜੋ ਇਹ ਸਾਰਾ ਵਰਤਾਰਾ ਚੱਲ ਰਿਹਾ ਹੈ ਉਹਦੇ ਤੋਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਵੱਡਾ ਸਵਾਲ ਉਹਨਾਂ ਲਈ ਹੈ ਵੀ ਉਹਨਾਂ ਨੂੰ ਕਿਉਂ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਮਤਲਬ 47 ਤੋਂ ਲੈ ਕੇ 84 ਤੱਕ, 84 ਤੋਂ ਲੈ ਕੇ ਹੁਣ ਤੱਕ, ਜੇ ਅਸੀਂ ਕਿਸਾਨ ਸੰਘਰਸ਼ ਦੇ ਅੰਤ ਤੱਕ ਦੇਖੀਏ, ਤੇ ਅੱਜ ਜੋ ਵਰਤਾਰਾ ਚੱਲ ਰਿਹਾ ਹੈ, ਸਟੇਟ ਨੇ ਹਮੇਸ਼ਾ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ ਕਿਸ ਕਿਸਮ ਦਾ ਰਵੱਈਆ ਰਿਹਾ ਹੈ, ਇਹ ਜੇ ਤੁਸੀਂ ਥੋੜਾ ਜਿਹਾ ਅੱਖਾਂ ਖੋਲ ਕੇ ਦੇਖਣਾ ਸ਼ੁਰੂ ਕਰੋ ਤੇ ਤੁਹਾਨੂੰ ਗੱਲ ਸਮਝ ਆ ਜਾਂਦੀ ਹੈ ਵੀ ਸਟੇਟ ਕਿਸ ਨਜ਼ਰ ਦੇ ਨਾਲ, ਕਿਸ ਨਿਗਾਹ ਦੇ ਨਾਲ ਪੰਜਾਬ ਨੂੰ ਦੇਖਦੀ ਹੈ, ਤੇ ਕਿਸ ਕਿਸਮ ਦਾ ਜਿਹੜਾ ਵਰਤਾਰਾ ਜਾਂ ਰਵੱਈਆ ਉਹਨਾਂ ਨੇ ਪੰਜਾਬ ਦੇ ਪ੍ਰਤੀ ਰੱਖਿਆ ਹੋਇਆ। ਤੇ ਨਾਲ ਹੀ ਸੁਖਵਿੰਦਰ ਸਿੰਘ ਜੀ, ਅਖੀਰ ਦੇ ਵਿੱਚ ਗੱਲ ਕਰੀਏ ਇਸੇ ਵਰਤਾਰੇ ਦੀ ਜਿਹੜਾ ਸਟੇਟ ਨੇ ਰੱਖਿਆ ਹੋਇਆ ਪੰਜਾਬ ਦੇ ਪ੍ਰਤੀ, ਤੇ ਉਹ ਜਿਹੜਾ ਹੈ ਉਹ ਹੁਣ ਮਤਲਬ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ। ਪਹਿਲਾਂ ਹਜੇ ਅਸੀਂ 1984 ਤੋਂ ਬਾਅਦ ਦੀ ਜਿਹੜੀ ਸਟਰਗਲ ਹੈਗੀ ਹੈ, ਉਸ ਦੇ ਜਿਨ੍ਹਾਂ ਸਿੰਘਾਂ ਦੀਆਂ ਜ਼ਮਾਨਤਾਂ ਵੀ ਨਹੀਂ ਹੋਣ ਦਿੱਤੀਆਂ ਗਈਆਂ, ਕਦੇ ਪੈਰੋਲ ਨਹੀਂ ਉਹਨਾਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਗਈ। ਉਹਨਾਂ ਬੰਦੀ ਸਿੰਘਾਂ ਦੇ ਨਾਲ ਨਾਲ ਨਵੇਂ ਬੰਦੀ ਸਿੰਘ ਇਹਨਾਂ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਬਣਾਏ, ਉਹ ਅਸੀਂ ਦੇਖਿਆ ਉਹਨਾਂ ਦੇ ਲਈ ਹੁਣ ਮਾਰਚ ਕੱਢਿਆ ਜਾਣਾ ਸੀ ਉਹਨਾਂ ਦੇ ਪਰਿਵਾਰਾਂ ਵੱਲੋਂ, ਤੇ ਨਾਲ ਜਿਹੜੇ ਪੰਥਕ ਐਕਟਿਵਿਸਟ ਹੈਗੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ। ਸੋ ਇਸ ਸਾਰੇ ਦੇ ਮੁਤਲਕ ਇੱਕ ਜਿਹੜਾ ਮਾਹੌਲ ਬਣਿਆ ਹੋਇਆ ਹੈ, ਜਾਂ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਹੈ, ਉਹ ਜਿੱਥੇ ਮੋਦੀ ਸਰਕਾਰ ਦੇ ਖਿਲਾਫ ਤੇ ਹੈ ਹੀ ਹੈ, ਪਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ, ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੀ ਵੱਡੇ ਲੈਵਲ ਦੇ ਉੱਤੇ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ। ਤੇ ਇਹ ਦੇਖਣ ਨੂੰ ਮਿਲ ਰਿਹਾ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਖੜੀ ਕੀਤੀ, ਪੰਜਾਬ ਦੇ ਵਿੱਚ ਪੈਰ ਲਾਏ, ਪਹਿਲਾਂ 4 MP ਜਿਤਾਏ, ਤੇ ਫਿਰ
90-92 MLA ਜਿਤਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਹੁਣ ਨਿਰਾਸ਼ਾ ਦਾ ਜਿਹੜਾ ਆਲਮ ਹੈ ਉਹ ਵੀ ਉਸੇ ਲੈਵਲ ਦੇ ਉੱਤੇ ਜਾ ਕੇ ਦੇਖਣ ਨੂੰ ਮਿਲ ਰਿਹਾ ਹੈ। ਸੋ ਅੱਜ ਜਿਹੜੀ ਇੱਕ ਖਬਰ ਅਕਾਲ ਤਖਤ ਸਾਹਿਬ ਦੇ ਉੱਤੇ 5 ਤਖਤਾਂ ਦੇ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਨੇ ਜਦੋਂ ਇਹ ਸੁਨੇਹਾ ਦਿੱਤਾ ਹੈ ਕਿ 13 ਅਪ੍ਰੈਲ ਨੂੰ ਕੇਸਰੀ ਪਰਚਮ, ਕੇਸਰੀ ਨਿਸ਼ਾਨ ਝੁਲਾਏ ਜਾਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਯਤਨ ਹੈਗੇ ਆ ਉਹ ਕੀਤੇ ਜਾਣ, ਉਹਨਾਂ ਦੇ ਲਈ ਇੱਕ ਅਵੇਅਰਨੈਸ ਕੈਂਪੇਨ ਵੀ ਜਿਹੜੀ ਹੈ ਉਹਦਾ ਵੀ ਇੱਕ ਸੁਨੇਹਾ ਦਿੱਤਾ ਆ। ਸੋ ਓਵਰਆਲ ਕਿਵੇਂ ਦੇਖਿਆ ਜਾਵੇ ਅਕਾਲ ਤਖਤ ਸਾਹਿਬ ਦੀ ਇਹ ਮੀਟਿੰਗ ਨੂੰ ਤੇ ਜੋ ਪੰਥਕ ਸਭਾ ਦੇ ਵਿੱਚ ਚੱਲ ਰਿਹਾ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਪਹਿਲਾਂ ਤਾਂ ਅਸੀਂ ਮਤਲਬ ਇਹ ਜ਼ਰੂਰ ਦੱਸ ਦਈਏ ਕਿ ਜਿਹੜਾ ਇਹ ਫੈਸਲਾ ਹੋਇਆ ਆ, ਇਹ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਹਰਿਮੰਦਰ ਸਾਹਿਬ ਪਟਨਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਉੱਥੋਂ ਦੇ ਮੁੱਖ ਵਧੀਕ ਗ੍ਰੰਥੀ ਜਿਹੜੇ ਆ ਗਿਆਨੀ ਗੁਰਦਿਆਲ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗ੍ਰੰਥੀ ਨੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਇਹ 5 ਸਿੰਘ ਸਾਹਿਬਾਨ ਸੀ ਜਿਹੜੇ ਇਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ, ਇਕੱਤਰਤਾ ਸੀ ਇਹਨਾਂ ਵੱਲੋਂ। ਤੇ ਉਹਦੇ ਵਿੱਚ ਇਹਨਾਂ 5 ਸਿੰਘ ਸਾਹਿਬਾਨਾਂ ਨੇ ਜਿਹੜਾ ਐਲਾਨ ਕੀਤਾ ਵੀ ਇੱਕ ਤਾਂ ਪਹਿਲੀ ਗੱਲ ਉਹੀ ਆ ਵੀ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਹਾੜੇ ਦੇ ਮੌਕੇ ਤੇ ਹਰ ਸਿੱਖ ਜਿਹੜਾ ਆ ਉਹ ਆਪਣੇ ਘਰਾਂ ਦੇ ਉੱਪਰ ਖਾਲਸਾਈ ਨਿਸ਼ਾਨ ਸਾਹਿਬ ਝੁਲਾਵੇ, ਤੇ ਜਿਹਦੇ ਨਾਲ ਮਤਲਬ ਉਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਦੂਜਾ ਇਹ ਆ ਵੀ 13 ਅਪ੍ਰੈਲ 2024 ਨੂੰ ਖਾਲਸਾ ਸਾਜਣਾ ਦਿਵਸ ਵਾਲੇ ਦਿਨ 9 ਵਜੇ ਸਵੇਰੇ ਦੁਨੀਆ ਭਰ ਦੇ ਵਿੱਚ ਵਸਦੇ ਹਰ ਸਿੱਖ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ 5 ਮਿੰਟ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰੇ। ਤੇ ਇਸ ਤੋਂ ਇਲਾਵਾ ਜਿਹੜਾ ਜੂਨ 1984 ਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਅਟੈਕ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ, ਬਲਕਿ ਸਮੁੱਚੇ ਪੰਜਾਬ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਨੇ ਜਿਹੜਾ ਹਮਲਾ ਕੀਤਾ ਸੀ ਜੂਨ 1984 ਦੇ ਵਿੱਚ, ਉਹਦੇ 40 ਸਾਲ ਪੂਰੇ ਹੋਣ ਤੇ 6 ਜੂਨ 2024 ਨੂੰ ਵੀ ਘੱਲੂਘਾਰਾ ਦਿਵਸ ਮਨਾਇਆ ਜਾਵੇ ਸਮੁੱਚੀ ਕੌਮ ਵੱਲੋਂ। ਤੇ ਹਰ ਜਿਹੜਾ ਗੁਰੂ ਘਰ ਆ ਉਹਦੇ ਵਿੱਚ ਸ਼ਹੀਦੀ ਸਮਾਗਮ ਉਲੀਕੇ ਜਾਣ, ਗੁਰਬਾਣੀ ਦੇ ਜਾਪ ਕੀਤੇ ਜਾਣ ਤੇ ਦੀਵਾਨ ਲਗਾ ਕੇ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ। ਤੇ ਜਿੱਥੇ ਨਾਲ ਉਹ ਤੋਂ ਬਾਅਦ ਕਿ 7 ਅਪ੍ਰੈਲ 2024 ਨੂੰ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਕੁਝ ਹੋਰ ਸਿੰਘਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਉਹਨੂੰ ਮੰਦਭਾਗਾ ਦੱਸਿਆ ਗਿਆ। ਤੇ ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ, ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਾਡੀ ਪਰੰਪਰਾ ਤੇ ਹਮਲਾ ਹੈ। ਤਾਂ ਇਹ ਬਿਆਨ ਆ। ਇਹਦੇ ਵਿੱਚ ਅਮਰਵੀਰ ਸਿੰਘ ਜੀ ਇੱਕ ਗੱਲ ਜਿਹੜੀ ਬੜੀ ਮੈਨੂੰ ਅਹਿਮ ਲੱਗੀ ਆ ਇਹ ਸਾਰੇ ਬਿਆਨ ਦੇ ਵਿੱਚੋਂ, ਉਹ ਮੈਨੂੰ ਜਿਹੜਾ ਉਹਨਾਂ ਨੇ ਸ਼ਬਦ ਭਾਰਤੀ ਹਕੂਮਤ ਵਰਤਿਆ। ਜਦੋਂ ਇਹ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ। ਤਾਂ ਆਮ ਤੌਰ ਤੇ ਇਹ ਰਿਹਾ ਵੀ ਜਦੋਂ ਅਸੀਂ 6 ਜੂਨ ਨੂੰ ਜਾਂਦੇ ਹਾਂ ਤਾਂ ਉੱਥੇ ਜਦੋਂ ਅਰਦਾਸ ਹੁੰਦੀ ਆ ਜਾਂ ਜਿਹੜਾ ਇਹ ਸਾਰਾ ਇੱਕ ਅੱਜ ਤੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੈਰੇਟਿਵ ਐਸਟੈਬਲਿਸ਼ ਕੀਤਾ ਗਿਆ ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ, ਤਾਂ ਉਹਦੇ ਵਿੱਚ ਉਹ ਸਿਰਫ ਤੇ ਸਿਰਫ ਕਾਂਗਰਸ ਦੇ ਉੱਤੇ ਜਿਹੜਾ ਆ ਉਹਨੂੰ ਕਾਂਗਰਸ ਤੱਕ ਸੀਮਿਤ ਕਰ ਦਿੱਤਾ ਜਾਂਦਾ ਸੀ ਕਿ ਉਸ ਸਮੇਂ ਦੀ ਹਕੂਮਤ, ਮਤਲਬ ਉਹ ਸ਼ਬਦ ਬਾਰ-ਬਾਰ ਵਰਤਿਆ ਜਾਂਦਾ ਸੀ, ਜਾਂ ਤਾਂ ਕਾਂਗਰਸ ਉਸ ਸਮੇਂ ਦੀ ਕਾਂਗਰਸ ਹਕੂਮਤ, ਉਸ ਸਮੇਂ ਦੀ ਹਕੂਮਤ, ਵੀ ਉਸ ਸਮੇਂ ਦੇ ਉੱਤੇ ਸੀਮਿਤ ਕਰ ਦੇਣਾ ਉਹਨੂੰ। ਪਰ ਇਹ ਮੈਂ ਅੱਜ ਦੇ ਬਿਆਨ ਦੇ ਵਿੱਚ ਇਹ ਦੇਖ ਰਿਹਾ ਵੀ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅਫੀਸ਼ੀਅਲ ਹੈਡ ਆ ਉਹਦੇ ਤੋਂ ਇਹ ਬਿਆਨ ਪੜ੍ਹ ਰਿਹਾ ਤਾਂ ਉਹਦੇ 'ਚ ਇਹ ਗੱਲ ਲਿਖੀ ਗਈ ਆ ਵੀ ਭਾਰਤੀ ਹਕੂਮਤ ਵੱਲੋਂ ਜਿਹੜਾ ਸਿੱਖਾਂ ਦੇ ਉੱਤੇ ਹਮਲੇ ਕੀਤੇ ਗਏ, ਸਿੱਖਾਂ ਦੇ ਜ਼ੁਲਮ ਕੀਤੇ ਗਏ, ਉਹਦੇ ਬਾਰੇ ਅਗਲੀ ਪੀੜ੍ਹੀ ਨੂੰ ਦੱਸਿਆ ਜਾਵੇ। ਤਾਂ ਉਹਦੇ ਨਾਲ ਇੱਕ ਸੱਜਣ ਸੀ, ਉਹਨਾਂ ਨੇ ਫੇਸਬੁੱਕ ਤੇ ਇਹਦੇ ਤੇ ਟਿੱਪਣੀ ਕਰਦੇ ਲਿਖਿਆ ਵੀ ਜੇ ਕਿਤੇ ਸਿੱਖਾਂ ਨੇ ਇੱਕ ਵਾਰ ਫੇਰ ਬਾਦਲ ਦਲ ਨੂੰ ਸੱਤਾ ਤੋਂ ਬਾਹਰ ਰੱਖ ਲਿਆ ਤਾਂ ਹੋ ਸਕਦਾ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬੜੀ ਛੇਤੀ ਖਾਲਿਸਤਾਨ ਦਾ ਵੀ ਐਲਾਨ ਕਰ ਦੇ। ਵੀ ਮਸਲਾ ਇਹ ਜਿਹੜੀ ਸਾਰੀ ਭਾਵਨਾ ਹੈ ਅਮਰਵੀਰ ਸਿੰਘ ਜੀ, ਤੁਸੀਂ ਦੇਖੋ ਵੀ ਜਿਹੜੇ ਜਦੋਂ ਤੱਕ ਅਸੀਂ ਸਭ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਿਵੇਂ ਬਾਦਲ ਜਿਹੜਾ ਪਰਿਵਾਰ ਆ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਬਾਦਲ ਪਰਿਵਾਰ ਆ ਉਹਦੇ ਸਿੱਧੇ ਪ੍ਰਭਾਵ ਹੇਠ ਤੇ ਸਾਰੇ ਫੈਸਲੇ ਕਿਵੇਂ ਅੱਜ ਤੱਕ ਮਤਲਬ ਇਸ ਸੰਸਥਾ ਨੂੰ ਡਿਸਕ੍ਰੈਡਿਟ ਕਰਨ ਦੇ ਵਿੱਚ ਉਸ ਪਰਿਵਾਰ ਦਾ ਵੱਡਾ ਰੋਲ ਰਿਹਾ। ਪਰ ਜਿੰਨਾ ਟਾਈਮ ਉਹ ਸੱਤਾ 'ਚ ਰਹੇ ਆ ਤੇ ਹਰ ਇੱਕ ਉਹਨਾਂ ਦੇ ਗਲਤ ਫੈਸਲੇ ਤੇ ਪੰਥ ਵਿਰੋਧੀ ਫੈਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਪਰਦਾ ਪਵਾਇਆ ਗਿਆ। ਪਰ ਜਦੋਂ ਸੱਤਾ ਤੋਂ ਬਾਹਰ ਆ ਤਾਂ ਹੁਣ ਅਸੀਂ ਦੇਖਦੇ ਹਾਂ ਵੀ ਫਿਰ
ਮਤਲਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਰੋਂ ਵੀ ਅਸੀਂ ਵੱਖਰਾ ਦੇਖਦੇ ਹਾਂ। ਸ਼੍ਰੋਮਣੀ ਕਮੇਟੀ ਵੱਧ ਪੰਥਕ ਨਜ਼ਰ ਆਉਂਦੀ ਆ, ਪੰਥ ਦੇ ਵੱਧ ਫੈਸਲੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨਜ਼ਰ ਆਉਂਦੇ ਨੇ। ਤੇ ਉਸੇ ਭਾਵਨਾ ਦੇ ਵਿੱਚ ਉਹ ਬੰਦੇ ਦੀ ਟਿੱਪਣੀ ਸੀ ਕਿ ਜੇ ਇਹਨਾਂ ਨੂੰ ਸੱਤਾ ਤੋਂ ਬਾਹਰ ਰੱਖੀਏ ਤਾਂ ਮਸਲਾ ਕੀ ਆ ਵੀ ਜਿਹੜੀ ਸਿੱਖਾਂ ਦੀ ਲੜਾਈ ਸਟੇਟ ਦੇ ਨਾਲ ਆ, ਜਦੋਂ ਅਕਾਲੀ ਦਲ ਉਸ ਸਟੇਟ ਤੇ ਕਾਬਜ ਹੋ ਜਾਂਦਾ, ਉਹ ਸੱਤਾ ਤੇ ਕਾਬਜ ਹੋ ਜਾਂਦਾ ਆ, ਫਿਰ ਜਿਹੜਾ ਉਹ ਸਟੇਟ ਦਾ ਟੂਲ ਬਣ ਜਾਂਦਾ ਸਿੱਖਾਂ ਨੂੰ ਕੁੱਟਣ ਲਈ। ਜਿਹੜਾ ਕਿ 10 ਸਾਲਾਂ ਦਾ ਜਿਹੜਾ ਜਾਂ 15 ਸਾਲਾਂ ਦਾ ਹੁਣ ਅਸੀਂ 95 ਤੋਂ ਬਾਅਦ ਇਹਨਾਂ ਦਾ ਰਜੀਮ ਦੇਖਿਆ ਅਕਾਲੀ ਦਲ ਦਾ, ਉਹਦੇ ਵਿੱਚ ਜੋ ਵਾਪਰਿਆ। ਤਾਂ ਇਹ ਜਿਹੜਾ ਫੈਸਲਾ ਅਸੀਂ ਅੱਜ ਦੇਖ ਰਹੇ ਹਾਂ ਵੀ ਇਹ ਇਕੱਤਰਤਾ ਤੋਂ ਬਾਅਦ ਲਿਆ ਗਿਆ, ਕਾਫੀ ਪੋਲੀਟੀਕਲ ਡਿਸੀਜਨ ਨਜ਼ਰ ਆ ਰਿਹਾ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੱਡੇ ਪੱਧਰ ਤੇ ਪੰਥ ਤੱਕ ਗੱਲ ਕਹੀ ਆ ਵੀ ਜੇ ਸਾਰਾ ਪੰਥ ਇਹ ਨਿਸ਼ਾਨ ਝੁਲਾਉਂਦਾ ਆ ਆਪਣੇ ਘਰਾਂ ਦੇ ਉੱਤੇ, ਇਸ ਤਰ੍ਹਾਂ ਦੇ ਸਮਾਗਮ ਹੁੰਦੇ ਤਾਂ ਉਹਦੇ ਵਿੱਚ ਬੰਦੀ ਸਿੰਘ ਉਹਦੇ ਕੇਂਦਰ 'ਚ ਰਹਿਣਗੇ। ਤੇ ਜਿਹੜਾ ਇਹ ਵੀ ਨਾਲ ਕੀਤਾ ਵੀ 7 ਅਪ੍ਰੈਲ ਨੂੰ ਜਿਹੜੀ ਇਹ ਘਟਨਾ ਵਾਪਰੀ ਆ, ਨਗਰ ਕੀਰਤਨ ਰੋਕਿਆ ਗਿਆ। ਪਰ ਇਹਦੇ ਨਾਲ ਅਮਰਵੀਰ ਸਿੰਘ ਜੀ ਇੱਕ ਹੋਰ ਗੱਲ ਜੋ ਮੈਂ ਫੀਲ ਕਰਦਾ ਹਾਂ ਵੀ ਜਿਹੜੇ ਇਹ ਸਿੰਘ ਸਾਹਿਬਾਨ ਨੇ ਵੀ ਉਹ ਅੱਜ ਮਹਿਜ਼ ਸਾਡੇ ਕੋਲ ਬਿਆਨ ਜਾਰੀ ਕਰਨ ਦਾ ਇੱਕ ਸਰੋਤ ਰਹਿ ਗਏ ਆ। ਕਿਉਂਕਿ ਤੁਸੀਂ ਦੇਖੋ ਵੀ ਜਿਹੜਾ ਇਹ 7 ਅਪ੍ਰੈਲ ਨੂੰ ਮਾਰਚ ਰੋਕਿਆ ਗਿਆ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ, ਡਿਬਰੂਗੜ੍ਹ ਦੇ ਸਿੰਘਾਂ ਦੀ ਰਿਹਾਈ ਲਈ ਹੋਣਾ ਸੀ, ਉਹਦੇ 'ਚ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਤਾਂ ਗ੍ਰਿਫਤਾਰ ਕਰ ਲਿਆ ਉਹਨਾਂ ਨੇ, ਪਰ ਜਿਹੜਾ ਉਹ ਮਾਰਚ ਦਾ ਐਲਾਨ ਸੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਨਾਲ ਹੋਇਆ ਸੀ, ਜਿਹੜਾ ਉੱਥੋਂ ਆਉਣਾ ਸੀ। ਪਰ ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦਾ ਵੀ ਇਹ ਬਿਆਨ ਆਇਆ ਵੀ ਸਾਡਾ ਪਰਿਵਾਰ ਤਾਂ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ, ਪਰ ਜਥੇਦਾਰ ਤਾਂ ਬਾਹਰ ਸੀ, ਬਾਕੀ ਦਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਤਾਂ ਬਾਹਰ ਸੀ, ਵੀ ਉਹ ਮਾਰਚ ਕਿਉਂ ਨਹੀਂ ਕੱਢਿਆ ਗਿਆ। ਤਾਂ ਇਹ ਸਵਾਲ ਫਿਰ ਇੱਥੇ ਆ ਜਾਂਦਾ ਵੀ ਜਿਹੜੇ ਇਹ ਬਿਆਨ ਨੇ ਅਸੀਂ ਦੇਖਦੇ ਹਾਂ ਵੀ ਜਦੋਂ ਤੁਸੀਂ ਇਕੱਲੇ ਬਿਆਨਾਂ ਤੱਕ ਸੀਮਿਤ ਰਹਿ ਜਾਂਦੇ ਹੋ ਤਾਂ ਤੁਹਾਡੇ ਬਿਆਨਾਂ ਦੀ ਉਹਨਾਂ ਦਾ ਅਸਰ ਨਹੀਂ ਰਹਿੰਦਾ। ਤੇ ਹੁਣ ਬਿਆਨ ਆਉਣੇ ਤਾਂ ਸ਼ੁਰੂ ਹੋਏ ਆ ਅਕਾਲ ਤਖਤ ਸਾਹਿਬ ਤੋਂ, ਜਿਹੜੇ ਪੋਲੀਟੀਕਲ ਅਸੀਂ ਕਹਿ ਸਕਦੇ ਆ, ਜਿਹੜੇ ਪੰਥਕ ਭਾਵਨਾ ਦੇ ਮੁਤਾਬਕ ਹੋਣ, ਪਰ ਉਹਨਾਂ ਦੇ ਉੱਤੇ ਆਸ ਕਰਦੇ ਆ ਵੀ ਨੇੜਲੇ ਭਵਿੱਖ ਦੇ ਵਿੱਚ ਅਮਲ ਹੋਣੇ ਵੀ ਸ਼ੁਰੂ ਹੋਣ ਤੇ ਕੋਈ ਨਾ ਕੋਈ ਜਿਹੜੇ ਅਮਲੀ ਪ੍ਰੋਗਰਾਮ ਆ ਉਹ ਵੀ ਉਲੀਕੇ ਜਾਣ, ਜਿਹੜੇ ਕਿ ਸਿੱਖਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਹਸਤੀ ਹੈ, ਜਦੋਂ ਸਿੱਖਾਂ ਦੇ ਉੱਤੇ ਲਗਾਤਾਰ ਸਾਰੇ ਪਾਸਿਓਂ ਆਮ ਸਿੱਖਾਂ ਤੇ ਹਮਲੇ ਹੋ ਰਹੇ ਆ ਤੇ ਉਦੋਂ ਜਿਹੜਾ ਆਮ ਸਿੱਖ ਆ ਉਹਨੂੰ ਫਿਰ ਢੋਈ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੀ ਹੀ ਆ ਜੀ। ਅਕਾਲ ਤਖਤ ਸਾਹਿਬ ਤੋਂ ਸਿੱਖ ਨੂੰ ਇਹ ਆਸ ਹੁੰਦੀ ਆ ਵੀ ਮੇਰੀ ਜਿਹੜੀ ਸੁਰੱਖਿਆ ਆ ਉਹ ਅਕਾਲ ਤਖਤ ਸਾਹਿਬ ਕਰੂੰਗਾ। ਉਹ ਜਿਹੜਾ ਅਮਲ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਇਹ ਚੇਅਰ ਆ ਉਹਦੇ ਤੋਂ ਆਸ ਕਰਦੇ ਆ ਵੀ ਨੇੜਲੇ ਭਵਿੱਖ ਦੇ ਵਿੱਚ ਹੋਵੇ। ਪਰ ਇਹ ਜਿਹੜਾ ਅੱਜ ਫੈਸਲਾ ਸੀ, ਇਹ ਤੋਂ ਇਲਾਵਾ ਇੱਕ ਹੋਰ ਜਿਹੜੀ ਮਤਲਬ ਵਧੀਆ ਖਬਰ ਲੱਗੀ ਆ ਅੱਜ ਜਿਹੜੀ ਆਈ ਆ ਵੀ ਅਸੀਂ ਸਾਰੇ ਜਾਣਦੇ ਆ, ਇੱਕ ਮਿੰਟ ਹੋਰ ਸੀ ਮੈਨੂੰ ਇੱਕ ਸੈਕਿੰਡ ਦੇ ਜੀ, ਇੱਕ ਜਿਹੜਾ ਸਿੱਖ ਮਿਊਜ਼ੀਅਮ ਆ ਉਹਦੇ ਵਿੱਚ ਸੈਂਟਰਲ ਸਿੱਖ ਮਿਊਜ਼ੀਅਮ ਜੀ, ਹਾਂਜੀ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਯੋਗੀ ਅੱਲਾ ਯਾਰ ਖਾਨ ਦੀ ਜਿਹੜੀ ਤਸਵੀਰ ਆ ਉਹਨੂੰ ਸੁਸ਼ੋਭਿਤ ਕੀਤਾ ਗਿਆ ਜੀ। ਯੋਗੀ ਅੱਲਾ ਯਾਰ ਖਾਨ ਦਾ ਅਸੀਂ ਜਾਣਦੇ ਹਾਂ ਵੀ ਜਦੋਂ ਮਤਲਬ ਜਿਹੜਾ ਚਮਕੌਰ ਸਾਹਿਬ ਦਾ ਸਾਕਾ ਹੋਇਆ ਤੇ ਉਹਨੂੰ ਜਿਵੇਂ ਹੀ ਨਰੇਟ ਕੀਤਾ ਇੱਕ ਕਵਿਤਾ ਦੇ ਰੂਪ ਦੇ ਵਿੱਚ, ਮਤਲਬ ਇੱਕ ਆਰਟ ਦੇ ਨਾਲ, ਤਾਂ ਉਹ ਬਾ ਕਮਾਲ ਆ। ਮਤਲਬ ਅੱਜ ਤੱਕ ਵੀ ਉਹ ਜਦੋਂ ਉਹ ਦਿਨ ਆਉਂਦੇ ਨੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਉਹ ਤੋਂ ਬਾਅਦ ਮਤਲਬ ਇਹ ਇੱਕ ਇਹੋ ਜਿਹੀ ਅਸੀਂ ਕਹਿ ਸਕਦੇ ਹਾਂ ਕਿ ਲਿਖਤ ਆ ਜਿਹੜੀ ਹਰ ਇੱਕ ਸਿੱਖ ਜਿਹੜਾ ਲਗਭਗ ਦੁਨੀਆ ਦੇ ਵਿੱਚ ਸੁਣਦਾ ਪੜ੍ਹਦਾ ਆ ਜਦੋਂ ਉਹ ਦਿਨ ਹੁੰਦੇ ਆ। ਤੇ ਅਮਰਵੀਰ ਸਿੰਘ ਜੀ ਇਹ ਜਿਹੜੀ ਲਿਖਤ ਆ ਅੱਲਾ ਯਾਰ ਖਾਨ ਜੋਗੀ ਦੀ, ਉਹ ਜਿੱਥੇ ਇੱਕ ਪਾਸੇ ਤੁਹਾਡੇ ਅੰਦਰ ਉਹ ਭਾਵਨਾ ਪੈਦਾ ਕਰਦੀ ਆ, ਤੁਹਾਡੇ ਅੰਦਰ ਇਮੋਸ਼ਨਸ ਨੂੰ ਜਗਾਉਂਦੀ ਆ, ਉੱਥੇ ਨਾਲ ਹੀ ਜਿਹੜਾ ਪੋਲੀਟੀਕਲ ਆਈਡੀਆ ਸੀ ਉਹ ਸਾਰੀ ਜੱਦੋ-ਜਹਿਦ ਦੇ ਪਿੱਛੇ ਉਹਦੇ ਵੀ ਨਕਸ਼ ਉਭਾਰਦੀ ਆ। ਇਹ ਬਹੁਤ ਖੂਬਸੂਰਤੀ ਆ ਅੱਲਾ ਯਾਰ ਖਾਨ ਜੋਗੀ ਦੀ ਇਸ ਲਿਖਤ ਦੇ ਵਿੱਚ। ਤੇ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਉੱਥੇ ਸੁਸ਼ੋਭਿਤ ਕੀਤੀ ਗਈ ਆ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ। ਤੇ ਮਤਲਬ ਇੱਕ ਚੰਗਾ ਫੈਸਲਾ ਮੈਨੂੰ ਲੱਗਦਾ ਕਿ ਅੱਜ ਅਖਬਾਰਾਂ ਨੇ ਵੀ ਇਹਨੂੰ ਪ੍ਰੋਮੀਨੈਂਟਲੀ ਕਵਰ ਕੀਤਾ ਆ। ਤੇ ਇੰਡੀਅਨ ਐਕਸਪ੍ਰੈਸ ਦੀ ਤਾਂ ਜਿਹੜੀ ਹੈਡਲਾਈਨ ਆ ਉਹ ਇਹੀ ਆ ਕਿ ਮੁਸਲਿਮ ਪੋਇਟ ਹੂ ਰੋਟ ਮਰਸੀਆ ਫॉर ਸਨਸ ਆਫ ਗੁਰੂ ਗੋਬਿੰਦ ਸਿੰਘ ਫਾਈਂਡ ਸਪੇਸ ਐਟ ਸੈਂਟਰਲ ਸਿੱਖ ਮਿਊਜ਼ੀਅਮ। ਤੇ ਇਹ ਜਿਹੜੀ ਇੱਕ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਖਬਰ ਸਾਡੇ ਸਾਹਮਣੇ ਆਈ ਆ। ਤੇ ਬਾਕੀ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਹੋਇਆ ਉਹ ਤੁਹਾਡੇ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹਜੇ ਤੱਕ ਮਤਲਬ ਅੱਜ ਸਿੱਖ ਸਫਾ ਦੇ ਵਿੱਚ ਮੈਨੂੰ ਇਹੀ ਖਬਰ ਜਿਹੜੀ ਆ ਉਹ ਪ੍ਰੋਮੀਨੈਂਟ ਨਜ਼ਰ ਆ ਰਹੀ ਹੈ ਜੀ। ਵਿੱਚ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਕਿ ਭਾਈ ਅਕਾਲ ਤਖਤ ਸਾਹਿਬ ਤੋਂ ਇਸ ਕਿਸਮ ਦਾ
ਜਿਹੜਾ ਪੰਥਕ ਮਾਈਂਡਸੈਟ ਦੇ ਨਾਲ ਜਾਂ ਪੰਥਕ ਨਜ਼ਰੀਏ ਦੇ ਨਾਲ ਇੱਕ ਅਹਿਮ ਡਿਵੈਲਪਮੈਂਟ ਹੀ ਆ ਤੇ ਇਵੈਂਚੁਅਲੀ ਆਸ ਇਹੀ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਇਹਦੇ ਇੱਕ ਗੱਲ ਕੱਲੀ ਬਿਆਨਬਾਜ਼ੀ ਤੱਕ ਸੀਮਤ ਨਾ ਹੋਵੇ, ਇਹਦੇ ਤੇ ਅਮਲ ਵੀ ਕੀਤਾ ਜਾਵੇ। ਉੱਥੇ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਭਾਈ ਜੇ ਐਸਜੀਪੀਸੀ ਨੂੰ ਐਸਜੀਪੀਸੀ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਦੇਖਿਆ ਜਾਵੇ ਤੇ ਉੱਥੇ ਫਿਰ ਇਹੀ ਉਹ ਹੁੰਦਾ ਵੀ ਅਕਾਲੀ ਦਲ ਦੀ ਇਸ ਵਕਤ ਸਮੇਂ ਦੀ ਲੋੜ ਹੈ ਕਿ ਭਾਈ ਜੇ ਉਹਨਾਂ ਨੇ ਆਪਣੀ ਜਿਹੜੀ ਹੈ ਲੋਕਾਂ ਦੇ ਵਿੱਚ ਸਾਖ ਬਚਾਉਣੀ ਹੈ ਤੇ ਉਹਨਾਂ ਨੇ ਕਿਸ ਕਿਸਮ ਦਾ ਰੁਖ ਜਿਹੜਾ ਆ ਉਹ ਅਖਤਿਆਰ ਕਰਨਾ। ਨਹੀਂ, ਬੜੀ ਸਮਝਣ ਵਾਲੀ ਗੱਲ ਹੈ ਵੀ ਜਦੋਂ ਜਿਹੜੇ ਬੰਦੇ ਦੇ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਐਕਸ਼ਨਸ ਹੁੰਦੇ ਨੇ, ਉਹ ਐਕਸ਼ਨਸ ਦੇ ਪਿੱਛੇ ਭਾਵਨਾ ਕੀ ਹੈ। ਜੇ ਤੇ ਉਹ ਭਾਵਨਾ ਇਹ ਹੋਵੇ ਵੀ ਉਹ ਇਹ ਗੱਲ ਕਨਵਿਕਸ਼ਨ ਦੇ ਰੂਪ ਦੇ ਵਿੱਚ ਕਰ ਰਹੇ ਹੋਣ, ਰੀਅਲੀ ਇਹ ਗੱਲ ਸਮਝ ਰਹੇ ਹੋਣ ਤੇ ਮੰਨ ਰਹੇ ਹੋਣ ਕਿ ਹਾਂ ਸਾਡਾ ਸਿੱਖਾਂ ਦਾ ਇਸ ਇੰਨਾ ਕਦਮ ਪੁੱਟੇ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ, ਫਿਰ ਤੇ ਉਹ ਗੱਲ ਬਣੂਗੀ, ਜਚੂਗੀ ਤੇ ਇਵੈਂਚੁਅਲੀ ਫਿਰ ਉਹ ਉਸ ਲਾਈਨ ਦੇ ਉੱਤੇ ਕਾਇਮ ਵੀ ਰਹਿਣਗੇ। ਪਰ ਜੇ ਉਹ ਸਮੇਂ ਦੀ ਲੋੜ ਦੇ ਵਿੱਚੋਂ ਨਿਕਲੀ ਹੋਈ ਗੱਲ ਹੋਵੇ ਵੀ ਸਾਨੂੰ ਲੋਕਾਂ ਦੇ ਵਿੱਚ ਵਾਪਸ ਜਾਣ ਦੇ ਲਈ ਇਹ ਗੱਲ ਕਰਨੀ ਬਣਦੀ ਹੈ, ਅਸੀਂ ਜੇ ਵੋਟਾਂ ਲੈਣੀਆਂ ਨੇ ਤਾਂ ਸਾਨੂੰ ਇਹ ਗੱਲ ਕਰਨੀ ਪੈਣੀ ਹੈ, ਤੇ ਫਿਰ ਉਹ ਗੱਲ ਕਿਸੇ ਪਾਸੇ ਜਾਣੀ ਨਹੀਂ। ਇਵੈਂਚੁਅਲੀ ਸਿੱਖਾਂ ਨੇ ਉੱਥੋਂ ਫਿਰ ਧੋਖਾ ਖਾਣਾ ਆ। ਸੋ ਇੱਕ ਇਹ ਗੱਲ, ਇਹ ਡਿਫਰੈਂਸ ਬੜਾ ਜ਼ਰੂਰੀ ਹੈ ਇਹ ਸਮਝਣਾ ਕਿ ਜਿਹੜੀ ਇਹ ਗੱਲ ਹੈ ਉਹ ਆ ਕਿੱਥੋਂ ਰਹੀ ਹੈ। ਤੇ ਇਵੈਂਚੁਅਲੀ ਥੋੜੀ ਜੀ ਗੱਲ ਸਿਆਸਤ ਤੇ ਵੀ ਕਰ ਲਈ ਜਾਵੇ, ਕਿਉਂਕਿ ਅਕਾਲੀ ਦਲ ਦੇ ਉੱਤੇ ਵੀ, ਬਾਦਲ ਦਲ ਦੇ ਉੱਤੇ ਬੜਾ ਭਾਰਾ ਇਸ ਵਕਤ ਉਹ ਬਣਿਆ ਹੋਇਆ, ਜਿੱਥੇ ਉਹਨਾਂ ਨੇ ਜਦੋਂ ਹੁਣ ਭਾਜਪਾ ਦੇ ਨਾਲ ਪਹਿਲਾਂ ਤੇ ਵਿਚਾਰ ਚਰਚਾ ਕੀਤੀ, ਇਕੱਠੇ ਹੋਣ ਦੀ ਗੱਲ ਕੀਤੀ, ਚਲੋ ਇਵੈਂਚੁਅਲੀ ਉਹ ਸਿਰੇ ਨਹੀਂ ਚੜੀ, ਜੋ ਵੀ ਅੰਦਰ ਖਾਤੇ ਡਿਸਕਸ਼ਨ ਹੋਈਆਂ ਤੇ ਫਿਰ ਬਿਆਨਬਾਜ਼ੀ ਜਾਂ ਇਹ ਗੱਲ ਆਈ ਲੋਕਾਂ ਦੇ ਵਿੱਚ ਕਿ ਜੀ ਸਾਡੇ ਲਈ ਪ੍ਰਾਇੋਰਟੀ ਜਿਹੜੀ ਹੈ ਉਹ ਪੰਥ ਹੈ, ਪੰਥ ਦੇ ਜਿਹੜੇ ਇਸ਼ੂਜ਼ ਨੇ ਤੇ ਉਹਦੇ ਤੋਂ ਵੱਧ ਕੇ ਅਸੀਂ ਜੋੜ ਤੋੜ ਦੀ ਸਿਆਸਤ ਦੇ ਵਿੱਚ ਨਹੀਂ ਪੈਣਾ ਹੈਗਾ। ਹੁਣ ਇਹ ਬਿਆਨ ਨੂੰ ਕਿਵੇਂ ਦੇਖਿਆ ਜਾਵੇ, ਸਮਝਿਆ ਜਾਵੇ, ਤੇ ਅੱਜ ਦੀ ਡੇਟ ਦੇ ਵਿੱਚ ਹੁਣ ਭਾਜਪਾ ਵੱਲੋਂ ਜਦੋਂ ਡੋਰਾਂ ਸੁੱਟੀਆਂ ਜਾ ਰਹੀਆਂ ਨੇ, ਅਕਾਲੀ ਆਗੂਆਂ ਤੇ ਵੀ ਸੁੱਟੀਆਂ ਜਾ ਰਹੀਆਂ ਨੇ, ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਨਾਂ ਇਸ ਵਕਤ ਪ੍ਰੋਮੀਨੈਂਸ ਦੇ ਨਾਲ ਸਾਹਮਣੇ ਆ ਰਿਹਾ। ਹਾਲਾਂਕਿ ਹੋਰ ਵੀ ਜਿਹੜੇ ਮਾਝੇ ਦੇ ਵਿੱਚੋਂ ਵੀ ਆਗੂ ਹੈਗੇ ਆ ਜਾਂ ਪਟਿਆਲੇ ਦੇ ਵਿੱਚੋਂ ਅਕਾਲੀ ਦਲ ਦੇ ਵੱਡੇ ਆਗੂ ਨੇ, ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਵੀ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਇਨ ਟੱਚ ਹੈਗੇ ਆ। ਥੋੜਾ ਜਿਹਾ ਇਹਦੇ ਬਾਰੇ ਅੰਤ ਦੇ ਵਿੱਚ ਗੱਲ ਕਰ ਲਈਏ ਤੇ ਜਾਂਦੇ ਜਾਂਦੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹਦੇ ਬਾਰੇ ਅਸੀਂ ਮਤਲਬ ਇੱਕ ਪਰਸੋਂ ਵੀ ਗੱਲ ਕੀਤੀ ਸੀ ਕਿ ਜਿਹੜਾ ਅਕਾਲੀ ਦਲ ਦਾ ਇਹ ਰਵੱਈਆ ਆ ਕਿ ਉਹ ਕਾਫੀ ਹੁਣ ਮਤਲਬ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਫੇਸਬੁੱਕ ਹੈਂਡਲ ਵੀ ਦੇਖੋ ਤਾਂ ਜਿੰਨੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਵੀ ਹੁਣ ਇਹੀ ਲਿਖਿਆ ਹੁੰਦਾ ਵੀ ਹੁਣ ਜਿਹੜੀ ਟੱਕਰ ਆ ਉਹ ਪੰਥ ਤੇ ਦਿੱਲੀ ਦੀ ਆ। ਮਤਲਬ ਉਹ ਪੰਥ ਵਰਸਸ ਦਿੱਲੀ ਜਿਹੜਾ ਆ ਇਸ ਇਲੈਕਸ਼ਨ ਨੂੰ ਬਣਾ ਰਹੇ ਆ ਤੇ ਇਹੋ ਜਿਹਾ ਹੀ ਜਿਹੜਾ ਸਾਰਾ ਪ੍ਰਚਾਰ ਆ ਹੁਣ ਉਹਨਾਂ ਦੇ ਮਤਲਬ ਫੇਸਬੁੱਕ ਅਕਾਊਂਟਾਂ ਤੋਂ ਹੋ ਰਿਹਾ ਆ। ਤੇ ਇਸ ਤੋਂ ਇਲਾਵਾ ਹੁਣ ਤੁਸੀਂ ਦੇਖੋ ਪ੍ਰੇਮ ਸਿੰਘ ਚੰਦੂਮਾਜਰਾ ਉਹ ਲਗਾਤਾਰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮਸਲੇ ਦੇ ਉੱਤੇ ਬੋਲ ਰਹੇ ਆ। ਤੇ ਮਤਲਬ ਕੁਛ ਮਹੀਨੇ ਪਹਿਲਾਂ ਤੱਕ ਜਿਹੜਾ ਅਕਾਲੀ ਦਲ ਦੀ ਸਾਰੀ ਅਪਰੋਚ ਸੀ ਉਹ ਇਹ ਸੀ ਵੀ ਅਸੀਂ ਜਿਹੜਾ ਰੈਡੀਕਲ ਸਿੱਖ ਪੋਲੀਟਿਕਸ ਆ ਉਹਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਨਾ ਹੈ। ਪਰ ਹੁਣ ਉਹ ਸਾਰੇ ਮਤਲਬ ਮੁੱਦਿਆਂ ਦੇ ਉੱਤੇ ਬੋਲਦੇ ਆ, ਬਿਆਨ ਜਾਰੀ ਕਰਦੇ ਆ ਤੇ ਸੁਖਬੀਰ ਸਿੰਘ ਬਾਦਲ ਹੁਣ ਇਹਨੂੰ ਪੰਥ ਤੇ ਸਿੱਧੀ ਦਿੱਲੀ ਦੀ ਲੜਾਈ ਬਣਾ ਰਹੇ ਆ। ਸ਼੍ਰੋਮਣੀ ਕਮੇਟੀ ਬਾਰੇ ਅਸੀਂ ਹੁਣੇ ਡਿਸਕਸ ਕਰਕੇ ਹਟੇ ਆ। ਭਾਜਪਾ ਤੋਂ ਜਿਹੜਾ ਕਿਨਾਰਾ ਕਰਨਾ ਤੇ ਉਹਦੇ 'ਚ ਜਿਹੜਾ ਬਿਆਨ ਜਾਰੀ ਕਰਨਾ ਵੀ ਸਾਡਾ ਜਿਹੜਾ ਕੋਈ ਵੀ ਸਮਝੌਤਾ ਆ ਉਹ ਸਾਡੀਆਂ ਮਤਲਬ ਸ਼ਰਤਾਂ ਤੋਂ ਬਿਨਾਂ ਨਹੀਂ ਹੋ ਸਕਦਾ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਉਭਾਰਿਆ ਉਹਨਾਂ ਨੇ। ਤਾਂ ਅਕਾਲੀ ਦਲ ਅਸੀਂ ਦੇਖਿਆ ਵੀ ਜਿਹੜੀ 2000 ਕਹਿ ਸਕਦੇ ਆ ਵੀ 2017 ਤੱਕ ਇਹਨਾਂ ਦੀ ਸਰਕਾਰ ਰਹੀ, ਉਹ 10 ਸਾਲ ਦਾ ਰਜੀਮ ਸੀ। ਤਾਂ ਉਹਦੇ ਵਿੱਚ ਇਹਨਾਂ ਨੇ ਟੋਟਲੀ ਜਿਹੜੀ ਆਪਣੀ ਅਪਰੋਚ ਆ ਉਹ ਪੈਸੇ ਦੇ ਜ਼ੋਰ ਤੇ ਸਿਆਸਤ ਕਰਨ ਵਾਲੀ ਪਾਰਟੀ ਵਜੋਂ ਅਡੋਪਟ ਕਰ ਲਈ ਸੀ, ਜਿਹਦੇ ਵਿੱਚ ਇਹਨਾਂ ਨੇ ਪੰਥ ਨੂੰ ਟੋਟਲੀ ਮਨਫੀ ਕਰਤਾ ਸੀ। ਤੇ ਅਮਰਵੀਰ ਸਿੰਘ ਜੀ, ਪੈਸੇ ਦੇ ਜ਼ੋਰ ਤੇ ਸਿਆਸਤ ਨਹੀਂ ਹੁੰਦੀ, ਸਿਆਸਤ ਹੁੰਦੀ ਹੈ ਕਿਸੇ ਵਿਚਾਰ ਦੇ ਨਾਲ। ਤੇ ਅਕਾਲੀ ਦਲ ਦਾ ਜਿਹੜਾ ਇੰਨਾ ਵੱਡਾ ਗ੍ਰਾਫ ਗਿਰਿਆ ਤੇ ਉਹਦੇ 'ਚ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗ ਰਿਹਾ ਸੀ ਵੀ ਮੈਂ ਗਲੀਆਂ ਨਾਲੀਆਂ ਬਣਵਾ ਕੇ ਹੀ ਹਮੇਸ਼ਾ ਵੋਟਾਂ ਲਈ ਜਾਣੀਆਂ ਆ, ਤੇ ਉਹਦੇ ਵਿੱਚੋਂ ਫਿਰ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਇਹਨਾਂ ਦੀ ਬੈਕ ਦੇ ਉੱਤੇ ਜਿਹੜੇ ਫੈਸਲੇ ਹੋ ਰਹੇ ਆ, ਕੌਣ ਕਰਵਾ ਰਿਹਾ, ਫਿਰ ਕਿਵੇਂ ਬੇਅਦਬੀਆਂ ਹੋਈਆਂ। ਤੇ ਬੇਅਦਬੀਆਂ ਦੇ ਸਮੇਂ
ਕਿਵੇਂ ਇਹਨਾਂ ਨੇ ਸਿਰਫ ਵੋਟਾਂ ਲਈ ਵੀ ਪੰਥ ਵੀ ਸਿੱਖਾਂ ਦੀਆਂ ਵੋਟਾਂ ਤਾਂ ਅਸੀਂ ਗਲੀਆਂ ਨਾਲੀਆਂ ਤੇ ਲੈ ਹੀ ਲੈਣੀਆਂ, ਜਿਹੜੇ ਹੁਣ ਬਾਕੀ ਵੀ ਸਰਸੇ ਵਾਲੀ ਦੀਆਂ ਵੋਟਾਂ ਵੀ ਚਾਹੀਦੀਆਂ ਨੇ। ਫਿਰ ਕਿਵੇਂ ਸਿੱਖ ਭਾਵਨਾਵਾਂ ਨੂੰ ਇਹਨਾਂ ਨੇ ਸੱਟ ਮਾਰੀ, ਬਲਕਿ ਸਿੱਖ ਭਾਵਨਾਵਾਂ ਨੂੰ ਇਹਨਾਂ ਨੇ ਉਹਨਾਂ 10 ਸਾਲਾਂ ਦੇ ਵਿੱਚ ਗਿਣਿਆ ਹੀ ਕੁਛ ਨਹੀਂ। ਮਤਲਬ ਇਹ ਸੀ ਵੀ ਜੇ ਕੋਈ ਸਿੱਖ ਧਰਨਾ ਵੀ ਲਾਉਂਦਾ ਸੀ ਸੜਕ ਦੇ ਉੱਤੇ ਕਿਸੇ ਪੰਥਕ ਮੁੱਦੇ ਤੇ, ਤਾਂ ਇਹ ਕਹਿੰਦੇ ਇਹਦਾ ਵਿਹਲੇ ਲੋਕ ਆ। ਤੇ ਅੱਜ ਉਹੀ ਸੁਖਬੀਰ ਬਾਦਲ ਹੁਣ ਕਿੰਨੇ ਦਿਨ ਹੋ ਗਏ ਹੁਣ ਸੜਕਾਂ ਤੇ ਤੁਰਿਆ ਫਿਰਦਾ। ਮਸਲਾ ਇਹ ਹੁੰਦਾ ਵੀ ਜਿਹੜਾ ਸਮਾਂ ਆ ਬੜੀ ਛੇਤੀ ਸਮੇਂ ਨੇ ਇਹਨਾਂ ਨੂੰ ਸਿਖਾਇਆ। ਬਲਕਿ ਮੈਂ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਗੱਲ ਕਰਾਂ, ਕਿਉਂਕਿ ਸਾਡਾ ਸਮਾਂ ਪੂਰਾ ਹੋ ਚੱਲਿਆ, ਇੱਥੇ ਗੱਲ ਮੁਕਾਉਣਾ ਵੀ ਇਹ ਇੱਕ ਉਦਾਹਰਨ ਆ ਵੀ ਪ੍ਰਕਾਸ਼ ਸਿੰਘ ਬਾਦਲ ਬਾਰੇ ਲੋਕ ਕਹਿੰਦੇ ਜੀ ਉਹਨੇ ਦੁਨੀਆ ਦਾ ਇੰਨਾ ਦੇਖੋ ਪੰਥ ਦਾ ਨੁਕਸਾਨ ਕੀਤਾ, ਉਹਦਾ ਕੀ ਵਿਗੜ ਗਿਆ, ਲੋਕ ਇਹੀ ਗੱਲ ਕਹਿੰਦੇ। ਪਰ ਜਿਹੜਾ ਬੰਦੇ ਲਈ ਅਹਿਮੀਅਤ ਕਿਸ ਗੱਲ ਦੀ ਹੁੰਦੀ ਆ, ਇੰਨਾ ਪੈਸਾ ਜੇ ਉਹਨਾਂ ਕੋਲ ਹੈਗਾ, ਉਹਨਾਂ ਲਈ ਪੈਸੇ ਦੀ ਕੋਈ ਅਹਿਮੀਅਤ ਨਹੀਂ। ਮਤਲਬ ਪੈਸਾ ਉਹਨਾਂ ਲਈ ਕੁਛ ਵੀ ਨਹੀਂ, ਉਹਨਾਂ ਲਈ ਉਹ ਸਟੇਟਸ ਦੀ ਅਹਿਮੀਅਤ ਆ ਜਿਹੜਾ ਸੱਤਾ ਉਹਨਾਂ ਨੂੰ ਦਿੰਦੀ ਸੀ। ਤੇ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਪਹਿਲਾਂ ਹੀ ਉਹ ਦੇਖ ਕੇ ਗਿਆ, ਉਹ ਆਪ ਵੀ ਹਾਰ ਕੇ ਗਿਆ, ਉਹਦਾ ਸਾਰਾ ਟੱਬਰ ਉਹਦੇ ਸਾਹਮਣੇ ਹਾਰਿਆ। ਤੇ ਜਾਂਦਾ ਜਾਂਦਾ ਬੰਦਾ ਮਤਲਬ ਉਹ ਕਿੰਨੀ ਤਕਲੀਫ ਚੋਂ ਇੱਥੇ ਗਿਆ ਹੋਣਾ। ਵੀ ਤੁਸੀਂ ਕਹਿ ਸਕਦੇ ਹੋ ਜੇ ਤੁਸੀਂ ਕੰਪੇਅਰ ਕਰੋ ਵੀ ਜਿਹੜੀ ਜਿਸ ਥਾਂ ਤੇ ਉਹ ਬੈਠਾ ਸੀ, ਤਾਂ ਅਕਾਲ ਪੁਰਖ ਨੇ ਉਹਦੇ ਸਾਹਮਣੇ ਉਹਨੂੰ ਉਹ ਇਸ ਧਰਤੀ ਤੇ ਹੀ ਦਿਖਾਤਾ ਜੋ ਉਹਨੇ ਬੁਰਾ ਕੀਤਾ ਸੀ। ਉਹ ਮਤਲਬ ਉਹਦੇ ਦਿਲ ਚ ਕੀ ਚੱਲ ਰਿਹਾ ਹੋਊਗਾ ਉਦੋਂ ਬੰਦੇ ਦਾ। ਤੇ ਇਹ ਸਾਰੀਆਂ ਚੀਜ਼ਾਂ ਨੇ ਅੱਜ ਉਹ ਸਾਰਾ ਟੱਬਰ ਤੁਸੀਂ ਦੇਖ ਰਹੇ ਹੋ ਕਿਵੇਂ ਸੜਕਾਂ ਤੇ ਹੁਣ ਫੇਰ ਪੰਥ ਦੀ ਅੱਗੇ ਝੋਲੀ ਅੱਡ ਰਿਹਾ ਹੈ। ਪਰ ਅਮਰਜੀਤ ਸਿੰਘ ਜੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਪੰਥ ਇਸ ਟਾਈਮ ਆਪਣੀ ਹੋਂਦ ਦੀ ਲੜਾਈ ਲੜ ਰਿਹਾ, ਕੋਈ ਪੰਥ ਆਮ ਸਿਆਸਤ ਨਹੀਂ ਕਰ ਰਿਹਾ। ਤੇ ਸਿੱਖਾਂ ਦੇ ਲਈ ਇਹ ਮਸਲਾ ਆਪਣੀ ਐਗਜ਼ਿਸਟੈਂਸ, ਆਪਣੀ ਹੋਂਦ ਦਾ। ਤੇ ਅੱਜ ਤੱਕ ਕਿੰਨੀਆਂ ਸਾਡੀਆਂ ਲੱਖਾਂ ਮਾਵਾਂ ਦੇ ਪੁੱਤ ਘਰਾਂ ਨੂੰ ਵਾਪਸ ਨਹੀਂ ਮੁੜੇ ਆ ਪਿਛਲੇ 30 ਸਾਲਾਂ 40 ਸਾਲਾਂ ਦੇ ਵਿੱਚ, ਜਿਹੜੀ ਅੱਜ ਤੱਕ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ। ਤਾਂ ਪੰਥ ਦੀ ਸਿਆਸਤ ਜਿਹੜੀ ਆ ਉਹ ਲਹੂ ਭਿੱਜੀ ਆ। ਤੇ ਜਿਹੜਾ ਇਹ ਲਹੂ ਆ, ਜੇ ਪੰਥ ਨੇ ਅੱਜ ਫੇਰ ਮੁੜ ਕੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦੇਣਾ ਆ ਜਿਹੜੇ ਬੰਦੇ ਫੇਲ ਹੋ ਚੁੱਕੇ ਆ, ਜਿਹੜੇ ਬੰਦੇ ਪੰਥ ਨੂੰ ਢਾਹ ਲਾ ਚੁੱਕੇ ਆ, ਤੇ ਉਹਨਾਂ ਨੂੰ ਦੁਬਾਰਾ ਮੁੜ ਆਪਣੀ ਲੀਡਰਸ਼ਿਪ ਦੇ ਦੇਣੀ ਆ, ਤਾਂ ਫਿਰ ਪੰਥ ਦਾ ਬਾਲੀ ਵਾਰਸ ਕੋਈ ਨਹੀਂ। ਤਾਂ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਖਲਾ ਜ਼ਰੂਰ ਆ, ਸਿੱਖਾਂ ਦੀ ਧਿਰ ਹੋਣੀ ਚਾਹੀਦੀ ਆ, ਸਿਆਸਤ ਸਿੱਖਾਂ ਦੀ ਆਪਣੀ ਹੋਣੀ ਚਾਹੀਦੀ ਆ, ਪਰ ਸਿਆਸਤ ਸੁਚੱਜੇ ਆਗੂਆਂ ਦੇ ਹੱਥ 'ਚ ਹੋਣੀ ਚਾਹੀਦੀ ਆ। ਸਿਰਫ ਡੰਗ ਟਪਾਉਣ ਦੇ ਲਈ ਤੁਸੀਂ ਉਹਨਾਂ ਲੋਕਾਂ ਨੂੰ ਆਪਣੀ ਸਿਆਸਤ ਜੇ ਸੌਂਪ ਦੋਗੇ ਜਿਹੜੇ ਲੋਕ ਤੁਹਾਨੂੰ ਕਿਤੇ ਵੀ ਵੇਚ ਸਕਦੇ ਆ, ਤੇ ਫਿਰ ਤੁਸੀਂ ਮਤਲਬ ਅੱਗੇ ਵੀ ਜਿਹੜਾ ਤੁਹਾਡਾ ਲਹੂ ਆ ਉਹ ਵਿਕਦਾ ਹੀ ਰਹਿਣਾ ਹੈ। ਤਾਂ ਮੈਨੂੰ ਇਹ ਆ ਵੀ ਜ਼ਰੂਰ ਅੱਜ ਭਾਵੇਂ ਅਕਾਲੀ ਦਲ ਇਹ ਅਪਰੋਚ ਲੈ ਰਿਹਾ ਹੈ, ਪਰ ਹਜੇ ਇਹਨਾਂ ਗੱਲਾਂ ਦੇ ਨਾਲ ਅਕਾਲੀ ਦਲ ਦਾ ਕਿਹੜਾ ਲੀਡਰ ਆ ਕਿਹਨੇ ਹਜੇ ਤੱਕ ਕੁਰਬਾਨੀ ਕੀਤੀ? ਪੰਥ ਅੱਜ ਕੁਰਬਾਨੀ ਮੰਗਦਾ ਹੈ, ਪੰਥ ਦੀ ਸਿਆਸਤ ਕੁਰਬਾਨੀ ਮੰਗਦੀ ਹੈ। ਤਾਂ ਇਹ ਕੁਰਬਾਨੀ ਇਹ ਨਹੀਂ ਵੀ ਮੈਂ ਕਿਸੇ MP ਤੇ MLA ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਥ ਦੀਆਂ ਕੁਰਬਾਨੀਆਂ ਦਾ ਜਿਹੜਾ ਮਿਆਰ ਆ ਉਹ ਬਹੁਤ ਵੱਡਾ ਆ, ਬਹੁਤ ਪਾਕ ਪਵਿੱਤਰ ਆ। ਤਾਂ ਬਾਦਲ ਪਰਿਵਾਰ ਦੱਸੇ ਵੀ ਉਹ ਕਦੋਂ ਇਹ ਕੁਰਬਾਨੀਆਂ ਦੇਣ ਲਈ ਤਿਆਰ ਹੋਣਾ। ਪੰਥ ਨੇ ਤਾਂ ਬਹੁਤ ਕੁਰਬਾਨੀਆਂ ਦਿੱਤੀਆਂ ਪੰਜਾਬ ਦੀਆਂ ਮੰਗਾਂ ਲਈ, ਪੰਜਾਬ ਦਾ ਪਾਣੀ, ਪੰਜਾਬ ਦਾ ਦਰਿਆਈ ਪਾਣੀ ਰੋਕਣ ਲਈ। ਕੀ ਬਾਦਲ ਪਰਿਵਾਰ ਕੁਰਬਾਨੀ ਦੇਣ ਨੂੰ ਤਿਆਰ ਜੀ? ਮਤਲਬ ਇਹ ਸਾਰੇ ਸਵਾਲ ਹਜੇ ਬਾਦਲ ਪਰਿਵਾਰ ਤੇ ਖੜੇ ਆ। ਬਾਦਲ ਪਰਿਵਾਰ ਕਹੇ ਵੀ ਤੁਸੀਂ ਐਵੇਂ ਸਾਨੂੰ ਸੜਕਾਂ ਤੇ 4 ਦਿਨ ਰੂਬੀਕੌਰਨ ਜੀਪ ਤੇ ਚੜ੍ਹ ਕੇ ਮੈਂ ਘੁੰਮ ਲਿਆ, ਤੇ ਫਿਰ ਮੈਨੂੰ ਤੁਸੀਂ ਮੁੜ ਫੇਰ ਪੰਥ ਦੀ ਜਥੇਦਾਰੀ ਦੇ ਦਿਓ। ਤਾਂ ਪੰਥ ਦੀਆਂ ਜਥੇਦਾਰੀਆਂ ਏਦਾਂ ਨਹੀਂ ਮਿਲਦੀਆਂ ਵੀ ਰੂਬੀਕੌਰਨ ਜੀਪ ਤੇ ਘੁੰਮ ਕੇ ਤੁਸੀਂ ਵੀਡੀਓ ਪਾ ਲਈ ਤੁਹਾਨੂੰ ਪੰਥ ਜਥੇਦਾਰੀ ਦੇ ਦੇ। ਤੇ ਜੇ ਪੰਥ ਨੇ ਜਥੇਦਾਰੀ ਇਸ ਤਰੀਕੇ ਨਾਲ ਦੇਣੀ ਆ, ਤਾਂ ਫਿਰ ਪੰਥ ਦਾ ਭਵਿੱਖ ਜਿਹੜਾ ਆ ਹਜੇ ਧੁੰਦ ਲਈ ਆ। ਜੀ ਸੁਖਵਿੰਦਰ ਸਿੰਘ ਜੀ, ਸਾਡਾ ਸਮਾਂ ਜਿਹੜਾ ਆ ਉਹ ਸਮਾਪਤ ਹੁੰਦਾ ਆ। ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਮੈਂ ਉਮੀਦ ਕਰਦਾ ਅੱਜ ਦੀ ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਜਾਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਜਿਹੜੀ ਸਕਰੀਨ ਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ। ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ। ਅੰਤ ਦੇ ਵਿੱਚ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।